जे जीवै पत लथी जाए सब हराम जेता किछ खाए। अगस्त महीने की पहली तरीक है जी, वरा 2025, दिन शुक्रवार। मैं आप जी का होस्ट रोजाना प्रोग्राम दिल दीयां गल्लां दे विच दिल दीयां गहराइयां तो आप जी का स्वागत करदा होया आप जी नूं फतेह अर्ज करदा जी। वाहिगुरू जी का खालसा, वाहिगुरू जी की फतेह। स्टूडियो ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਸਮੇਂ ਅਨੁਸਾਰ 12:01 ਹੋਇਆ ਜੀ ਦੁਪਹਿਰ ਦਾ, ਔਰ ਖਾਲਿਸਤਾਨ ਦੇ ਸਮੇਂ ਅਨੁਸਾਰ ਰਾਤ ਦੇ 9:31 ਹੋਏ ਨੇ। ਸੋ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਆਪ ਸਭ ਦੀਆਂ ਦੁਆਵਾਂ ਦੇ ਨਾਲ ਇੱਕ ਵਾਰ ਫੇਰ ਆਪਣਾ ਹਫਤਾਵਾਰੀ ਜਿਹੜਾ ਰੋਜ਼ਾਨਾ ਪ੍ਰੋਗਰਾਮ ਆ ਜਿਹੜਾ ਉਹ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਔਰ ਇਹ ਪ੍ਰੋਗਰਾਮ ਜਿਵੇਂ ਤੁਹਾਨੂੰ ਪਤਾ ਹੈ ਕਿ ਤੁਸੀਂ ਹਰ ਇੱਕ ਹਫਤੇ ਜੇ ਕਹਿਣਾ ਹੋਵੇ ਹਰ ਰੋਜ਼ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਲਾਈਵ ਇਸ ਵਕਤ ਦੇਖਦੇ ਹੋ ਜੀ। ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਲੰਤ ਮਾਮਲਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ, ਔਰ ਉਹਦੇ ਨਾਲ ਨਾਲ ਸਿੱਖ ਇਤਿਹਾਸ, ਸਿੱਖ ਵਰਤਮਾਨ ਤੇ ਸਿੱਖ ਫਿਊਚਰ ਦੀ ਗੱਲ ਆ ਜਿਹੜੀ, ਉਹ ਵੀ ਅਸੀਂ ਵੱਖ-ਵੱਖ ਸਿੱਖ ਕੌਮ ਦੇ ਜਿਹੜੇ ਚਿੰਤਕ ਨੇ ਉਹਨਾਂ ਦੇ ਨਾਲ ਕਰਦੇ ਰਹਿੰਦੇ ਹਾਂ। ਔਰ ਅੱਜ ਦਾ ਪ੍ਰੋਗਰਾਮ ਜਿਹੜਾ ਇਹਦਾ ਸ਼ੀਰਸ਼ਕ ਅਸੀਂ ਰੱਖਿਆ ਉਹ ਹੈ ਜੀ ਸਰਦਾਰੀਆਂ ਅਤੇ ਗੱਦਾਰੀਆਂ। ਇਹ ਸ਼ੀਰਸ਼ਕ ਕਿਉਂ ਰੱਖਿਆ ਜੀ, ਕਿਉਂ ਲੋੜ ਪਈ, ਇਹਦੀ ਵੀ ਗੱਲਬਾਤ ਆਪਾਂ ਕਰਾਂਗੇ। ਸੋ ਪ੍ਰੋਗਰਾਮ ਨੂੰ ਤੁਸੀਂ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਔਰ ਪ੍ਰੋਗਰਾਮ ਜਿਹੜਾ ਇਹ ਠੀਕ 1 ਘੰਟੇ ਤੱਕ ਸਾਡਾ ਤੇ ਤੁਹਾਡਾ ਸਾਥ ਬਣਿਆ ਰਹੇਗਾ। ਔਰ ਪ੍ਰੋਗਰਾਮ ਨੂੰ ਤੁਸੀਂ ਵੇਖਣ ਲਈ ਜਾਂ ਸੁਣਨ ਲਈ ਜਿਹੜੇ ਗੈਜਟਸ ਇਸਤੇਮਾਲ ਕਰ ਸਕਦੇ ਹੋ, ਉਹ TV 84 ਦਾ ਚੈਨਲ ਆ, ਉਹਦੇ ਤੇ TV ਤਾਂ ਚੱਲਦਾ ਤੁਹਾਨੂੰ ਪਤਾ। ਔਰ ਉਸ ਤੋਂ ਇਲਾਵਾ ਜਿਹੜਾ IPTV ਬਾਕਸਿਸ ਦੇ ਉੱਤੇ ਤੁਸੀਂ TV 84 ਜਿਹੜਾ ਚੈਨਲ ਆ ਉਹਦੇ ਉੱਤੇ ਸਾਨੂੰ ਵੇਖ ਸਕਦੇ ਹੋ। ਜੇ ਤੁਹਾਡੇ ਤੱਕ ਇਹ ਚੈਨਲ ਸਹੀ ਤਰੀਕੇ ਤੱਕ ਨਹੀਂ ਪਹੁੰਚ ਰਿਹਾ, ਅਸੀਂ ਤੁਹਾਨੂੰ ਬੇਨਤੀ ਵੀ ਕਰਦੇ ਹਾਂ ਕਿ ਆਪਣੇ ਪ੍ਰੋਵਾਈਡਰ ਨੂੰ ਜ਼ਰੂਰ ਕਾਲ ਕਰਕੇ ਕਹੋ ਕਿ ਇਹ ਜਿਹੜਾ ਚੈਨਲ ਆ ਸਹੀ ਨਹੀਂ ਪਹੁੰਚ ਰਿਹਾ, ਤੇ ਜਿਹੜੀ ਵੀ ਡਿਫਿਕਲਟੀ ਆ ਉਹ ਸਾਡੇ ਨਾਲ ਜਿਹੜੇ ਤੁਹਾਡੇ ਪ੍ਰੋਵਾਈਡਰ ਨੇ ਉਹ ਗੱਲ ਕਰ ਸਕਦੇ ਨੇ, ਤੇ ਅਸੀਂ ਉਹਨੂੰ ਇਸ਼ੂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਸਾਡੇ ਵੱਲੋਂ ਕੁਝ ਹੈ। ਹਾਂ, ਕਈ ਵਾਰ ਇਹ ਆ ਕਿ ਪ੍ਰੋਗਰਾਮ ਨੂੰ ਜਿਹੜਾ ਦਬਾਉਣ ਦੇ ਲਈ ਜਾਂ ਅਜਿਹੇ ਚੈਨਲ ਨੇ ਜਿਹੜੇ ਕੌਮ ਦੀ ਗੱਲ ਕਰਦੇ ਨੇ, ਪੰਥ ਦੀ ਗੱਲ ਕਰਦੇ ਨੇ, ਪੰਥ ਦੀ ਆਜ਼ਾਦੀ ਦੀ ਗੱਲ ਕਰਦੇ ਨੇ, ਪੰਥਕ ਮੁੱਦਿਆਂ ਦੀ ਗੱਲ ਕਰਦੇ ਨੇ, ਉਹਨਾਂ ਨੂੰ ਵੈਸੇ ਹੀ ਜਿਹੜਾ ਪ੍ਰੈਸ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੀਤੀ ਜਾਂਦੀ ਆ। ਹੁਣ ਉਹਦਾ ਆਪਾਂ ਕੁਝ ਕਰ ਨਹੀਂ ਸਕਦੇ, ਉਹਦਾ ਫਿਰ ਇੱਕੋ ਹੀ ਇਲਾਜ ਹੈ ਕਿ ਤੁਸੀਂ YouTube ਦੇ ਉੱਤੇ ਵੀ ਇਹ ਪ੍ਰੋਗਰਾਮ ਆ ਜਿਹੜਾ, ਕੱਲਾ ਇਹ ਪ੍ਰੋਗਰਾਮ ਨੇ TV 84 ਚੈਨਲ ਤੋਂ ਚੱਲਣ ਵਾਲੇ ਸਾਰੇ ਪ੍ਰੋਗਰਾਮ ਜਿਹੜੇ ਫਿਰ YouTube ਤੇ ਵੀ ਉਹ ਪ੍ਰੋਗਰਾਮ ਲਾਈਵ ਹੋਣ ਤੋਂ ਤੁਰੰਤ ਬਾਅਦ ਅਪਲੋਡ ਹੋ ਜਾਂਦੇ ਨੇ। ਸੋ ਤੁਸੀਂ ਫਿਰ ਜਿਹੜਾ ਇਹ ਸੇਵਾ ਜ਼ਰੂਰ ਕਰ ਸਕਦੇ ਹੋ, ਸਾਡਾ ਸਹਿਯੋਗ ਕਰ ਸਕਦੇ ਹੋ ਕਿ ਉਹਨਾਂ ਨੂੰ ਬਾਅਦ ਚ ਵੀ ਸ਼ੇਅਰ ਕਰੋ, ਤਾਂ ਕਿ ਜਿਹੜੀ ਇਹ ਗੱਲਬਾਤ ਆ ਜਿਹਨੂੰ ਦਬਾਇਆ ਜਾ ਰਿਹਾ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਉਸ ਤੋਂ ਇਲਾਵਾ ਫੇਸਬੁੱਕ ਤੇ ਵੀ ਅਸੀਂ ਲਾਈਵ ਹੁੰਦੇ ਹਾਂ, ਔਰ ਬਹੁਤ ਜਲਦੀ ਟਿਕਟੌਕ ਤੇ ਵੀ ਲਾਈਵ ਹੋਇਆ ਕਰਾਂਗੇ, ਕਿਉਂਕਿ ਸਾਨੂੰ ਬਹੁਤ ਸਾਰੇ ਵੀਰਾਂ ਨੇ ਸੁਝਾਅ ਦਿੱਤਾ ਕਿ ਟਿਕਟੌਕ ਦੇ ਉੱਤੇ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ 'ਚ ਧਿਆਨ ਜਿਹੜਾ ਉਹ ਇੱਧਰ ਉੱਧਰ ਹੋਇਆ ਰਹਿੰਦਾ। ਪਰ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਜਿਹੜੇ ਕੌਮ ਨੂੰ ਸਮਰਪਿਤ ਨੇ, ਇਹ ਵੀ ਟਿਕਟੌਕ ਦਾ ਹਿੱਸਾ ਹੋਣੇ ਚਾਹੀਦੇ ਨੇ, ਤਾਂ ਕਿ ਲੋਕ ਜਿਹੜੇ ਨੇ ਉਹ ਨਫ਼ਰਤੀ ਪ੍ਰੋਗਰਾਮ ਜਾਂ ਆਪਸੀ ਗਾਲੀ ਗਲੋਚ ਵਾਲੇ ਪ੍ਰੋਗਰਾਮ ਆ ਜਿਹੜੇ ਉਹਨਾਂ ਨੂੰ ਛੱਡ ਕੇ ਤੇ ਕੋਈ ਸੈਂਸਿਟਿਵ ਗੱਲ ਹੈ ਜਿਹੜੀ, ਕੋਈ ਅਗਾਂਹਵਾਧੂ ਗੱਲ ਹੈ ਜਿਹੜੀ, ਉਹਨੂੰ ਸੁਣ ਸਕਣ। ਸੋ ਇਹ ਉਪਰਾਲਾ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ। ਔਰ ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ 514 476 8484 ਦੇ ਉੱਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਆਪਣੀ ਗੱਲਬਾਤ ਕਰਨੀ ਆ, ਤੁਹਾਡਾ ਕੋਈ ਸੁਝਾਅ ਹੈ ਜਾਂ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਰ ਸਕਦੇ ਹੋ ਜੀ। ਔਰ ਉਸ ਤੋਂ ਇਲਾਵਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ YouTube ਦੇ ਉੱਤੇ ਜਿਹੜੇ ਮੈਸੇਜ ਹੁੰਦੇ ਨੇ ਉਹ ਵੀ ਅਸੀਂ ਨਾਲ ਦੀ ਨਾਲ ਪੜ੍ਹੀਏ, ਤੇ ਜੇ ਤੁਹਾਡਾ ਉੱਥੇ ਕੋਈ ਸਵਾਲ ਹੈ ਜਾਂ ਕੋਈ ਅਹਿਮ ਮੁੱਦਾ ਤੁਸੀਂ ਗੱਲ ਕਰਨੀ ਚਾਹੁੰਦੇ ਹੋ, ਸਾਨੂੰ ਉਹਦਾਂ ਦੀ ਵੀ ਉਡੀਕ ਰਹਿੰਦੀ ਹੈ, ਤੁਸੀਂ ਸਾਨੂੰ ਜ਼ਰੂਰ ਦੱਸੋ। ਔਰ ਪ੍ਰੋਗਰਾਮ ਦੇ ਸਪਾਂਸਰ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਅਕਾਲ ਇੰਟਰਪ੍ਰੀਟਰ ਸਰਵਿਸਿਜ਼ ਦੇ ਫੋਨ ਨੰਬਰ ਨੇ 514 770 7465, ਜਾਂ ਫਿਰ ਈਮੇਲ ਹੈ ਜੀ akalservices@hotmail.com। ਅਕਾਲ ਇੰਟਰਪ੍ਰੀਟਰ ਸਰਵਿਸਿਜ਼ ਤੁਹਾਡੀਆਂ ਜਿਹੜੀਆਂ ਸੇਵਾਵਾਂ ਕਰਦੀ ਆ, ਉਹਦੇ ਵਿੱਚ ਜੇ ਤੁਸੀਂ ਪੋਲੀਟੀਕਲ ਅਸਾਈਲਮ ਕੇਸ ਦੇ ਪੇਪਰ ਵਰਕ ਫਿਲ ਕਰਾਉਣਾ ਚਾਹੁੰਦੇ ਹੋ ਤੇ ਉਹਦੇ 'ਚ ਤੁਹਾਡੀ ਹੈਲਪ ਹੋ ਸਕਦੀ ਹੈ। ਤੁਹਾਨੂੰ ਅੰਗਰੇਜ਼ੀ ਦਾ ਗਿਆਨ ਨਹੀਂ ਤਾਂ ਅਸੀਂ ਤੁਹਾਡੇ ਪੇਪਰ ਵਰਕ ਫਿਲ ਕਰ ਸਕਦੇ ਹਾਂ। ਔਰ ਇਸ ਤੋਂ ਇਲਾਵਾ ਤੁਹਾਡੀ ਸਿਟੀਜ਼ਨਸ਼ਿਪ ਦੀ ਕੋਈ ਐਪਲੀਕੇਸ਼ਨ ਆ, ਕੋਈ PR ਕਾਰਡ ਦੀ ਐਪਲੀਕੇਸ਼ਨ ਆ, ਜਾਂ ਫਿਰ ਤੁਸੀਂ ਕੋਈ ਸਪਾਂਸਰਸ਼ਿਪ ਬਣਾਉਣੀ ਆ, ਤੇ ਜਾਂ ਪਾਸਪੋਰਟ ਦੀ, ਕੈਨੇਡੀਅਨ ਪਾਸਪੋਰਟ ਲਈ ਕੋਈ ਐਪਲੀਕੇਸ਼ਨ ਆ, ਵਰਕ ਪਰਮਿਟ ਦੀ ਐਪਲੀਕੇਸ਼ਨ ਆ, ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਵੀ ਉਹ ਜਿਹੜੇ ਅੰਗਰੇਜ਼ੀ ਦੇ ਤੁਹਾਡੇ ਫਾਰਮ ਨੇ ਉਹਨੂੰ ਤੁਹਾਡੇ ਲਈ ਜਿਹੜਾ ਤੁਹਾਨੂੰ ਨਾਲ ਬਿਠਾ ਕੇ ਆਪਾਂ ਭਰ ਦਈਏ,
ਸੋ ਜੇ ਪੋਲੀਟੀਕਲ ਅਸਾਈਲਮ ਲਈ ਤੁਸੀਂ ਚੰਗੇ ਵਕੀਲ ਲੱਭ ਰਹੇ ਹੋ ਤਾਂ ਸਾਡੇ ਸਹਿਯੋਗੀ ਨੇ ਜਿਨ੍ਹਾਂ ਦਾ ਅਸੀਂ ਆਫਿਸ ਮੌਂਟਰੀਅਲ ਦੇ ਵਿੱਚ ਟੇਕ ਕੇਅਰ ਕਰਦੇ ਹੁੰਦੇ ਜੀ, ਲਾਫਿਨਿਟੀ ਐਡਵੋਕੇਟਸ LLP। ਲਾਫਿਨਿਟੀ ਐਡਵੋਕੇਟਸ ਜਿਹੜੇ ਨੇ ਕੈਨੇਡਾ ਭਰ ਦੇ ਵਿੱਚ ਵਕਾਲਤ ਨਾਲ ਸੰਬੰਧਿਤ ਹਰ ਕਿਸਮ ਦੀਆਂ ਸੇਵਾਵਾਂ ਦਿੰਦੇ ਨੇ ਔਰ ਸਾਡੇ ਸਹਿਯੋਗੀ ਵੀ ਨੇ, ਜਿੱਥੇ ਅਸੀਂ ਇਹਨਾਂ ਦੇ ਸਹਿਯੋਗੀ ਹਾਂ ਜੀ। ਸੋ ਇਹ ਪੰਥਕ ਅਦਾਰਾ, ਸੋ ਲਾਫਿਨਿਟੀ ਜਿਹੜੇ ਐਡਵੋਕੇਟਸ ਦੇ ਵਕੀਲ ਨੇ ਬਹੁਤ ਚੰਗੇ ਵਕੀਲ ਨੇ ਔਰ ਜਿਹੜੇ ਪਚੀਦਾ ਮਾਮਲੇ ਹੁੰਦੇ ਨੇ, ਖਾਸ ਕਰਕੇ ਘਰ ਦੀਆਂ ਪ੍ਰੋਬਲਮਸ ਹੁੰਦੀਆਂ ਜਿਹੜੀਆਂ ਤੁਹਾਡੀਆਂ ਜਾਂ ਕਮਿਊਨਿਟੀ ਦੀਆਂ ਕੋਈ ਪ੍ਰੋਬਲਮਸ ਹੁੰਦੀਆਂ, ਉਹਨਾਂ ਦਾ ਹੱਲ ਆ ਜਿਹੜਾ ਤੁਹਾਨੂੰ ਅਦਾਲਤਾਂ ਦੇ ਵਿੱਚ ਲਿਜਾਣ ਤੋਂ ਪਹਿਲਾਂ ਐਜ਼ ਏ ਕਮਿਊਨਿਟੀ ਲੈਵਲ ਉਹ ਕਾਨੂੰਨ ਦੀ ਰੋਸ਼ਨੀ ਦੇ ਨਾਲ ਨਾਲ ਗੁਰਮਤ ਦੀ ਰੋਸ਼ਨੀ ਦੇ ਵਿੱਚ ਤੁਹਾਡੇ ਜਿਹੜੇ ਮਸਲੇ ਨੇ ਉਹ ਸੁਲਝਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਜੇ ਨਹੀਂ ਉਹ ਹੱਲ ਹੁੰਦੇ ਤੇ ਫਿਰ ਕਾਨੂੰਨੀ ਰਾਹ ਤਾਂ ਹੈ ਹੀ ਆ, ਸੋ ਉਹ ਵੀ ਉਹਦੇ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਨੇ। ਔਰ ਪ੍ਰੋਗਰਾਮ ਸਿਰਦਾਰੀਆਂ ਅਤੇ ਗੱਦਾਰੀਆਂ, ਇਹ ਟਾਈਟਲ ਕਿੱਥੋਂ ਆਇਆ ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਦੇ। ਇਹ ਟਾਈਟਲ ਮੇਰੇ ਜੇਨ ਦੇ ਵਿੱਚ ਆਇਆ ਜਦੋਂ ਆਹ ਇੱਕ ਵੀਡੀਓ 2 ਦਿਨ ਤੋਂ ਘੁੰਮ ਰਹੀ ਆ, ਜਿਹਦੇ ਵਿੱਚ ਭਾਈ ਅਮਰਿਤਪਾਲ ਸਿੰਘ ਜੀ ਦੀ ਮਾਤਾ ਨੂੰ ਮੌਕੇ ਦਾ ਜਿਹੜਾ ਇੱਕ ਕਰੂੜ ਪੁਲਿਸ ਵਾਲਾ ਜਿਹੜਾ DSP ਵੀ ਕਿਹਾ ਜਾ ਰਿਹਾ, ਉਹਨੂੰ SSP ਵੀ ਕਿਹਾ ਜਾ ਰਿਹਾ, ਉਹ ਬੰਦਾ ਜਿਹੜਾ ਇੱਕ ਕਮੈਂਟ ਕਰਦਾ ਅਦਾਲਤ ਦੇ ਵਿੱਚ ਜਦੋਂ ਸਿੰਘਾਂ ਦੀ ਪੇਸ਼ੀ ਹੁੰਦੀ ਹੈ, ਉਹਦੇ ਵਿੱਚ ਕਮੈਂਟ ਕਰਦਾ ਕਿ ਤੇਰੇ ਪੁੱਤ ਨੇ ਸਾਰੇ ਪੰਜਾਬ ਨੂੰ ਅੱਗ ਲਾਈ ਹੋਈ ਆ, ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾਂਦਾ। ਹੁਣ ਮੇਰੇ ਦਿਮਾਗ 'ਚ ਗੱਲ ਇਹ ਆਈ ਵੀ ਬਾਹਰ ਇਹ ਕਿਉਂ ਗਿਆ? ਕੀ ਇਹਦੀ ਡਿਊਟੀ ਸੀ ਇੰਨੀ ਗੱਲ ਕਹਿਣ ਦੀ? ਜੇ ਬੰਦਾ ਆਪਾਂ ਕਹੀਏ ਨਾ ਜੀ, ਬੰਦਾ ਆਪਣਾ ਕੋਈ ਪੁਲਿਸ ਵਾਲਾ ਜਾਂ ਕੋਈ ਹੋਰ ਸਰਕਾਰੀ ਬੰਦਾ, ਉਹ ਆਪਣੀ ਡਿਊਟੀ ਕਰ ਰਿਹਾ, ਪਰ ਇੱਥੇ ਕੀ ਇਹ ਗੱਲ ਕਹਿਣੀ ਇਹਦੀ ਡਿਊਟੀ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਆ, ਜਾਂ ਫਿਰ ਇਹ ਨਿਜ਼ਾਮ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ? ਔਰ ਇਹ ਪਹਿਲਾ ਵਾਕਿਆ ਨਹੀਂ, ਇੱਕ ਐਗਜ਼ਾਮਪਲ ਦਿੱਤੀ ਹੈ ਕਿ ਕਿਉਂ ਸਾਡੇ ਜਹਿਨ ਦੇ ਵਿੱਚ ਆਇਆ ਕਿ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ। ਇਹ ਪਹਿਲਾ ਮੌਕਾ ਨਹੀਂ ਆ। ਇਹ ਕੰਮ ਆ ਜਿਹੜਾ ਇਹ ਹਿੰਦੁਸਤਾਨ ਦੀ ਗੌਰਮੈਂਟ ਦੀ, ਭਾਰਤੀ ਹਕੂਮਤ ਦੀ, ਜਿਨ੍ਹਾਂ ਦੇ ਜਿੱਦਾਂ ਕਹਿੰਦੇ ਹੁੰਦੇ ਨਾ ਕਿ ਪੈਰਾਂ ਦੇ ਥੱਲੇ ਬਟੇਰ ਆ ਗਿਆ ਹੋਇਆ ਸਿਆਸਤ ਦਾ, ਉਹਦੇ ਚੱਲਦਿਆਂ ਕਿਵੇਂ ਉਹਨਾਂ ਨੇ ਉਸ ਕੌਮ ਨੂੰ ਜਿਹੜਾ ਸ਼ੁਰੂ ਤੋਂ ਜਲੀਲ ਕਰਨਾ ਸ਼ੁਰੂ ਕੀਤਾ, ਜਿਹੜੀ ਕੌਮ ਨੇ ਉਸ ਖਿੱਤੇ ਦੀ ਰਾਖੀ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਸੀ। ਉਸ ਕੌਮ ਨੂੰ ਇਹਨਾਂ ਦੇ ਹੱਥ ਜਦੋਂ ਇਹ ਆਜ਼ਾਦੀ ਵਾਲਾ ਨਜ਼ਰ ਬੱਟੂ ਆ ਗਿਆ ਕਿਸੇ ਨਾ ਕਿਸੇ ਭੁਲੇਖੇ ਦੇ ਨਾਲ, ਇਹਨਾਂ ਦੇ ਹੱਥ ਜਿਹੜੀ ਆ ਇੱਕ ਇਤਿਹਾਸਕ ਗਲਤੀ ਕੀਤੀ ਬ੍ਰਿਟਿਸ਼ਰਸ ਨੇ ਇਹਨਾਂ ਨੂੰ ਦੇ ਗਏ, ਤੇ ਜਿਹਦੇ ਬਾਰੇ ਜਿਹੜਾ ਉਹ ਸਰ ਵਿੰਸਟਨ ਚਰਚਿਲ ਨੇ ਅਦਾਲਤ ਦੇ ਪਾਰਲੀਮੈਂਟ, UK ਦੀ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਮਿਸਟਰ ਐਟਲੀ, ਤੂੰ ਇਹ ਕੱਖਾਂ ਤੋਂ ਹੋਲੇ ਲੋਕ ਨੇ ਜਿਨ੍ਹਾਂ ਦੇ ਹੱਥ ਪੋਲੀਟੀਕਲ ਪਾਵਰ ਦੇ ਦਿੱਤੀ ਆ, ਤੇ ਹੁਣ ਇਸ ਤੋਂ ਬਾਅਦ ਜਾਣ ਵਾਲੀਆਂ ਮਿਲੀਅਨਸ ਆਫ ਜਿਹੜੀਆਂ ਜਾਨਾਂ ਹੋਣਗੀਆਂ, ਤੂੰ ਉਹਨਾਂ ਦਾ ਜ਼ਿੰਮੇਵਾਰ ਹੋਏਗਾ। ਕਿਉਂਕਿ ਸਰ ਵਿੰਸਟਨ ਚਰਚਿਲ ਉਦੋਂ ਓਪੋਜੀਸ਼ਨ ਦੇ ਵਿੱਚ ਬੈਠਦੇ ਸੀ ਤੇ ਮਿਸਟਰ ਐਟਲੀ ਦੀ ਉਦੋਂ ਸਰਕਾਰ ਸੀ, ਤੇ ਉਹਨਾਂ ਨੂੰ ਇਹ ਗੱਲ ਉਹਨਾਂ ਨੇ ਕਹੀ ਸੀ ਕਿ ਤੂੰ ਇਹ ਮੈਨ ਆਫ ਸਟਰਾ ਨੇ, ਜਿਹੜੇ ਝੂਠੇ ਤੇ ਮਕਾਰ ਲੋਕ ਨੇ, ਇਹਨਾਂ ਦੇ ਹੱਥ ਸਿਆਸਤ ਦੀ ਜਿਹੜੀ ਚਾਬੀ ਹੈ ਉਹ ਦੇ ਚੱਲਾਂ। ਪਰ ਜਿਹੜਾ ਹੁਣ ਇਹ ਲੱਖਾਂ ਬੇਕਸੂਰ ਲੋਕਾਂ ਦਾ ਖੂਨ ਬਹਾਉਣਗੇ, ਇਹ ਖੂਨ ਜਿਹੜਾ ਤੇਰੇ ਸਿਰ ਤੇ ਹੋਏਗਾ। ਔਰ ਉਹ ਕੰਮ ਆ ਜਿਹੜਾ ਉਹ ਜ਼ਿਆਦਾ ਟਾਈਮ ਨਹੀਂ ਉਹਨੇ ਲਾਇਆ। ਸਭ ਤੋਂ ਪਹਿਲਾਂ ਇਹਨਾਂ ਨੇ ਟਾਰਗੇਟ ਕੀਤਾ ਸਿੱਖ ਕੌਮ ਨੂੰ। ਜਦੋਂ 10 ਅਕਤੂਬਰ 1947, ਹੁਣ ਇਹ ਨੋਟ ਕਰਨ ਵਾਲੀ ਗੱਲ ਆ ਵੀ 3 ਮਹੀਨੇ ਵੀ ਪੂਰੇ ਨਹੀਂ ਹੋਏ। ਸੋ 15 ਅਗਸਤ ਨੂੰ ਸੋ ਕਾਲਡ ਟ੍ਰਾਂਸਫਰ ਆਫ ਪਾਵਰ ਹੁੰਦਾ, ਜਿਹਨੂੰ ਆਜ਼ਾਦੀ ਕਹਿ ਦਿੰਦੇ ਆ। ਹੈ ਤਾਂ ਵੈਸੇ ਉਹ ਦਾਸਤਾਨ ਬੜੀ ਵੱਡੀ, ਉਹ ਸਾਰੇ ਖਿੱਤੇ ਦੇ ਲੋਕ ਦੇ ਜਿਹੜੇ ਇੱਕ ਵਾਰ ਫੇਰ ਇੱਕ ਜ਼ਾਲਮ ਹਕੂਮਤ ਦੇ ਹੱਥੋਂ, ਇੱਕ ਜ਼ਾਲਮ ਕੌਮ ਦੇ ਹੱਥੋਂ ਜਿਹੜੇ ਗੁਲਾਮ ਕਰ ਦਿੱਤੇ ਗਏ। ਸੋ 10 ਅਕਤੂਬਰ 1947 ਨੂੰ 3 ਮਹੀਨੇ ਵੀ ਪੂਰੇ ਨਹੀਂ ਹੋਏ ਸੀ ਜਦੋਂ ਉਹਨਾਂ ਨੇ ਫਰਮਾਨ ਜਾਰੀ ਕਰਤਾ ਸੀ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਚੰਦੂ ਲਾਲ ਤ੍ਰਿਵੇਦੀ ਦੀ ਉਦੋਂ ਸਰਕਾਰ ਸੀ, ਔਰ ਮਹਾ ਪੰਜਾਬ ਜਿਹੜਾ ਉਦੋਂ ਹੁੰਦਾ ਸੀ, ਜਿਹੜਾ 35% ਪੰਜਾਬ ਜਿਹੜਾ ਇਧਰਲੇ ਪਾਸੇ ਜਾਨੀ ਕਿ ਚੜ੍ਹਦੇ ਪਾਸੇ ਰਹਿ ਗਿਆ ਸੀ। ਸੋ ਸਿੱਖ ਜਿਹੜੇ ਆਪਣੀਆਂ ਜ਼ਮੀਨਾਂ ਜਾਇਦਾਦਾਂ, ਆਪਣਾ ਵਿਰਸਾ, ਆਪਣੀਆਂ ਸਰਦਾਰੀਆਂ, ਆਪਣਾ ਸਾਰਾ ਕੁਝ ਛੱਡ ਕੇ ਉਸ ਪਾਸਿਓਂ ਲਹਿੰਦੇ ਪਾਸਿਓਂ ਚੜ੍ਹਦੇ ਪਾਸੇ ਵੱਲ ਇਸ ਉਮੀਦ ਦੇ ਵਿੱਚ ਆਏ ਜਿਵੇਂ ਉਹਨਾਂ ਨੂੰ ਜਚਾ ਦਿੱਤਾ ਗਿਆ ਸੀ ਲੀਡਰਾਂ ਵੱਲੋਂ ਸਪੀਚਸ ਕਰ ਕਰਕੇ, ਭੜਕਾਊ ਭਾਸ਼ਣ ਦੇ ਕੇ, ਤੇ ਕੁਝ ਸਾਡੇ ਆਪਣੇ ਬੰਦੇ ਜਿਹੜੇ ਹੱਥ ਠੋਕੇ ਬਣ ਜਾਂਦੇ ਨੇ ਉਸ ਵਕਤ ਹਕੂਮਤਾਂ ਦਾ,
ਉਹਨਾਂ ਨੇ ਜਚਾ ਦਿੱਤਾ ਸੀ। ਇੱਕ ਗੱਲ ਉਹਨਾਂ ਨੇ ਜਚਦੀ ਕਰ ਦਿੱਤੀ ਸੀ ਸਿੱਖਾਂ ਦੇ ਮਨਾਂ ਦੇ ਵਿੱਚ ਕਿ ਸਾਡਾ ਧਰਮ ਇੱਧਰ ਸੁਰੱਖਿਅਤ ਰਹਿ ਸਕਦਾ, ਔਰ ਉਸ ਆਸ ਤੇ ਪਾਣੀ ਫਿਰਨ ਨੂੰ 3 ਮਹੀਨੇ ਨਹੀਂ ਲੱਗੇ। ਸੋ ਤੇ ਅਗਸਤ 15 ਨੂੰ ਸੋ ਕਾਲਡ ਇਹਨਾਂ ਦੀ ਆਜ਼ਾਦੀ ਹੁੰਦੀ ਆ। ਸਤੰਬਰ ਤੇ ਅਕਤੂਬਰ, ਮਾਫ ਕਰਨਾ 3 ਮਹੀਨੇ ਬਹੁਤ ਜ਼ਿਆਦਾ ਨੇ, ਇਹ ਤਾਂ 2 ਮਹੀਨੇ ਵੀ ਪੂਰੇ ਨਹੀਂ ਹੋਏ। ਸੋ 10 ਅਕਤੂਬਰ 1947 ਨੂੰ ਇਹ ਫਰਮਾਨ ਜਿਹੜਾ ਪੈਪਸੂ ਸਟੇਟ ਸੀ, ਜਿਹੜੀ ਮਹਾ ਪੰਜਾਬ ਜਿਹੜਾ ਇਧਰਲੇ ਪਾਸੇ ਰਹਿ ਗਿਆ ਸੀ, ਉਹਦੇ ਡੀਸੀਜ਼ ਨੂੰ, ਡਿਪਟੀ ਕਮਿਸ਼ਨਰ ਨੂੰ, ਚੰਦੂ ਲਾਲ ਤ੍ਰਿਵੇਦੀ ਦੀ ਸਰਕਾਰ ਨੇ ਇਹ ਜਿਹੜਾ ਸਰਕੂਲਰ ਜਾਰੀ ਕਰ ਦਿੱਤਾ ਸੀ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਨੇ, ਲਾਈਕ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ, ਤੇ ਇਹਨਾਂ ਨੂੰ ਜਿਹੜਾ ਉਹ ਨੱਥ ਪਾਈ ਜਾਵੇ, ਇਹਨਾਂ ਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਤੇ ਉਸ ਵਕਤ ਸਰਦਾਰੀਆਂ ਤੇ ਗੱਦਾਰੀਆਂ ਦੀ ਅਸੀਂ ਗੱਲ ਕੀਤੀ ਹੈ, ਇੱਕੋ ਇੱਕ ਡੀਸੀ ਸਿੱਖਾਂ ਦਾ ਸਰਦਾਰ ਕਪੂਰ ਸਿੰਘ ICS, ਜਿਹੜੇ ਉਸ ਵਕਤ ਸ਼ਿਮਲੇ ਦੇ ਜਿਹੜੇ ਡੀਸੀ ਸਨ। ਸ਼ਿਮਲਾ ਉਸ ਵਕਤ ਪੰਜਾਬ ਦੀ ਰਾਜਧਾਨੀ ਸੀ। ਸੋ ਸ਼ਿਮਲੇ ਦੇ ਡੀਸੀ ਸਨ, ਉਹਨਾਂ ਨੇ ਇਸ ਗੱਲ ਦੇ ਉੱਤੇ ਰਿਟੈਲੀਏਟ ਕੀਤਾ। ਇੱਕ ਲੰਬੀ ਲੜਾਈ, ਫਿਰ ਇੱਕ ਲੰਬੀ ਦਾਸਤਾਨ ਹੈ ਕਿਵੇਂ ਉਹਨਾਂ ਨੂੰ ਫਿਰ ਖੱਜਲ ਕੀਤਾ ਗਿਆ ਤੇ ਆਪਣੇ ਹੀ ਬੰਦੇ ਲੱਭੇ ਗਏ ਜਿਨ੍ਹਾਂ ਰਾਹੀਂ ਉਹਨਾਂ ਦੀ ਉਸ ਮੂਵਮੈਂਟ ਨੂੰ ਜਿਹੜਾ ਉਹ ਇੱਕ ਤਰਫਾ ਬਣਾਇਆ ਗਿਆ। ਉਹ ਸਾਰੀ ਜ਼ਿੰਦਗੀ ਸਿੱਖਾਂ ਨੂੰ ਸਮਝਾਉਂਦੇ ਰਹੇ ਕਿ ਸਿੱਖੋ, ਤੁਸੀਂ ਬਚ ਜਾਓ ਇਸ ਸਰਕਾਰ ਦੇ ਸਰਕਾਰੀ ਫਰਮਾਨਾਂ ਤੋਂ, ਤੁਸੀਂ ਇੱਕ ਅਨਹੋਣੀ ਸਥਿਤੀ ਦੇ ਵਿੱਚ ਪਾ ਦਿੱਤੇ ਗਏ ਹੋ। ਇੱਕ ਜਿੱਧਰ ਨੂੰ ਤੁਸੀਂ ਜਾ ਰਹੇ ਹੋ ਹੁਣ ਇਹਨਾਂ ਨਾਲ ਸਮਝੌਤਾ ਬਹੁ ਨੀਤੀਆਂ ਕਰਕੇ, ਅਕਾਲੀਆਂ ਨੂੰ, ਜਿਹੜੇ ਸੋ ਕਾਲਡ ਅਕਾਲੀ ਨੇ ਜਿਨ੍ਹਾਂ ਦਾ ਇੱਕ ਲੰਬਾ ਇਤਿਹਾਸ ਰਿਹਾ ਸੀ ਕੁਰਬਾਨੀਆਂ ਦਾ, ਉਹਨਾਂ ਨੂੰ ਵੀ ਉਹ ਸਮਝਾਉਂਦੇ ਰਹੇ। ਪਰ ਅਫਸੋਸ ਕਿ ਉਸ ਵਕਤ ਬਲਦੇਵ ਸਿੰਘ ਵਰਗੇ ਜਿਹੜੇ ਸਿੱਖਾਂ ਦੇ ਨੁਮਾਇੰਦੇ, ਜਿਹੜੇ ਸਿਰਫ ਮਨਿਸਟਰੀਆਂ ਦੇ ਉੱਤੇ ਵਿਕ ਗਏ ਤੇ ਸਾਰੀ ਦੀ ਸਾਰੀ ਕੌਮ ਨੂੰ ਜਿਹੜਾ ਉਹਨਾਂ ਨੇ ਇੱਕ ਅੰਧਕਾਰ ਦੇ ਵਿੱਚ, ਇੱਕ ਹਨੇਰੇ ਫਿਊਚਰ ਦੇ ਵਿੱਚ ਸਿੱਟ ਦਿੱਤਾ, ਫਿਰ ਜਿਹੜੀ ਅੱਗੇ ਚੱਲ ਕੇ ਨਸਲਕੁਸ਼ੀਆਂ ਦਾ ਰੂਪ ਜਿਹੜਾ ਉਹ ਧਾਰਨ ਕਰ ਗਈ। ਸੋ ਸਾਡੇ ਮਹਿਮਾਨ ਅੱਜ ਭਾਈ ਜਸਪਾਲ ਸਿੰਘ ਜੀ UK ਤੋਂ ਸਾਡੇ ਨਾਲ ਜੁੜੇ ਨੇ। ਭਾਈ ਜਸਪਾਲ ਸਿੰਘ ਦੀ ਜਰਨਲਿਸਟ ਨੇ, ਫਿਲਾਸਫਰ ਨੇ, ਰਾਈਟਰ ਨੇ ਤੇ ਇਹ ਸਿੱਖ ਚਿੰਤਕ ਵੀ ਨੇ। ਸੋ ਇਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹਮੇਸ਼ਾ ਇਹ ਸਾਡੇ ਨਾਲ ਜਿਹੜਾ ਉਹ ਸ਼ਾਮਲ ਹੁੰਦੇ ਨੇ, ਸਾਡੀ ਬੇਨਤੀ ਪ੍ਰਵਾਨ ਕਰਦੇ ਨੇ ਔਰ ਸਾਡੇ ਨਾਲ ਜੁੜਦੇ ਨੇ। ਸੋ ਅੱਜ ਵੀ ਇਸ ਸਾਰੀ ਗੱਲਬਾਤ ਦੇ ਉੱਤੇ ਅਸੀਂ ਇਹ ਟਾਕ ਕਰਾਂਗੇ ਤੇ ਤੁਸੀਂ ਵੀ ਕਾਲਾਂ ਕਰ ਲਿਓ। ਸਕਰੀਨਾਂ ਦੇ ਉੱਤੇ ਤੁਹਾਡੇ ਨੰਬਰ ਨੇ 514 476 8484। ਸੋ ਅਸੀਂ ਸਰਦਾਰ ਜਸਪਾਲ ਸਿੰਘ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹੋਇਆਂ ਫਤਿਹ ਅਰਜ ਕਰਦੇ ਹਾਂ। ਭਾਈ ਜਸਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਮਨਵੀਰ ਸਿੰਘ ਜੀ, ਆਪ ਜੀ ਨੂੰ ਅਤੇ TV 84 ਦੇ ਪ੍ਰਬੰਧਕਾਂ ਨੂੰ ਅਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਸਪਾਲ ਸਿੰਘ ਜੀ, ਕਾਫੀ ਲੰਬੀ ਇੰਟਰੋ ਮੈਂ ਕਰ ਗਿਆ ਪ੍ਰੋਗਰਾਮ ਦੀ। ਸੋ ਇਸ ਦੇ ਉੱਤੇ ਤੁਹਾਡਾ ਮੁੱਢਲਾ ਵਿਚਾਰ, ਇਹ ਜਿਹੜਾ ਟਾਈਟਲ ਆਪਾਂ ਰੱਖਿਆ ਸਰਦਾਰੀਆਂ ਅਤੇ ਗੱਦਾਰੀਆਂ, ਇਹਦੇ ਬਾਰੇ ਮੁੱਢਲੇ ਸ਼ਬਦ ਕੀ ਨੇ ਤੁਹਾਡੇ? ਫਿਰ ਆਪਾਂ ਉਹਨਾਂ ਸ਼ਖਸੀਅਤਾਂ ਦੀ ਗੱਲ ਕਰਾਂਗੇ ਜਿਹੜੇ ਸਰਦਾਰੀਆਂ ਜਿਹੜੀਆਂ ਜਿਨ੍ਹਾਂ ਨੇ ਨਿਭਾ ਦਿੱਤੀਆਂ, ਤੇ ਉਹਨਾਂ ਦੀ ਵੀ ਗੱਲ ਕਰਾਂਗੇ ਜਿਹੜੇ ਗੱਦਾਰੀਆਂ ਕਰਕੇ ਸਾਡੀ ਗੁਲਾਮੀ ਨੂੰ ਹੋਰ ਪੱਕਾ ਜਿਨ੍ਹਾਂ ਨੇ ਕੀਤਾ ਤੇ ਅੱਗਿਓਂ ਵੀ ਕਰਨ ਦਾ ਯਤਨ ਕਰ ਰਹੇ ਨੇ ਜੀ। ਹਾਂਜੀ, ਦੇਖੋ ਜੀ, ਮੁੱਢਲੇ ਰੂਪ ਵਿੱਚ ਤਾਂ ਮੈਂ ਇਹ ਗੱਲ ਕਹੂੰਗਾ ਬਈ ਜਿਹੜਾ ਪੰਜਾਬ ਆ ਨਾ, ਇਹ ਹਮੇਸ਼ਾ ਹੀ ਸਰਦਾਰ ਰਿਹਾ ਹੈਗਾ ਜੀ। ਤੇ ਇਸ ਸਰਦਾਰੀ ਨੇ ਹੀ ਜਿਹੜਾ ਇੰਡੀਅਨ ਸਬ ਕੰਟੀਨੈਂਟ ਹੈਗਾ ਉਹਦੀ ਇੱਜ਼ਤ ਨੂੰ, ਉਹਦੀ ਮਾਣ ਮਰਿਆਦਾ ਨੂੰ, ਉਹਦੇ ਇਤਿਹਾਸ ਨੂੰ ਅਤੇ ਉਹਦੇ ਸੱਭਿਆਚਾਰ ਨੂੰ ਬਚਾਈ ਰੱਖਿਆ ਹੈਗਾ। ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਵਾਲੀ ਗੱਲ ਆਪਾਂ ਸਾਰੇ ਜਾਣਦੇ ਹੈਗੇ ਆ। ਜੇ ਆਪਾਂ 323 BC ਦੀ ਗੱਲ, 323 AD ਦੀ ਗੱਲ ਕਰੀਏ, ਜਦੋਂ ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ, ਦਰਰਾ ਖੈਬਰ ਨੂੰ ਪਾਰ ਕੀਤਾ, ਉਸ ਵੇਲੇ ਲੈ ਕੇ ਰਾਜਾ ਪੋਰਸ ਨੇ ਉਹਦਾ ਮੁਕਾਬਲਾ ਕੀਤਾ ਤੇ ਉਦੋਂ ਬਾਅਦ ਲੜਾਈ ਲਗਾਤਾਰ ਚੱਲਦੀ ਰਹੀ ਹੈ। ਪਹਿਲਾਂ ਆਰੀਅਨ ਆਏ, ਫਿਰ ਹੋਰ ਵੱਖ-ਵੱਖ ਲੋਕ ਵੱਖ-ਵੱਖ ਖਿੱਤਿਆਂ ਤੋਂ ਪੰਜਾਬ ਇੰਡੀਆ ਦੇ ਵਿੱਚ ਆਉਂਦੇ ਰਹੇ ਆ। ਤੇ ਇਹ ਸਾਡੀ ਇਹ ਜਿਹੜਾ, ਕਿਉਂਕਿ ਪੰਜਾਬ ਨੂੰ 2 ਰਾਹ ਪੈਂਦੇ ਆ। ਇੱਕ ਰਾਹ ਹੈਗਾ ਦਰਰਾ ਖੈਬਰ ਦਾ ਜਿਹੜਾ ਪੱਛਮ ਤੋਂ ਆਉਂਦਾ ਹੈਗਾ, ਤੇ ਦੂਜਾ ਹੈਗਾ ਆ ਦਿੱਲੀ ਜਿਹੜਾ ਹਿੰਦੁਸਤਾਨ ਤੋਂ ਪੰਜਾਬ ਨੂੰ ਆਉਂਦਾ ਹੈਗਾ। ਤੇ ਹਮੇਸ਼ਾ ਹੀ ਪੰਜਾਬ ਨੇ ਆਪਣਾ ਮੋਹਰੀ ਤੇ ਗਾੜੀ ਰਾਹ ਜਿਹੜਾ ਹੈਗਾ ਉਹ ਬਹਾਦਰੀ ਵਾਲਾ, ਯੋਧਿਆਂ ਵਾਲਾ, ਸੂਰਮਿਆਂ ਵਾਲਾ ਇਹ ਰਾਹ ਲਿਆ ਹੈਗਾ। ਤੇ ਉਹਨਾਂ ਦੁਸ਼ਟਾਂ ਦਾ, ਉਹਨਾਂ ਦੇ ਹਮਲਾਵਰਾਂ ਦਾ ਹਮੇਸ਼ਾ ਹੀ ਡਟ ਕੇ ਮੁਕਾਬਲਾ ਕੀਤਾ ਹੈਗਾ। ਅੱਜ ਫੇਰ ਮੁੜ ਕੇ ਅਸੀਂ ਉਸੇ ਰਾਹ ਉੱਤੇ ਪੈ ਚੁੱਕੇ ਹੈਗੇ ਆ। ਪਰ ਹਮੇਸ਼ਾ ਹੀ ਪੰਜਾਬ ਇੱਕ ਉਹ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਆ ਕਿ ਉਹ ਮਛਰਿਆ ਹੋਇਆ ਵਿਹੜਾ ਆ,
ਜੀ ਜਿਹਨੂੰ ਕੋਈ ਆਮ ਇਨਸਾਨ ਜਾਂ ਕੋਈ ਆਮ ਕੌਮ ਨਹੀਂ ਉਹਦੇ ਸਿੰਘਾਂ ਨੂੰ ਫੜ ਸਕਦੀ। ਅਸੀਂ ਹਮੇਸ਼ਾ ਹੀ ਉਹਨਾਂ ਲੋਕਾਂ ਨੂੰ ਜੀ। ਭਾਈ ਜਸਪਾਲ ਸਿੰਘ ਜੀ, ਤੁਹਾਡਾ ਕੋਈ ਗਲਿਚ ਆ, ਆਵਾਜ਼ ਬੰਦ ਹੋਈ ਸੀ। ਹਾਂਜੀ ਅੱਛਾ, ਹੁਣ ਕਿੱਦਾਂ ਆਉਂਦੀ ਆ? ਜੀ, ਹੁਣ ਠੀਕ ਆ। ਹਾਂਜੀ ਕੋਈ ਆਇਆ ਸੀ ਮੇਰਾ ਖਿਆਲ। ਤੇ ਇਸ ਕਰਕੇ ਮਤਲਬ ਜਿਹੜਾ ਪੰਜਾਬ ਆ ਤਾਂ ਹਮੇਸ਼ਾ ਹੀ ਬਹਾਦਰੀ ਜੋ ਸਾਡਾ ਸਾਨੂੰ ਇਸ ਚੀਜ਼ ਉੱਤੇ ਮਾਣ ਆ ਵੀ ਇਹ ਮਾਵਾਂ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਉਹ ਪਿਛਲੇ ਜਿਹਨੂੰ ਏਨਸ਼ੀਅੰਟ ਇੰਡੀਅਨ ਹਿਸਟਰੀ ਕਹਿੰਦੇ ਆ ਜਾਂ ਇੰਡੀਅਨ ਜਾਂ ਪੰਜਾਬੀ ਹਿਸਟਰੀ ਕਹਿੰਦੇ ਹੈਗੇ ਆ, ਉਦੋਂ ਤੋਂ ਲਗਾਤਾਰ ਅੱਜ ਤੱਕ ਪੰਜਾਬ ਦੇ ਵਿੱਚ ਬਹਾਦਰ ਯੋਧੇ ਹੋਏ ਆ। ਪਰ ਨਾਲ ਦੀ ਨਾਲ ਜਿਹੜੇ ਗਦਾਰ ਆ, ਜਿਹੜੇ ਵਿਰੋਧੀ ਆ, ਉਹ ਤਾਂ ਹਰੇਕ ਕੌਮ ਦੇ ਵਿੱਚ ਹੈਗੇ ਆ ਜੀ। ਹਰੇਕ ਕੌਮ ਦੇ ਵਿੱਚ ਹੈਗੇ ਆ, ਹਰੇਕ ਦੇਸ਼ ਦੇ ਵਿੱਚ ਹੈਗੇ ਆ। ਪਰ ਇੰਨਾ ਫਰਕ ਜ਼ਰੂਰ ਹੈਗਾ, ਜਿਨ੍ਹਾਂ ਲੋਕਾਂ ਨੇ, ਜਿਨ੍ਹਾਂ ਕੌਮਾਂ ਨੇ, ਜਿਨ੍ਹਾਂ ਸਰਕਾਰਾਂ ਨੇ ਜਾਂ ਉਹਨਾਂ ਗਦਾਰਾਂ ਨੂੰ ਨੱਥ ਪਾਈ ਹੈਗੀ ਆ, ਉਹ ਸਾਨੂੰ ਦੀਦੇ ਨਹੀਂ ਹੈਗੇ। ਜੀ। ਜਿਹੜੇ ਖੁੱਲ੍ਹੇ ਛੱਡ ਦਿੱਤੇ ਗਏ ਗਦਾਰ, ਉਹਨਾਂ ਵਿੱਚ ਇੱਕ ਸਿੱਖ ਕੌਮ ਆਉਂਦੀ ਹੈਗੀ ਆ ਕਿ ਅਸੀਂ ਇਹਨਾਂ ਨੂੰ ਕੰਟਰੋਲ ਨਹੀਂ ਕਰ ਸਕੇ ਪਿਛਲੇ ਸਮਿਆਂ ਤੋਂ ਲੈ ਕੇ ਅੱਜ ਤੱਕ। ਜੀ। ਤੇ ਉਹ ਹਮੇਸ਼ਾ ਹੀ ਸਾਡੇ ਉੱਤੇ ਸਿਰ ਤੋਂ ਚੜ੍ਹ ਕੇ ਉਹ ਪੰਜਾਬ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਜਿਹੜੀ ਸਵਾਰਥ ਆ ਉਹਨੂੰ ਨਿਭਾਉਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹੈਗੇ ਆ। ਪਰ ਕਦੇ ਵੀ ਉਹ ਕਾਮਯਾਬ ਨਹੀਂ ਹੋਏ ਹੈਗੇ। ਜੇ ਆਪਾਂ ਮੁਗਲਾਂ ਤੋਂ ਲੈ ਕੇ ਅੱਜ ਤੱਕ ਦੀ ਹਿਸਟਰੀ ਨੂੰ ਦੇਖੀਏ, ਜਦ ਤੋਂ ਖਾਲਸਾ ਪੈਦਾ ਹੋਇਆ ਹੈਗਾ, ਖਾਲਸਾ ਪੰਥ ਨੇ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈਗਾ। ਸੋ ਇਹ ਜਿਹੜੀ ਸਰਦਾਰੀਆਂ ਤੇ ਗਦਾਰੀਆਂ ਹੈਗੀਆਂ, ਇਹ ਨਾਲ ਨਾਲ ਚੱਲਦੀਆਂ ਹੈਗੀਆਂ ਤੇ ਸਾਨੂੰ ਉਹਦੇ ਉੱਤੇ ਕੰਟਰੋਲ ਕਰਨ ਦੀ ਲੋੜ ਹੈਗੀ ਆ। ਤੇ ਆਪਾਂ ਇਹਨੂੰ ਗਾਹਾਂ ਗੱਲ ਜਿਹੜੀ ਹੈਗੀ ਗੱਲੇ ਅੱਗੇ ਵਧਾਉਂਦੇ ਤੁਰੇ ਜਾਵਾਂਗੇ। ਬਿਲਕੁਲ ਜੀ। ਕਾਲ ਇੱਕ ਮਿਸ ਹੋਈ ਆ, ਇਹਨਾਂ ਦਾ ਲਾਸਟ ਨੰਬਰ ਸਨ 5247। ਤੇ ਇਹ ਵੀਰ ਜੇ ਗੱਲ ਸੁਣਦੇ ਆ ਤਾਂ ਸਾਨੂੰ 5-7 ਮਿੰਟ ਹੋਰ ਦੇ ਦਿਓ ਤੇ ਫਿਰ ਅਸੀਂ ਤੁਹਾਡੀਆਂ ਕਾਲਾਂ ਜ਼ਰੂਰ ਲਵਾਂਗੇ। ਜਿਹਨੇ ਵੀ ਵੀਰ ਨੇ, ਤੁਹਾਡਾ ਆਪਣਾ ਪ੍ਰੋਗਰਾਮ ਆ ਔਰ ਬਾਹਲਾ ਜ਼ਿਆਦਾ ਇਹ ਅਸੀਂ ਫਾਰਮੈਲਿਟੀ 'ਚ ਵੀ ਨਹੀਂ ਪੈਂਦੇ, ਇੱਕ ਕੈਜੂਅਲ ਜੀ ਟਾਕ ਆ ਜਿਹੜੀ ਉਹ ਅਸੀਂ ਕਰ ਰਹੇ ਹਾਂ। ਸੋ ਇਹ ਨਾ ਸੋਚਿਓ ਕਿ ਕਦੀ ਕਿਸੇ ਨੇ ਪ੍ਰੋਗਰਾਮ ਤੇ ਗੱਲ ਨਹੀਂ ਕੀਤੀ ਜਾਂ ਤੁਹਾਨੂੰ ਕੋਈ ਝਾਕਾ, ਇਦਾਂ ਦੀ ਕੋਈ ਗੱਲ ਨਹੀਂ। ਆਪਾਂ ਜਿੱਦਾਂ ਆਪਸ ਦੇ ਵਿੱਚ ਗੱਲਬਾਤ ਕਰਦੇ ਹਾਂ ਉਸੇ ਤਰ੍ਹਾਂ ਅਸੀਂ ਪ੍ਰੋਗਰਾਮ ਨੂੰ, ਇਹਦਾ ਨਾਂ ਵੀ ਆਪਾਂ ਦਿਲ ਦੀਆਂ ਗੱਲਾਂ ਇਸ ਲਈ ਰੱਖਿਆ ਕਿ ਜ਼ਿਆਦਾ ਫਾਰਮਲ ਨਹੀਂ ਆਪਾਂ ਹੋਣਾ। ਜਿੱਦਾਂ ਆਪਾਂ ਘਰ 'ਚ ਬੈਠੇ ਚਾਰ ਭਰਾ ਗੱਲ ਕਰਦੇ ਆ ਤੇ ਇਹ ਪੰਥ ਦੀਆਂ ਹੋਣੀਆਂ ਅਣਹੋਣੀਆਂ, ਇਹਨਾਂ ਦੀ ਗੱਲ ਆਪਾਂ ਜਿਹੜਾ ਉਸੇ ਤਰੀਕੇ ਦੇ ਨਾਲ, ਕੈਜੂਅਲ ਤਰੀਕੇ ਦੇ ਨਾਲ ਆਪਾਂ ਕਰਦੇ ਆ। ਸੋ ਸਾਡੇ ਕੋਲ ਵੀ ਜੇ ਕੋਈ ਡੇਟ, ਕੋਈ ਸਮਾਂ, ਕੋਈ ਦੱਸਣ 'ਚ ਇਦਾਂ ਦੀ ਗਲਤੀ ਹੋ ਜਾਵੇ ਜਦ ਤਾਂ ਸਾਨੂੰ ਪਹਿਲਾਂ ਹੀ ਅਸੀਂ ਦੱਸ ਦਿੰਦੇ ਹਾਂ ਵੀ ਮਾਫ ਕਰਿਓ। ਤੇ ਭਾਈ ਜਸਪਾਲ ਸਿੰਘ ਜੀ ਤਾਂ ਜਿਹੜੇ ਨੇ ਉਹ ਕਾਫੀ ਜਿਹੜਾ ਕਹਿ ਲਓ ਵੀ ਲੰਮੇ ਸਮੇਂ ਤੋਂ ਇਸ ਸੰਘਰਸ਼ ਨਾਲ ਜੁੜੇ ਹੋਏ ਨੇ, ਕਾਫੀ ਪਕੜ ਵੀ ਉਹਨਾਂ ਦੀ। ਪਰ ਮੇਰੇ ਤੋਂ ਕੋਈ ਨਾ ਕੋਈ ਗਲਤੀ ਜਿਹੜੀ ਆ ਹੋ ਸਕਦੀ ਆ ਤੇ ਮੈਂ ਉਹਦਾ ਪਹਿਲਾਂ ਹੀ ਖਿਮਾ ਦਾ ਜੱਜ ਚੱਕਿਆ। ਤੇ ਭਾਈ ਜਸਪਾਲ ਸਿੰਘ ਜੀ, ਜਰਾਈਮ ਪੇਸ਼ਾ ਕੌਮ ਦਾ ਜਿਹੜਾ ਲਕਬਾ ਉਹ ਦੇ ਦਿੱਤਾ ਗਿਆ ਸੀ 10 ਅਕਤੂਬਰ 1947 ਨੂੰ। ਜੀ। ਹਾਂਜੀ। ਤੇ ਹੈਰਾਨਗੀ ਦੀ ਗੱਲ ਇਹ ਆ ਕਿ ਉਸ ਵਕਤ ਜਿਹੜਾ ਬਲਦੇਵ ਸਿੰਘ ਪੱਟ ਲਿਆ ਸੀ ਨਹਿਰੂ ਨੇ, ਜਿਹਨੇ ਸਿੱਖਾਂ ਦੀਆਂ ਬੇੜੀਆਂ ਦੇ ਵਿੱਚ ਵੱਟੇ ਪਾਏ ਸਿਰਫ ਇੱਕ ਮਿਨਿਸਟਰੀ ਲੈਣ ਦੇ ਲਈ। ਹਾਂਜੀ। ਇੱਕ ਪਾਸੇ ਉਹ ਸੀ ਜਿਹੜਾ ਅੱਜ ਘৃਣਾ ਦਾ ਪਾਤਰ ਬਣਿਆ ਬੈਠਾ। ਹੋ ਸਕਦਾ ਉਹਨੇ ਉਸ ਵਕਤ ਆਪਣੀਆਂ ਫੈਕਟਰੀਆਂ ਬਚਾ ਲਈਆਂ ਹੋਣ, ਜ਼ਮੀਨ ਦਾ ਜਾਇਦਾਦ ਉਹਦੀ ਜਿਹੜੀ ਬਾਹਰਲੇ ਸੂਬਿਆਂ ਸੀ ਪੰਜਾਬ ਤੋਂ ਉਹ ਬਚਾ ਲਈ ਹੋਵੇ, ਉਹਨੇ ਮਿਨਿਸਟਰੀ ਵੀ ਭੋਗ ਲਈ। ਪਰ ਅੱਜ ਜਦੋਂ ਅਸੀਂ ਗੱਲ ICS ਸਰਦਾਰ ਕਪੂਰ ਸਿੰਘ ਦੀ ਕਰਦੇ ਆ ਤੇ ਉਦੋਂ ਇਹ ਜਿਹੜਾ ਬਲਦੇਵ ਸਿੰਘ ਆ ਬੜਾ ਬੌਣਾ ਲੱਗਣ ਲੱਗ ਪੈਂਦਾ। ਜੀ ਜੀ ਜੀ। ਤੋਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਵਾਰ ਜਿਹੜਾ ਸਰਦਾਰ ਬਲਦੇਵ ਸਿੰਘ ਆ, ਉਹਨਾਂ ਦਾ ਭਤੀਜਾ, ਉਹ ਸ਼੍ਰੋਮਣੀ ਅਕਾਲੀ ਦਲ ਦਾ ਵੀ ਚੰਗਾ ਸਰਕਾਰ ਦਾ ਪੰਥਕ ਉਹਨੂੰ ਲੀਡਰ ਮੰਨਿਆ ਜਾਂਦਾ ਰਿਹਾ ਹੈਗਾ। ਮੈਨੂੰ ਉਹਦਾ ਨਾਂ ਭੁੱਲ ਗਿਆ ਹੈਗਾ, ਕਾਫੀ ਪਪੂਲਰ ਰਿਹਾ ਉਹਦਾ ਨਾਂ ਜੀ। ਬਾਦਲ ਦਾ ਵਿਰੋਧੀ ਰਿਹਾ ਹੈਗਾ, ਬਾਦਲ ਗਰੁੱਪ ਦਾ। ਤੇ ਕਿਸੇ ਨੇ ਫੇਸਬੁੱਕ ਦੇ ਉੱਤੇ ਪਾ ਦਿੱਤਾ ਸੀਗਾ ਵੀ ਜਿਹੜਾ ਬਲਦੇਵ ਸਿੰਘ ਸੀਗਾ ਉਹ ਗਦਾਰ ਸੀ ਕੌਮ ਦਾ, ਤੇ ਇਹਨਾਂ ਨੇ ਕੌਮ ਨੂੰ ਗੁਲਾਮ ਬਣਾਇਆ ਹੈਗਾ। ਤਾਂ ਉਹਨੇ ਬੜਾ ਚੀਜ਼ ਦਾ ਇਤਰਾਜ਼ ਕੀਤਾ ਤੇ ਗੱਲਾਂ ਕਰਦੇ ਕਰਦੇ ਇੰਟਰਵਿਊ ਦੇ ਵਿੱਚ ਉਹਨੇ ਗੱਲ ਕਹੀ ਬਈ ਬਲਦੇਵ ਸਿੰਘ ਇੱਕ ਅਸੀਂ ਸਧਾਰਨ ਫੈਮਿਲੀ ਸੀਗੀ ਤੇ 1937 ਦੇ ਵਿੱਚ ਪਹਿਲੀ ਵਾਰ ਬਲਦੇਵ ਸਿੰਘ ਹੁਣੀ
MLA ਬਣੇ ਪੰਜਾਬ ਦੇ, ਸੰਯੁਕਤ ਪੰਜਾਬ ਦੇ। ਜੀ ਤੇ ਉਹ ਤੋਂ ਬਾਅਦ ਉਹ ਮਿਨਿਸਟਰ ਬਣ ਗਏ 39 ਦੇ ਵਿੱਚ। ਤੇ ਆਉਂਦੇ 3 ਸਾਲਾਂ ਦੇ ਵਿੱਚ 39 ਤੋਂ ਲੈ ਕੇ ਮਤਲਬ 1939 ਤੋਂ ਲੈ ਕੇ 1942 ਤੱਕ ਬਲਦੇਵ ਸਿੰਘ ਨੇ ਮਿਨਿਸਟਰ ਰਹਿੰਦਿਆਂ ਹੋਇਆਂ 13 ਕੰਪਨੀਆਂ ਬਣਾਈਆਂ। ਜੀ 13 ਕੰਪਨੀਆਂ ਨੇ, ਜਿੱਦਾਂ ਤੁਸੀਂ ਗੱਲ ਕੀਤੀ ਵੀ ਉਹਨਾਂ ਦੀ ਆਪਣੀ ਇੰਡਸਟਰੀ ਲੱਗੀ ਕਲਕੱਤੇ ਵਿੱਚ, ਬਿਹਾਰ ਦੇ ਵਿੱਚ, ਹੁਣ ਜਿਹਨੂੰ ਝਾਰਖੰਡ ਕਹਿੰਦੇ ਉੱਧਰ, UP ਦੇ ਵਿੱਚ। ਮਤਲਬ ਹੁਣ ਕੋਈ 13 ਕੰਪਨੀਆਂ ਬਣਾਈਆਂ। 13 ਕੰਪਨੀਆਂ 39 ਤੋਂ 42 3 ਸਾਲਾਂ ਦੇ ਵਿੱਚ ਹੁਣ 13 ਕੰਪਨੀਆਂ ਬਣਾਈਆਂ। ਤੇ ਉਹ ਜਿਹੜੀ ਸਾਰੀ ਦੀ ਸਾਰੀ ਜਿਹੜੀ ਭ੍ਰਿਸ਼ਟਾਚਾਰ ਸੀਗਾ, ਆਪਣੀ ਤਾਕਤ ਦਾ ਜਿਹੜਾ ਸੀਗਾ ਹੁਣ ਪੂਰਾ ਜਲਵਾ ਦਿਖਾ ਰਿਹਾ। ਤੇ ਉਹ ਕਾਂਗਰਸ ਦੇ ਬਹੁਤ ਨੇੜੇ ਚਲੇ ਗਿਆ। ਤੇ ਕਾਂਗਰਸ ਨੂੰ ਬਲਦੇਵ ਸਿੰਘ ਵਰਗੇ ਬੰਦੇ ਬਹੁਤ ਚਾਹੀਦੇ ਸੀਗੇ, ਕਰਪਟ ਬੰਦੇ ਜਿਹੜੇ ਕੌਮ ਦਾ ਵਿਰੋਧ ਕਰਨਗੇ। ਤੇ ਇਸ ਕਰਕੇ ਉਹਨਾਂ ਆਪਣੀ ਇੰਡਸਟਰੀ ਨੂੰ ਬਚਾਉਂਦੇ ਹੋਏ ਨੇ ਪੰਜਾਬ ਦੀ ਡਿਵੀਜ਼ਨ ਕੀਤੀ, ਅਤੇ ਪੰਜਾਬ ਦੀ ਡਿਵੀਜ਼ਨ ਕਰਕੇ ਉਹ ਆਪ ਮਿਨਿਸਟਰ ਬਣ ਗਿਆ, ਪਹਿਲਾ ਇੰਡੀਆ ਦਾ ਡਿਫੈਂਸ ਮਿਨਿਸਟਰ। ਇਹੋ ਜਿਹੇ ਜਿਹੜੇ ਲੋਕ ਸੀਗੇ ਬਲਦੇਵ ਸਿੰਘ ਨੂੰ ਵਰਗੇ, ਉਹ ਪਿਛਲੇ ਸਮੇਂ ਵਿੱਚ ਵੀ ਹੋਏ ਆ, ਮੁਗਲਾਂ ਦੇ ਵੇਲੇ ਵੀ ਹੋਏ ਆ। ਇਹਨਾਂ ਦੇ ਚਿਹਰੇ ਮੋਹਰੇ ਬਦਲੇ ਆ, ਪਰ ਜਿਹੜੀ ਆਮ ਜਨਤਾ ਹੁੰਦੀ ਉਹ ਇਹਨਾਂ ਨੂੰ ਪਛਾਣ ਨਹੀਂ ਸਕਦੀ ਹੁੰਦੀ ਵੀ ਇਹ ਬੰਦੇ ਮੁੜ ਕੇ ਉਹੀ ਆ ਗਏ ਹੈਗੇ ਆ। ਜਿੱਦਾਂ ਹੁਣ ਮੁਗਲਾਂ ਦੇ ਵੇਲੇ ਕਰਮਾ ਸ਼ੀਨਾ, ਰਾਮਾ ਰੰਧਾਵਾ ਅਤੇ ਹਰਭਗਤ ਨਰੰਜਣੀ ਜਿਹੜੇ ਸੀਗੇ, ਉਹ ਸਾਰੇ ਜਿਹੜੇ ਵੱਡਾ ਘੱਲੂਕਾਰਾ ਕਰਾਉਣ ਵਿੱਚ, ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਾਉਣ ਵਿੱਚ, ਤੇ ਹੋਰ ਜਿਹੜੇ ਵੱਡੇ ਵੱਡੇ ਸਿੰਘ ਨੂੰ ਸ਼ਹੀਦ ਕਰਾਉਣ ਵਿੱਚ ਜਿਹੜਾ ਹਰਭਗਤ ਨਰੰਜਣੀ ਸੀ, ਉਹਦਾ ਬਹੁਤ ਵੱਡਾ ਹੱਥ ਸੀਗਾ। ਉਹ ਅਬਦਾਲੀ ਨਾਲ ਰਲ ਗਿਆ ਸੀਗਾ ਉਦੋਂ ਬਾਅਦ ਜਾ ਕੇ। ਸੋ ਇਸ ਲੋਕ ਹੈਗੇ ਆ, ਹਮੇਸ਼ਾ ਆਉਂਦੇ ਰਹੇ ਆ ਤੇ ਆਉਂਦੇ ਰਹਿਣਗੇ। ਪਰ ਅਸੀਂ ਜਿਹੜੀ ਸਾਡੀ ਕੌਮ ਹੈਗੀ ਆ, ਜੇ ਉਹਨਾਂ ਨੂੰ ਪਹਿਚਾਣ ਕੇ ਪਹਿਲਾਂ ਹੀ ਉਹਨਾਂ ਨੂੰ ਨੱਥ ਪਾ ਲਵੇ, ਤਾਂ ਇਹ ਜਿਹੜਾ ਹੈਗੀ ਮਾੜੀਆਂ ਘਟਨਾਵਾਂ ਹੈਗੀਆਂ ਕੌਮ ਦੇ ਨਾਲ ਵਾਪਰਦੀਆਂ ਹੈਗੀਆਂ, ਉਹਨਾਂ ਤੋਂ ਉਹ ਟਲ ਸਕਦੀਆਂ ਹੈਗੀਆਂ। ਸੋ ਸਾਨੂੰ ਸੁਚੇਤ ਹੋਣ ਦੀ ਲੋੜ ਹੈਗੀ ਆ। ਇਹ ਸਰਦਾਰ ਤੇ ਗੱਦਾਰ ਆਮੋ ਸਾਹਮਣੇ ਜਿਹੜੇ ਕਹਿੰਦੇ ਹੁੰਦੇ ਆ ਪੈਰਲਲ ਚੱਲਦੇ ਆ, ਹਰੇਕ ਕੌਮ ਦੇ ਵਿੱਚ ਚੱਲਦੇ ਆ ਜੀ। ਤੇ ਇਹਨਾਂ ਨੂੰ ਬਚਣ ਦੀ ਲੋੜ ਆ, ਇਹਨਾਂ ਨੂੰ ਕੰਟਰੋਲ ਕਰਨ ਦੀ ਲੋੜ ਆ। ਬਿਲਕੁਲ, ਇਹ ਲੰਬੀ ਦਾਸਤਾਨ ਆ ਇੱਕ ਗੱਦਾਰੀਆਂ ਦੀ। ਕਿਉਂਕਿ ਗੱਲ ਇਹ ਆ ਵੀ ਸਿਆਣੇ ਕਹਿੰਦੇ ਹੁੰਦੇ ਆ ਵੀ ਜਿਸ ਕੌਮ ਦੇ ਵਿੱਚ ਸਰਦਾਰ ਹੋਣ, ਗੱਦਾਰ ਵੀ ਉਸੇ ਕੌਮ ਦੇ ਵਿੱਚ ਗੱਦਾਰਾਂ ਦਾ ਮੁੱਲ ਪੈਂਦਾ। ਜੇ ਸਰਦਾਰ ਹੀ ਨਾ ਹੋਣ ਤਾਂ ਗੱਦਾਰੀ ਦੀ ਲੋੜ ਹੀ ਨਾ ਪਵੇ। ਸੋ ਸਾਡਾ ਜਿਹੜਾ ਮਕਸਦ ਆ ਉਹ ਸਿਰਫ ਇਹ ਆ ਕਿ ਸਾਡੀ ਆਡੀਅנס ਨੂੰ, ਸਾਡੀ ਕੌਮ ਨੂੰ ਸਮਝ ਆ ਜੇ ਕਿ ਪਛਾਣਨੇ ਕਿਵੇਂ ਆ। ਇਹ ਤੁਹਾਡੇ ਹੀ ਭੇਸਾਂ ਦੇ ਵਿੱਚ ਹੁੰਦੇ ਆ, ਤੁਹਾਡੇ ਵਰਗੇ ਹੀ ਲੱਗਦੇ ਹੁੰਦੇ, ਤੁਹਾਡੀਆਂ ਹੀ ਸੰਸਥਾਵਾਂ ਦੇ ਉੱਤੇ ਕਾਬਜ ਹੁੰਦੇ ਆ, ਪਰ ਇਹਨਾਂ ਦੇ ਜਿਹੜੇ ਐਕਸ਼ਨ ਹੁੰਦੇ ਆ ਉਹ ਜਿਹੜੀਆਂ ਤੁਹਾਡੀਆਂ ਘਾਣ ਕਰਨ ਵਾਲੀਆਂ ਸਰਕਾਰਾਂ ਹੁੰਦੀਆਂ ਜਾਂ ਤਾਕਤਾਂ ਹੁੰਦੀਆਂ, ਉਹਨਾਂ ਦੇ ਹੱਕ 'ਚ ਭੁਗਤਦੇ ਹੁੰਦੇ ਆ। ਸੋ ਇਹ ਗੱਲ ਆ। ਇੱਕ ਪਾਸੇ ਤਾਂ ਜਿਹੜਾ ਉਸ ਤੋਂ ਬਾਅਦ ਪੰਜਾਬੀ ਸੂਬਾ, ਹੁਣ ਦੇਖੋ ਨਾਲ ਦੀ ਨਾਲ ਆਪਾਂ ਨਿਸ਼ਾਨਦੇਹੀ ਕਰਦੇ ਜਾਣਾ ਗੱਲਾਂ ਦੀ। ਪੰਜਾਬੀ ਸੂਬਾ ਮੂਵਮੈਂਟ ਦੇ ਵਿੱਚ ਜਿਹੜਾ 57,000 ਗ੍ਰਿਫਤਾਰੀਆਂ ਸਿੱਖਾਂ ਨੂੰ ਦੇਣੀਆਂ ਪਈਆਂ, ਸਿਰਫ ਇਸ ਕਰਕੇ ਕਿ ਅਸੀਂ ਜਿਹੜਾ ਆਪਣੀ ਬੋਲੀ ਆ ਇਹਨੂੰ ਰੈਕੋਗਨਾਈਜ਼ ਕਰਾਉਣਾ, ਕਿ ਜਿਹੜਾ ਸਾਡਾ ਬਾਕੀ ਬਚਦਾ 35% ਪੰਜਾਬ ਆ, ਉਹ ਇੱਕ ਸੂਬਾ ਉਹਨੂੰ ਪੈਪਸੂ ਦਾ ਨਾਂ ਦੇ ਦਿੱਤਾ ਜੀ, ਹੋਰ ਕਈ ਕੁਝ ਕਰਤਾ। ਪਰ ਸਿੱਖਾਂ ਦੀ ਡਿਮਾਂਡ ਇਹ ਸੀ ਵੀ ਇਹ ਪੰਜਾਬੀਆਂ ਦਾ ਸੂਬਾ ਹੈਗਾ। ਅੱਛਾ ਦੇਖੋ, ਉਦੋਂ ਇਹਨਾਂ ਨੇ, ਸਿੱਖਾਂ ਨੇ ਉਦੋਂ ਵੀ ਜਿਹੜੀ ਮੂਵਮੈਂਟ ਚਲਾਈ ਉਹ ਪੰਜਾਬੀ ਸੂਬੇ ਦੀ ਚਲਾਈ। ਹਾਂਜੀ, ਜਦ ਕਿ ਸ਼੍ਰੋਮਣੀ ਕਮੇਟੀ ਦੇ ਪਹਿਲੇ ਇਜਲਾਸ ਦੇ ਵਿੱਚ ਸਿੱਖ ਹੋਮਲੈਂਡ ਦਾ ਮਤਾ ਜਿਹੜਾ 1930-35 ਦੇ ਵਿਚਾਲੇ ਉਹ ਪੈ ਚੁੱਕਾ ਸੀ। ਪਰ ਉਹਦੇ ਬਾਵਜੂਦ ਵੀ ਉਸ ਭੁਲੇਖੇ ਦੇ ਵਿੱਚ ਆ ਕੇ, ਜਾਂ ਆਪਣੇ ਜੋ ਸੋ ਕਾਲਡ ਜਿਹੜੇ ਲੀਡਰ ਸੀ ਸਿੱਖਾਂ ਦੇ, ਉਹ ਮਾਸਟਰ ਤਾਰਾ ਸਿੰਘ ਵਰਗੇ ਜਾਂ ਬਲਦੇਵ ਸਿੰਘ ਵਰਗੇ ਜਾਂ ਹੋਰ ਉਹਨਾਂ ਦੇ ਸੰਗੀ ਸਾਥੀ ਜਿਹੜੇ ਆ, ਉਹ ਉਸ ਵਕਤ ਵੀ ਪਛਾਣ ਨਹੀਂ ਸਕੇ ਕਿ ਹੁਣ ਜਿਹੜਾ ਸਾਨੂੰ ਪੰਜਾਬੀ ਸੂਬਾ ਜਿਹੜਾ ਲੈਣ ਦੇ ਲਈ 57,000 ਗ੍ਰਿਫਤਾਰੀਆਂ ਦੇਣੀਆਂ ਪਈਆਂ, ਔਰ ਕਾਕਾ ਇੰਦਰਜੀਤ ਸਿੰਘ ਨੂੰ ਵੀ ਜਿਹੜਾ ਗੋਲੀ ਮਾਰ ਕੇ ਉਹ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ ਸੀ। ਤੇ ਉਹ ਜਿਹੜੇ ਸਿੱਟਣ ਵਾਲਿਆਂ ਦੀਆਂ ਅਸੀਂ ਤਸਵੀਰਾਂ ਦੇਖਦੇ ਹਾਂ, ਪੱਗਾਂ ਉਹਨਾਂ ਦੇ ਸਿਰ ਤੇ ਵੀ। ਹਾਂਜੀ, ਤੁਹਾਡੀ ਆਵਾਜ਼ ਬੰਦ ਹੋ ਗਈ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਮਾਸਟਰ ਤਾਰਾ ਸਿੰਘ ਦੀ ਗੱਲ ਕੀਤੀ ਆ, ਹੁਣ ਆਉਂਦੀ ਆ ਜੀ? ਤੇ ਗੱਲ ਜੀ ਜੀ ਮੇਰੇ ਕੋਲ ਤਾਂ ਠੀਕ ਹੈ ਸਾਰਾ ਕੁਝ ਜੀ। ਹੁਣ ਚਲੋ ਮੈਂ ਦੇਖਦਾ ਮਾੜਾ ਜਿਹਾ ਇੱਥੋਂ ਚੇਂਜ ਕੀਤਾ ਹੈਗਾ ਜੀ ਕੁਝ। ਹਾਂਜੀ, ਹੁਣ ਆਵਾਜ਼ ਆਉਂਦੀ ਠੀਕ ਹੈ ਨਾ? ਜੀ ਬਿਲਕੁਲ ਠੀਕ ਹੈ ਜੀ।
ਹਾਂਜੀ, ਮਨਵੀਰ ਸਿੰਘ ਜੀ, ਆਪਾਂ ਗੱਲ ਕੀਤੀ ਹੈਗੀ ਆ ਵੀ ਬਲਦੇਵ ਸਿੰਘ ਦੀ, ਤਾਰਾ ਸਿੰਘ ਦੀ ਜੀ ਅਤੇ ਗਿਆਨੀ ਕਰਤਾਰ ਸਿੰਘ ਦੀ। ਜੀ ਇਹ ਉਹ ਜਿਹਨਾਂ ਨੂੰ ਪੰਥ ਦਾ ਦਿਮਾਗ ਕਹਿੰਦੇ ਸੀਗੇ। ਜੀ ਇੱਕ ਮੈਗਜ਼ੀਨ ਛਪਦਾ ਹੁੰਦਾ ਸੀ, ਹੁਣ ਉਹ ਪਤਾ ਕਿ ਨਹੀਂ ਛਪਦਾ ਕਿ ਮੈਂ ਉਹਨੂੰ 9ਵੀਂ 10ਵੀਂ 'ਚ ਪੜ੍ਹਦਾ ਹੁੰਦਾ ਸੀਗਾ, ਉਦੋਂ ਮੈਨੂੰ ਉਹ ਮੈਗਜ਼ੀਨ ਬੜਾ ਚੰਗਾ ਲੱਗਦਾ ਹੁੰਦਾ ਸੀ। ਉਹਨਾਂ ਦੀ ਸਟੋਰੀਆਂ, ਕੌਮੀ ਏਕਤਾ ਦਿੱਲੀ ਤੋਂ ਛਪਦਾ ਸੀਗਾ, ਉਹਦੇ ਵਿੱਚ ਬੜੀਆਂ ਸਟੋਰੀਆਂ ਇਹੋ ਜਿਹੀਆਂ ਆਉਂਦੀਆਂ ਸੀਗੀਆਂ। ਉਹ ਰਜਿੰਦਰ ਸਿੰਘ ਨਾਂ ਦਾ ਉਹਦਾ ਜਿਹੜਾ ਮਾਲਕ ਤੇ ਐਡੀਟਰ ਸੀਗਾ, ਉਹ ਬਹੁਤ ਵਧੀਆ ਤਰੀਕੇ ਨਾਲ ਉਹ ਸਟੋਰੀਆਂ ਇਹਨਾਂ ਦੀਆਂ ਪੇਸ਼ ਕਰਦਾ ਸੀ। ਜਿਹੜੀਆਂ ਲਾਈਵ ਸਟੋਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਈ, ਉਹ ਹਮੇਸ਼ਾ ਹੀ ਜਿਹੜੇ ਪੰਥਕ ਲੀਡਰ ਹੈਗੇ ਆ, ਕਾਂਗਰਸੀ ਜਾਂ ਅਕਾਲੀ ਸੀਗੇ, ਉਹਨਾਂ ਨੂੰ ਮਿਲਦਾ ਰਹਿੰਦਾ ਸੀਗਾ। ਅਤੇ ਉਹਨਾਂ ਦੀ ਜਿਹੜੀਆਂ ਕਹਾਣੀਆਂ ਉਹ ਪਹਿਲਾਂ ਉਹਨਾਂ ਨੇ ਇੰਟਰਵਿਊ ਕੀਤੀਆਂ ਸੀ, ਉਹਨਾਂ ਨੂੰ ਉਹ ਪ੍ਰਕਾਸ਼ਿਤ ਕਰਦਾ ਹੁੰਦਾ ਸੀਗਾ। ਉਹਦੇ ਵਿੱਚ ਉਹ ਬੜੀ ਕਲੀਅਰਲੀ ਗੱਲ ਕਰ ਰਿਹਾ ਸੀਗਾ ਵੀ ਜਿਹੜਾ ਅਸੀਂ ਹੁਣ ਮਤਲਬ ਜੋ ਹੁਣ ਗੱਲਾਂ ਕੀਤੀਆਂ ਉਹ ਤੋਂ ਇੱਦਾਂ ਜੱਜ ਹੋ ਰਿਹਾ ਸੀਗਾ ਵੀ ਜਿਹੜਾ ਗਿਆਨੀ ਕਰਤਾਰ ਸਿੰਘ ਹੁਣੀ ਹੁੰਦੇ ਸੀਗੇ, ਜਿੱਦਾਂ ਇਹ ਅਨਪੜ੍ਹ ਸੀਗਾ ਵੈਸੇ ਗਿਆਨੀ ਕਰਤਾਰ ਸਿੰਘ ਹੁਣੀ, ਮਾਸਟਰ ਤਾਰਾ ਸਿੰਘ ਹੁਣੀ 10 ਜਮਾਤਾਂ ਪੜ੍ਹੇ ਸੀਗੇ। ਅਤੇ ਇਹ ਜਿਹੜੀਆਂ ਵੀ ਪੁਰਾਣੀਆਂ ਜਿਹੜੇ ਲੋਕ ਸੀ ਸਾਡੇ, ਉਹਨਾਂ ਕੋਲ ਐਡੀ ਐਜੂਕੇਸ਼ਨ ਤਾਂ ਹੈ ਨਹੀਂ ਸੀਗੀ। ਹਾਂ, ਉਹਨਾਂ ਕੋਲ ਪੰਥ ਦਾ ਦਰਦ ਹੋ ਸਕਦਾ, ਪਰ ਉਹ ਉਹਨਾਂ ਦੀ ਆਪਣੀ ਨੌਲੇਜ ਦੇ ਆਧਾਰ ਦੇ ਉੱਤੇ ਸੀਗਾ। ਉਹਨਾਂ ਨੂੰ ਨਹੀਂ ਸੀ ਪਤਾ ਵੀ ਜਿਹੜੇ ਸੈਂਟਰ ਗੌਰਮੈਂਟ, ਜਿਹਨੂੰ ਦਿੱਲੀ ਗੌਰਮੈਂਟ ਕਹਿੰਦੇ ਆ ਜਾਂ ਉਦੋਂ ਕਾਂਗਰਸ ਸੀਗੀ, ਉਹ ਤਾਂ ਵੱਡੇ ਵੱਡੇ ਹਾਥੀ ਬਣੇ ਬੈਠੇ ਸੀਗੇ ਇਹਨਾਂ ਦੇ ਮੂਹਰੇ। ਦੂਜੇ ਪਾਸੇ 1947 ਦੇ ਵਿੱਚ ਅੱਧੀ ਕੌਮ ਵੱਢੀ ਗਈ, ਬਹੁਤ ਸਾਰੀਆਂ ਔਰਤਾਂ ਬੱਚੇ ਮਾਰੇ ਗਏ, ਬੁੱਢੇ ਬਜ਼ੁਰਗ ਮਾਰੇ ਗਏ, ਅੱਧੀ ਕੌਮ ਵੱਢ ਹੋ ਗਈ। ਬਹੁਤ ਵੱਡਾ ਹਿੱਸਾ ਉੱਥੇ ਉਹਨਾਂ ਨੇ ਕਨਵਰਟ ਹੋ ਗਿਆ, ਦੂਏ ਪਾਸੇ ਰਹਿ ਗਿਆ ਆਪਣੀ ਜ਼ਮੀਨਾਂ ਦੀ ਖਾਤਰ। ਸੋ ਇੱਕ ਬਹੁਤ ਵੱਡੀ ਤਰਾਸਦੀ ਸੀਗੀ। ਸਾਡੇ ਕੋਲ ਇੱਕ ਸਾਡੇ ਪਿੰਡ ਦੇ ਨਾਲ ਹੀ ਇੱਕ ਸਾਡੇ ਪਿੰਡ ਦੇ ਸੀਗੇ ਉਹ ਲੋਕ, ਨਾਲ ਦੇ ਪਿੰਡ ਉਹਨਾਂ ਦੀ ਜ਼ਮੀਨ ਸੀਗੀ। ਮੈਂ ਉਹ ਦੇਖਿਆ ਬਜ਼ੁਰਗ 1970 ਦੇ ਵਿੱਚ ਸਦਾਈ ਹੋ ਗਿਆ ਸੀਗਾ, ਉਹਨਾਂ ਦੀ ਬੜੀ ਵੱਡੀ ਜ਼ਮੀਨ ਸੀਗੀ ਨਨਕਾਣਾ ਸਾਹਿਬ ਦੇ ਏਰੀਏ ਵਿੱਚ। ਜਦੋਂ ਉੱਠ ਕੇ ਇੱਧਰ ਆਏ ਚੜ੍ਹਦੇ ਪੰਜਾਬ ਦੇ ਵਿੱਚ, ਅੱਧੀ ਫੈਮਿਲੀ ਉਹਨਾਂ ਦੀ ਵੱਢੀ ਗਈ, ਕੋਈ ਉਹਨਾਂ ਦਾ ਰਿਸ਼ਤੇਦਾਰ ਮਾਰੇ ਗਏ। ਮਤਲਬ ਇਹੋ ਜਿਹੀਆਂ ਹਜ਼ਾਰਾਂ ਲੱਖਾਂ ਫੈਮਲੀਆਂ ਸੀਗੀਆਂ ਜਿਹੜੀਆਂ 47 ਦੇ ਘੱਲੂਘਾਰੇ ਵਿੱਚ ਬਹੁਤ ਵੱਡੀਆਂ ਨੁਕਸਾਨਦੇਹ ਹੋਈਆਂ। ਅਤੇ ਉਹ ਉਸ ਵੇਲੇ ਇਹਨਾਂ ਨੇ 47 ਦੇ ਵਿੱਚ, ਅਕਤੂਬਰ 47 ਦੇ ਵਿੱਚ ਵੀ ਜਿਹੜਾ ਸਰਕੂਲਰ ਜਾਰੀ ਕੀਤਾ ਵੀ ਸਿੱਖ ਕੌਮ ਇੱਕ ਜਿਹੜੀ ਹੈਗੀ ਆ ਜਰਾਮ ਪੇਸ਼ਾ ਕੌਮ ਆ, ਇਹ ਕਾਤਲ ਠਾ ਗਿਆ। ਦੇਖੋ ਇਹਨਾਂ ਨੇ ਕਿੰਨੀ ਵੱਡੀ ਅਕਿਰਤ ਘਣਤਾ ਕੀਤੀ ਹੈਗੀ ਆ। ਜੇ ਪੰਜਾਬ ਦੇ ਵਿੱਚ ਸਿੱਖ ਨਾ ਹੁੰਦੇ ਤਾਂ ਜਿਹੜਾ ਚੜ੍ਹਦਾ ਪੰਜਾਬ ਹੈ ਇਹ ਨਹੀਂ ਸੀ ਬਚਣਾ, ਦਿੱਲੀ ਤੱਕ ਪਾਕਿਸਤਾਨ ਬਣਨਾ ਸੀਗਾ ਉਸ ਵੇਲੇ। ਇਹ ਸਾਰਿਆਂ ਨੂੰ ਪਤਾ, ਇਤਿਹਾਸ ਦੱਸ ਰਿਹਾ ਹੈਗਾ, ਉਹ ਲੋਕ ਦੱਸ ਰਹੇ ਜਿਨ੍ਹਾਂ ਨੇ ਇਹ ਚੀਜ਼ਾਂ ਹੰਢਾਈਆਂ। ਪਰ ਉਹਨਾਂ ਨੂੰ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਬਚਾਇਆ ਹੋਵੇ, ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ ਹੋਵੇ, ਉਹਨਾਂ ਲੋਕਾਂ ਨੂੰ ਇਹਨਾਂ ਨੇ ਕਿਹੋ ਜਿਹਾ ਖਿਤਾਬ ਦਿੱਤੇ ਜਦੋਂ ਇਹਨਾਂ ਉੱਤੋਂ ਸਾਰਾ ਜਿਹੜਾ ਸੀਗਾ ਰਾਜ ਦੀ ਤਾਕਤ ਇਹਨਾਂ ਦੇ ਹੱਥ 'ਚ ਆ ਗਈ। ਸੋ ਇਹ ਜਿਹੜੀ ਗੱਲ ਹੈਗੀ ਆ ਵੀ ਜਿਹੜੇ ਸਰਦਾਰ ਤੇ ਗੱਦਾਰ ਹੈਗੇ ਆ, ਉਹ ਸਾਡੇ ਵਿੱਚ ਇੰਨੇ ਪ੍ਰਬਲ ਹੋ ਗਏ ਹੈਗੇ ਆ ਗੱਦਾਰ, ਜਿਨ੍ਹਾਂ ਨੇ ਕੈਰੋਂ ਤੋਂ ਲੈ ਕੇ ਦਰਬਾਰਾ ਸਿੰਘ, ਜੈਲ ਸਿੰਘ, ਬਾਦਲ, ਕੈਪਟਨ, ਹੁਣ ਭਗਵੰਤ ਮਾਨ ਵਰਗੇ ਪੈਦਾ ਕੀਤੇ ਹੈਗੇ ਲੋਕ, ਜਿਨ੍ਹਾਂ ਨੇ ਜਿਹੜੀ ਸੀਗੀ ਰਾਜ ਦੀ ਸ਼ਕਤੀ ਨੂੰ ਹੰਢਾਇਆ, ਆਪਣੇ ਘਰ ਭਰੇ, ਮਨਮਰਜ਼ੀਆਂ ਕੀਤੀਆਂ। ਤੁਸੀਂ ਗੱਲ ਕੀਤੀ ਸੀਗੀ SS ਦੀ, ਕਿਉਂਕਿ SP ਪਰਮਜੀਤ ਸਿੰਘ ਰੰਧਾਵਾ ਜਿਹੜਾ ਭਾਈ ਅਮਰਤਪਾਲ ਸਿੰਘ ਦੀ ਮਦਰ ਨੂੰ ਕਹਿ ਰਿਹਾ ਹੈਗਾ, ਤੇਰੇ ਮੁੰਡੇ ਨੇ ਪੰਜਾਬ ਦੀ ਅੱਗ ਲਾਤੀ ਹੈਗੀ ਆ, ਤੁਸੀਂ ਬਥੇਰੇ ਪੈਸੇ ਕਮਾ ਲਿਆ ਹੈਗਾ। ਦੇਖੋ ਇਹ ਕੋਈ ਜੱਜ ਆ, ਇਹ ਕੋਈ ਵਕੀਲ ਆ, ਤੂੰ ਪੁਲਿਸ ਵਾਲਾ ਆ, ਤੂੰ ਸਾਦੀ ਵਰਦੀ ਦੇ ਵਿੱਚ ਆਇਆ ਆ ਦੱਸਣ ਲੋਕਾਂ ਨੂੰ। ਕੀ ਤੇਰਾ ਹੱਕ ਬਣਦਾ ਹੈਗਾ ਵੀ ਤੂੰ ਇੱਕ ਉਸ ਇਨਸਾਨ ਦੀ ਮਦਰ ਨੂੰ ਇਸ ਤਰੀਕੇ ਨਾਲ ਟੌਰਚਰ ਕਰੇ, ਜਿਹੜਾ ਜੇਲ੍ਹ ਦੇ ਵਿੱਚ ਬਿਠਾ ਲਿਆ ਆ, MP ਬਣ ਕੇ ਵੀ ਜਿਹਨੂੰ ਛੱਡਿਆ ਨਹੀਂ ਜਾ ਰਿਹਾ ਹੈਗਾ। ਸੋ ਇਹ ਸਾਰੇ ਲੋਕ ਜਿਹੜੇ ਗੱਦਾਰ ਹੈਗੇ ਆ ਨਾ, ਇਹਨਾਂ ਲੋਕਾਂ ਨੂੰ ਨੱਥ ਪਾਉਣ ਦੀ ਲੋੜ ਹੈਗੀ ਆ ਕਾਨੂੰਨ ਦੇ ਥਰੂ, ਵੀ ਇਹ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਵਿਗਾੜਿਆ। ਹੁਣ ਭਾਈ ਅਮਰਤਪਾਲ ਨੇ ਤਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ, ਡਰੱਗਸ ਤੋਂ ਬਚਾਇਆ ਹੈਗਾ। ਇਹੋ ਜਿਹੇ ਹਜ਼ਾਰਾਂ ਲੋਕ ਹੈਗੇ ਜਿਹੜੇ ਇਸ ਚੀਜ਼ ਦੀ ਗਵਾਹੀ ਭਰਦੇ ਹੈਗੇ ਵੀ ਭਾਈ ਅਮਰਤਪਾਲ ਨਾ ਹੁੰਦੇ ਤਾਂ ਅਸੀਂ ਅੱਜ ਨਹੀਂ ਸੀ ਹੋਣਾ ਇੱਥੇ। ਸੋ ਉਹਨਾਂ ਨੂੰ ਇਹ ਦੱਸ ਰਿਹਾ ਅੱਗ ਲਾਈ ਹੈਗੀ। ਸੋ ਇੱਥੋਂ ਇਹ ਪੱਕਾ ਪਤਾ ਲੱਗਦਾ ਹੈਗਾ ਵੀ ਪੰਜਾਬ ਪੁਲਿਸ ਦੇ ਜਿਹੜੇ ਇਹੋ ਜਿਹੇ ਲੋਕ ਅਫਸਰ ਬਣੇ ਬੈਠੇ ਆ, ਇਹਨਾਂ ਨੇ ਲੋਕਾਂ ਦੇ ਖੂਨ ਨਾਲ ਖੇਲਿਆ ਹੈਗਾ, ਇਨੋਸੈਂਟ ਲੋਕਾਂ ਨੂੰ ਮਾਰਿਆ ਹੈਗਾ। ਅਤੇ ਅੱਜ ਇਹ SP ਜਿਹੜਾ ਹੈਗਾ ਆ, ਉਹ SSP ਬਣਨ ਦੇ ਵਿੱਚ, ਉਹ ਤੋਂ ਬਾਅਦ DIG ਬਣੂਗਾ, ਉਹ ਤੋਂ ਬਾਅਦ ਵੱਡੇ ਵੱਡੇ ਅਫਸਰ ਬਣਨ ਲਈ ਸਟਾਰ ਲਾਉਣ ਦੀ ਖਾਤਰ ਇਹ ਐਡਾ ਵੱਡਾ ਝੂਠ, ਐਡਾ ਵੱਡਾ ਤੂਫਾਨ ਬੋਲ ਕੇ ਪੰਜਾਬ ਦਾ ਜਿਹੜਾ ਅਮਨ ਆ ਉਹਨੂੰ ਭੰਗ ਕਰ ਰਹੇ ਹੈਗੇ ਆ। ਬਿਲਕੁਲ ਜੀ। ਦੇਖੋ ਗੱਲ ਇਹ ਆ ਵੀ ਦੁਨਿਆਵੀ ਤੌਰ ਦੇ ਉੱਤੇ ਉਹ ਬੰਦਾ
ਪਾਵਰ ਦੇ ਨਸ਼ੇ ਦੇ ਵਿੱਚ ਜਾਂ ਵੱਧ ਪਾਵਰ ਲੈਣ ਦੇ ਨਸ਼ੇ ਦੇ ਵਿੱਚ ਅੱਜ ਇੰਨਾ ਗਿਰ ਗਿਆ ਕਿ ਉਹ ਆਪਣੀ ਲਿਮਿਟੇਸ਼ਨਸ ਹੀ ਭੁੱਲ ਗਿਆ। ਜੇ ਤੂੰ ਆਪਣੀ ਭਾਈ ਜੌਬ ਵੀ ਕਰ ਰਿਹਾ ਤੇ ਤੇਰੀ ਜਿਹੜੀ ਜੌਬ ਆ ਉਹਦਾ ਦਾਇਰਾ ਤੂੰ ਪੋਲੀਟੀਕਲ ਸਟੇਟਮੈਂਟ ਨਹੀਂ ਦੇ ਸਕਦਾ। ਜੀ ਇਹ ਗੱਲ ਜਿਹੜੀ ਆ ਇਹ ਸਮਝਣੀ ਪੈਣੀ ਆ ਕਿ ਇਹ ਕਿਉਂ ਕਰ ਰਿਹਾ ਇਸ ਤਰ੍ਹਾਂ, ਕਿਉਂਕਿ ਇਹਦੇ ਇਵਜ਼ ਦੇ ਵਿੱਚ ਇਹਨੇ ਉਹਨਾਂ ਆਕਾਵਾਂ ਨੂੰ ਖੁਸ਼ ਕਰਨਾ ਜਿਨ੍ਹਾਂ ਦੇ ਪੇਰੋਲ ਤੇ ਇਹ ਪੜਦਾ। ਜੇ ਇਕੱਲੀ ਜੌਬ ਕਰਨੀ ਹੋਵੇ ਤਾਂ ਜੌਬ ਜਿਹੜੀ ਆ ਉਹਦੀ ਉੱਥੇ ਚੁੱਪ ਰਹਿਣ ਦੀ ਆ, ਹਾਂਜੀ ਉਹਦੀ ਉੱਥੇ ਬਹਿਸ ਕਰਨ ਦੀ ਜੌਬ ਨਹੀਂ। ਉਹ ਲੈ ਕੇ ਆਇਆ, ਜੇ ਸਿੰਘਾਂ ਨੂੰ ਪੇਸ਼ੀ ਤੇ ਲੈ ਕੇ ਆਇਆ ਤਾਂ ਉਹਦਾ ਮਤਲਬ ਸਿਰਫ ਇੰਨਾ ਹੀ ਬਣਦਾ ਵੀ ਉਹ ਪੇਸ਼ੀ ਦੇ ਉੱਤੇ ਉਹਨਾਂ ਸਿੰਘਾਂ ਨੂੰ ਪੇਸ਼ ਕਰੇ ਤੇ ਉੱਥੇ ਉਹਦੀ ਗੱਲ ਜਿਹੜੀ ਮੁੱਕ ਜਾਂਦੀ ਆ। ਕਿਸੇ ਕੈਜੂਅਲ ਗੱਲਬਾਤ ਦੇ ਵਿੱਚ ਉਹ ਪੈਣਾ ਨਹੀਂ, ਪਰ ਇਹਨੇ ਪੈਣਾ। ਇਹਨੇ ਕਿਉਂ ਪੈਣਾ? ਕਿਉਂਕਿ ਇਹਨੇ ਦੱਸਣਾ ਕਿ ਮੈਂ ਜਿਹੜਾ ਉਹ KPS ਗਿੱਲ ਬੁੱਚੜ ਵਰਗੇ ਦੀ ਸਵੇਦ ਸੈਣੀ ਬੁੱਚੜ ਵਰਗਿਆਂ ਦੀ ਜਿਹੜੀ, ਜਾਂ ਪਰਮਰਾਜ ਉਮਰਾ ਨੰਗਲ ਵਰਗੇ ਜਿਹੜੇ ਸਿੱਖਾਂ ਦੇ ਕਾਤਲ ਨੇ, ਜਾਂ ਇਜ਼ਹਾਰ ਅਲਮ ਵਰਗੇ, ਵੀ ਉਸ ਕਤਾਰ ਦੇ ਵਿੱਚ ਮੈਂ ਖੜਾ ਤੇ ਮੈਨੂੰ ਤੁਸੀਂ ਜਿਹੜਾ ਅਵੇਲ ਕਰ ਸਕਦੇ ਹੋ, ਆਈ ਐਮ ਅਵੇਲੇਬਲ। ਔਰ ਇਹੀ ਹਾਲ ਜਿਹੜੇ ਅੱਜ ਦੀ ਗੱਲ ਆਪਾਂ ਕਰਦੇ ਆ, ਚਲੋ ਆਪਾਂ ਨਾਲ ਦੀ ਨਾਲ ਪਿਛਲੀ ਗੱਲ ਵੀ ਕਰੀ ਜਾਣੀ ਆ, ਅੱਜ ਦੀ ਵੀ ਜੇ ਆਪਾਂ ਗੱਲ ਕਰੀਏ ਤੇ ਅੱਜ ਵੀ ਜਿਹੜੇ ਜਦੋਂ ਮੋਦੀ ਵਰਗੇ ਕਾਤਲ ਜਿਨ੍ਹਾਂ ਨੂੰ 11 ਸਾਲ ਵੀਜ਼ੇ ਨਹੀਂ ਮਿਲੇ, ਜਦੋਂ ਕਤਾਰਾਂ ਬੰਨ੍ਹ ਕੇ ਉਹਦੇ ਪੈਰੀਂ ਹੱਥ ਲਾਉਂਦੇ ਆ, ਫੁੱਲਾਂ ਦੇ ਗੁਲਦਸਤੇ ਦਿੰਦੇ ਆ, ਜਾਂ ਰਾਹੁਲ ਗਾਂਧੀ ਵਰਗਾ ਆ ਜਾਵੇ ਜਾਂ ਹੋਰ ਉਹਨਾਂ ਧਿਰਾਂ ਦੇ ਨੁਮਾਇੰਦੇ ਕੋਈ ਆ ਜਾਣ, ਇਹ ਵਿਛਦੇ ਜਾਂਦੇ ਉਹਨਾਂ ਦੇ ਥੱਲੇ, ਭੁੱਲ ਜਾਂਦੇ ਵੀ ਸਾਡੀ ਕੋਈ ਜ਼ਿੰਮੇਵਾਰੀ ਵੀ ਹੈ ਕੌਮ ਪ੍ਰਤੀ ਜਾਂ ਸਮਾਜ ਪ੍ਰਤੀ, ਤੇ ਬਾਅਦ ਚ ਕਹਿ ਦਿੰਦੇ ਆ ਜੀ ਸਾਡਾ ਤਾਂ ਇਹ ਪਰਸਨਲ ਮਾਮਲਾ ਸੀ। ਉਹ ਭਾਈ ਪਰਸਨਲ ਮਾਮਲਾ ਨਹੀਂ ਹੁੰਦਾ ਜਦੋਂ ਤੁਸੀਂ ਸਿੱਖਾਂ ਦੀਆਂ ਸੰਸਥਾਵਾਂ ਦੇ ਉੱਤੇ ਕਾਬਜ ਹੋ। ਤੁਸੀਂ ਆਪਣੇ ਆਪ ਨੂੰ ਸਿੱਖ ਵੀ ਕਹਿਣਾ, ਕਿਸੇ ਨੇ ਕੋਈ ਨਾਂ ਦੇ ਨਾਲ ਜਿਹੜਾ ਉਹ ਅਮਰੀਕਨ ਸਿੱਖ ਐਸੋਸੀਏਸ਼ਨ, ਕਿਸੇ ਨੇ ਜੀ ਕੋਈ ਅਸੀਂ ਸਿੱਖ ਕੈਨੇਡੀਅਨ, ਕੋਈ ਫਲਾਨਾ, ਕੋਈ ਧਮਕਾਨਾ, ਕੋਈ ਗੁਰਦੁਆਰਿਆਂ ਦੀਆਂ ਕਮੇਟੀਆਂ। ਉਸ ਤੋਂ ਬਾਅਦ ਤੁਸੀਂ ਜੇ ਇਹ ਵਰਤਾਰੇ ਵਰਤਾਨੇ ਹੋ ਤੇ ਤੁਹਾਡੇ ਸਿੱਧੇ ਇਸ਼ਾਰੇ ਹੁੰਦੇ ਵੀ ਅਸੀਂ ਵਿਕਣ ਲਈ ਤਿਆਰ ਆ। ਇਹ ਕੋਈ ਨਾਰਮਲ ਗੱਲਾਂ ਨਹੀਂ ਹੁੰਦੀਆਂ ਵੀ ਬੰਦਾ ਚਲਾ ਗਿਆ ਜੀ, ਕੋਈ ਨਹੀਂ ਜੀ, ਉਹ ਮੇਰਾ ਭਰਾ ਸੀ ਜੀ, ਉਹ ਮੇਰਾ ਰਿਸ਼ਤੇਦਾਰ ਸੀ, ਉਹ ਫਲਾਨਾ ਸੀ। ਇਟਸ ਏ ਪੋਲੀਟੀਕਲ ਗੇਮ। ਤੁਸੀਂ ਇਸ ਗੱਲ ਨੂੰ ਸਮਝਦੇ ਆ ਜਾਂ ਨਹੀਂ ਸਮਝਦੇ, ਪਰ ਤੁਸੀਂ ਕਿਸੇ ਨਾ ਕਿਸੇ ਕਾਤਲ ਧਿਰ ਦੇ ਪੋਲੀਟੀਕਲ ਮਫਾਦਾਂ ਦਾ ਜ਼ਰੀਆ ਬਣ ਰਹੇ ਹੋ। ਜੇ ਮੋਦੀ ਦੇ ਆਉਣ ਤੇ ਮੈਂ ਐਗਜ਼ਾਮਪਲ ਦੇ ਰਿਹਾ, ਜੇ ਮੋਦੀ ਦੇ ਆਉਣ ਦੇ ਉੱਤੇ ਸਿੱਖ ਪ੍ਰੋਟੈਸਟ ਕਰ ਰਹੇ ਹਰ ਜਗ੍ਹਾ ਦੇ ਉੱਤੇ, ਮੋਦੀ ਜਿਹੜੇ ਵੀ ਮੁਲਕ ਦੇ ਵਿੱਚ ਗਿਆ ਉੱਥੇ ਸਿੱਖਾਂ ਨੇ ਵੱਡੇ ਪ੍ਰੋਟੈਸਟ ਕੀਤੇ। ਉਹਨਾਂ ਪ੍ਰੋਟੈਸਟਾਂ ਦੇ ਉੱਤੇ ਸਿੱਖਾਂ ਦਾ ਸਰਮਾਇਆ ਵੀ ਲੱਗਾ, ਸਿੱਖਾਂ ਨੇ ਕੰਮਕਾਰ ਵੀ ਛੱਡਿਆ। ਸਿੱਖ ਉਸ ਘਾਤਕ ਜਿਹੜੀ ਕਾਤਲ ਸਰਕਾਰ ਹੈਗੀ ਆ, ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਨਾ ਸ਼ੁਰੂ ਕੀਤਾ, ਉਹਦੀ ਨਿਗਾਹ ਦੇ ਵਿੱਚ ਵੀ ਆਏ। ਪਰ ਤੁਹਾਡੇ ਚਿਹਰੇ ਮੋਹਰੇ ਵਰਗੇ ਸਿੱਖਾਂ ਦੇ ਭਾਵ ਚਿਹਰੇ ਮੋਹਰੇ ਰੱਖਣ ਵਾਲੇ ਬੰਦੇ ਜਦੋਂ ਜਾ ਕੇ ਇੱਕ ਆ ਨਵੀਂ ਵੀਡੀਓ ਆਈ ਇੰਗਲੈਂਡ ਦੀ, ਕੋਈ ਬਹਿਰੂਪੀਆ ਜਾਂ ਸਿੱਖੀ ਭੇਸ ਦੇ ਵਿੱਚ ਉਹ ਮਤਲਬ ਮੋਦੀ ਬੈਠਾ ਕੁਰਸੀ ਦੇ ਉੱਤੇ ਤੇ ਉਹਦੇ ਪੈਰਾਂ ਦੇ ਉੱਤੇ ਏਦਾਂ ਮੱਥਾ ਟੇਕ ਰਿਹਾ ਜਿਵੇਂ ਕਿਸੇ ਧਾਰਮਿਕ ਜਗ੍ਹਾ ਦੇ ਉੱਤੇ ਮੱਥਾ ਟੇਕ ਰਿਹਾ ਹੋਵੇ। ਠੀਕ ਆ ਜੀ। ਉਸ ਤੋਂ ਬਾਅਦ ਫਿਰ ਇਹ ਜਿਹੜੀਆਂ ਸਰਕਾਰਾਂ ਜਿਨ੍ਹਾਂ ਨੇ ਉਸ ਦਿਸ਼ਾ ਦੇ ਵਿੱਚ ਕੰਮ ਕਰਦੇ ਹੁੰਦੇ ਆ, ਜਿਹੜੀਆਂ ਕੌਮਾਂ ਦੀ ਉਹਨਾਂ ਨੇ ਦੁੱਖ ਦਰਦ ਦੀ ਕਹਾਣੀ ਸੁਣਨੀ ਹੁੰਦੀ ਆ, ਉਹ ਫਿਰ ਇਹ ਦੇਖਦੇ ਆ ਵੀ ਭਾਈ ਯਾ ਤੁਹਾਡੇ ਬੰਦੇ ਤਾਂ ਇਹਦੇ ਪੈਰਾਂ ਦੇ ਵਿੱਚ ਡਿੱਗੀ ਜਾਂਦੇ ਆ, ਕੋਈ ਇਹਨੂੰ ਫੁੱਲ ਫੜਾਈ ਜਾਂਦਾ, ਕੋਈ ਥੱਲੇ ਨੂੰ ਝੁਕੀ ਜਾਂਦਾ, ਕੋਈ ਮੇਕ ਸ਼ੋਰ ਕਰਦਾ ਵੀ ਫੁੱਲਾਂ ਨੂੰ ਮੇਰਾ ਵੀ ਹੱਥ ਲੱਗ ਜਾਵੇ, ਕਿਤੇ ਮੈਂ ਨਾ ਰਹਿ ਜਾਵਾਂ, ਮੇਰੇ ਨਾਲ ਦੇ ਨੰਬਰ ਨਾ ਬਣ ਜਾਣ। ਜੀ ਜੀ ਹਾਂਜੀ, ਮਤਲਬ ਇਹ ਜਿਹੜੇ ਵਰਤਾਰੇ ਜਦੋਂ ਵਰਤਦੇ ਆ, ਔਰ ਇਹ ਬੰਦੇ ਵੱਖ ਨਹੀਂ ਹੈਗੇ। ਮਤਲਬ ਕਹਿਣ ਦਾ ਪ੍ਰੋਗਰਾਮ ਅਸੀਂ ਇਸੇ ਲਈ ਲੈ ਕੇ ਆਏ ਆ ਵੀ ਸਾਨੂੰ ਪਛਾਣ ਹੋ ਜਾਵੇ, ਇਹ ਬੰਦੇ ਵੱਖ ਨਹੀਂ ਹੈਗੇ ਇਸ ਪੁਲਸੀਏ ਤੋਂ ਜਿਹਦੀ ਅੱਜ ਅਸੀਂ ਗੱਲ ਕਰ ਰਹੇ ਹਾਂ। ਦੇਖੋ 2007 ਦੇ ਵਿੱਚ ਇੱਕ ਜਿਹੜੀ ਇਸ ਵੇਲੇ ਰਾਜ ਕਰ ਰਹੀ ਇੰਡੀਆ ਦੇ ਉੱਤੇ ਰਾਜ ਕਰ ਰਹੀ ਪਾਰਟੀ ਆ, ਜਾਂ RSS ਦਾ ਇੱਕ ਬਹੁਤ ਵੱਡਾ ਨੁਮਾਇੰਦਾ ਜਿਹੜਾ ਉਹ ਆਪਣੇ ਨੂੰ ਲੀਡਰ ਕਹਾਉਂਦਾ ਸੀਗਾ, ਇੱਕ ਬੜਾ ਸਕੋਲਰ ਕਿਸਮ ਦਾ ਸੀਗਾ ਬੰਦਾ ਜੀ। ਉਹਨੇ ਮੈਨੂੰ ਦੱਸਿਆ ਸੀਗਾ, ਕਿਉਂਕਿ ਆਪਾਂ ਪੇਪਰ ਪ੍ਰਕਾਸ਼ ਕਰਦੇ ਸੀਗੇ, ਤੇ ਉਹਨੇ ਮੈਨੂੰ ਇਹ ਗੱਲ ਦੱਸੀ ਸੀਗੀ ਬਈ ਭਾਈ ਤੁਹਾਡੇ ਬੰਦੇ ਆਪਣੇ ਆਪ ਨੂੰ ਜਿਹੜੇ ਲੀਡਰ ਕਹਾਉਂਦੇ ਹੈਗੇ ਆ ਜੀ, ਅਮਰੀਕਾ, ਕੈਨੇਡਾ, ਇੰਗਲੈਂਡ, ਉਹ ਸਾਡੇ ਨਾਲ ਪਹਿਲਾਂ ਹੀ ਹੱਥ ਮਿਲਾ ਚੁੱਕੇ ਹੈਗੇ ਆ। ਜਿਹੜੀ ਤੁਸੀਂ ਸੋ ਕੋਲਡ ਖਾਲਿਸਤਾਨ ਦੀ ਗੱਲਾਂ ਕਰਦੇ ਆ, ਉਹ ਲੀਡਰਾਂ ਨੇ ਇਸ ਚੀਜ਼ ਨੂੰ ਨਕਾਰ ਦਿੱਤਾ ਹੈਗਾ। ਤੁਸੀਂ ਸਮਝ ਜਾਓ ਇਸ ਚੀਜ਼ ਨੂੰ।
ਆਹ ਬੁੱਕ ਜਿਹੜੀ ਮੈਂ ਲਿਖੀ ਸੀਗੀ ਬਰਫ਼ ਦੀ ਡਲੀ, ਇਹਦੇ ਆਧਾਰ ਦੇ ਉੱਤੇ ਮੈਂ ਉਹਨਾਂ ਲੋਕਾਂ ਦੇ ਨਾਂ ਤੱਕ ਵੀ ਲਿਖੇ ਹੈਗੇ ਆ ਵੀ ਉਹ ਕਿਹੜੇ ਨਾਂ ਨਹੀਂ ਲਿਖੇ ਮੈਂ ਉਹਦੇ ਵਿੱਚ, ਕਿਉਂਕਿ ਔਰ ਮੈਨੂੰ ਲਿਖਤੀ ਸਰੂਪ ਕੋਈ ਸਬੂਤ ਨਹੀਂ ਸੀ ਦਿੱਤਾ। ਪਰ ਉਹ ਜਿਹੜਾ ਬੰਦਾ ਜਿਹੜੀ ਹੁਣ ਵੀਡੀਓ ਘੁੰਮ ਰਹੀ ਹੈਗੀ ਆ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ, ਇਸ ਬੰਦੇ ਦਾ ਨਾਂ ਬੰਦੇ ਨੇ ਲਿਆ ਸੀਗਾ ਵੀ ਵਨ ਆਫ ਦਮ ਇਹ ਹੈਗਾ ਆ, ਇਹ ਉਸ ਵੇਲੇ ਗੁਰਦੁਆਰੇ ਦਾ ਪ੍ਰਧਾਨ ਸੀਗਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੇ ਲੋਕਾਂ ਨੂੰ ਥੋੜ੍ਹੀ ਜਿਹੀ ਇੱਕ ਪ੍ਰੋਬਲਮ ਹੈਗੀ ਆ ਬਈ ਉਹ ਪੜ੍ਹਦੇ ਨਹੀਂ ਹੈਗੇ, ਨਾ ਤਾਂ ਉਹਨਾਂ ਦੇ ਮੂਹਰੇ ਤੁਸੀਂ ਬੁੱਕ ਫ੍ਰੀ ਵੀ ਦੇ ਦਿਓ ਤਾਂ ਉਹ ਪੜ੍ਹਨ ਨੂੰ ਤਿਆਰ ਨਹੀਂ ਹੁੰਦੇ ਹੈਗੇ, ਕਿਉਂਕਿ ਜਦ ਤੱਕ ਅਸੀਂ ਆਪਣੇ ਇਤਿਹਾਸ ਨੂੰ ਨਹੀਂ ਪੜ੍ਹਦੇ ਜਾਂ ਜੋ ਤੁਹਾਡੇ ਚਿਗਿਰਦੇ ਵਿੱਚ ਹੋ ਰਿਹਾ ਹੈਗਾ ਉਹਦੇ ਬਾਰੇ ਨਹੀਂ ਜਾਣਦੇ ਹੈਗੇ, ਉਦੋਂ ਤੱਕ ਤੁਹਾਡੇ ਜਿਹੜੇ ਮਸਲੇ ਹੈਗੇ ਆ ਉਹ ਹੱਲ ਨਹੀਂ ਹੁੰਦੇ ਹੈਗੇ। ਇਹ ਮਸਲੇ ਹੱਲ ਕਰਾਉਣ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈਗੀ ਆ। ਸਾਡੇ ਆਲੇ ਦੁਆਲੇ ਜਿੱਦਾਂ ਤੁਸੀਂ ਕਿਹਾ ਸਾਡੇ ਅਰਗੇ ਹੀ ਆ, ਬਲਕਿ ਸਾਡੋਂ ਵੀ ਜੇ ਉਹਨਾਂ ਦੀ ਪਰਸਨੈਲਿਟੀ ਨੂੰ ਦੇਖੀਏ, ਇੱਕ ਤਾਂ ਉਹ ਗੁਰਦੁਆਰਿਆਂ ਦੇ ਬੜੀਆਂ ਆਰਗੇਨਾਈਜੇਸ਼ਨ ਦੇ ਪ੍ਰਧਾਨ ਹੁੰਦੇ ਆ, ਜਨਰਲ ਸੈਕਟਰੀ ਹੁੰਦੇ ਆ, ਫਿਰ ਉਹਨਾਂ ਦੇ ਕੋਲ ਪੈਸਾ ਹੁੰਦਾ, ਉਹਨਾਂ ਨੇ ਪੰਜਾਬ ਦੇ ਵਿੱਚ ਇਸ ਜਿਹੜੀ ਮੋਦੀ ਦੀ ਸਰਕਾਰ ਹੈਗੀ ਆ ਉਹਦੀ ਚਮਚਾਗਿਰੀ ਕਰਕੇ ਆਪਣੇ ਬਿਜ਼ਨਸ ਬਣਾਏ ਹੋਏ ਹੈਗੇ ਆ। ਕਿਸੇ ਨੇ ਸਕੂਲ ਖੋਲ੍ਹੇ ਹੋਏ ਆ ਪ੍ਰਾਈਵੇਟ ਜਿਨ੍ਹਾਂ ਦਾ ਮੀਡੀਅਮ ਹੀ ਅੰਗਰੇਜ਼ੀ ਆ। ਸੋ ਜਿੱਥੇ ਸਿੱਖੀ ਦੀ ਕੋਈ ਗੱਲ ਵੀ ਨਹੀਂ ਕੀਤੀ ਜਾਂਦੀ ਹੈਗੀ, ਜੇ ਕੀਤੀ ਜਾਂਦੀ ਆ ਤਾਂ ਉਹ ਸਾਧਾਂ ਵਾਲੀ ਕੀਤੀ ਜਾਂਦੀ ਹੈਗੀ ਆ। ਜਿਹੜੀ ਖਾਲਸਾ ਪੰਥ ਦੀ ਰਹਿਤ ਮਰਿਆਦਾ ਉੱਥੇ ਉਹ ਸਿਖਾਈ ਨਹੀਂ ਜਾਂਦੀ ਹੈਗੀ ਬੱਚਿਆਂ ਨੂੰ, ਜਾਂ ਉਹਨਾਂ ਸਿੱਖਾਂ ਨੂੰ ਦੱਸਿਆ ਨਹੀਂ ਜਾ ਰਿਹਾ ਵੀ ਅਸੀਂ ਹੈ ਕੌਣ ਆ, ਹੈ ਨਾ। ਸੋ ਜਿਹੜਾ ਖਾਲਸਾ ਸਾਜਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਉਹ ਇੱਕ ਸੋਵਰਨ ਆ, ਇੱਕ ਆਜ਼ਾਦ ਆ ਇਨਸਾਨ। ਉਹ ਆਪਾਂ ਕਈ ਵਾਰ ਉਹਦਾ ਮੀਨਿੰਗ ਵੀ ਲੈਂਦੇ ਆ ਜੀ ਖਾਲਸਾ ਜਿਹੜਾ ਪਿਓਰ ਆ, ਪਵਿੱਤਰ ਆ। ਜਿਹੜਾ ਖਾਲਸਾ ਅਸਲ 'ਚ ਪਵਿੱਤਰ ਤਾਂ ਪਿਓਰ ਨਹੀਂ ਹੈਗਾ, ਖਾਲਸਾ ਇੱਕ ਸੋਵਰਨ ਆ, ਆਜ਼ਾਦ ਆ, ਸਿੱਧਾ ਵਾਹਿਗੁਰੂ ਦੇ ਨਾਲ ਹੈ ਉਹਦੀ ਲਿੰਕ, ਹੋਰ ਕਿਸੇ ਦੇ ਨਾਲ ਵਿਚੋਲਾ ਨਹੀਂ ਉਹਦੇ ਹੈਗਾ। ਪਿਓਰ ਤਾਂ ਕਿਸੇ ਹੋਰ ਧਰਮ ਦਾ ਵੀ ਹੋ ਸਕਦਾ ਬੰਦਾ, ਜਿਹੜਾ ਧਰਮ ਜਿਹਨੇ ਰੱਬ ਨੂੰ ਪਾ ਲਿਆ ਹੋਊਗਾ, ਪਰ ਖਾਲਸਾ ਪੰਥ ਨੂੰ ਤੁਸੀਂ ਮੈਂ ਜਾਂ ਹੋਰ ਕੋਈ ਜਿਹਨਾਂ ਨੇ ਵੀ ਅੰਮ੍ਰਿਤ ਛਕਿਆ ਹੈਗਾ, ਜਿਹੜੇ ਨਿਤਨੇਮ ਵਿੱਚ ਹੈਗੇ ਆ ਪੱਕੇ, 5 ਰਹਿਤਾਂ ਰੱਖਦੇ ਆ, 4 ਰਹਿਤਾਂ ਤੋਂ ਪਰੇ ਹੈਗੇ ਆ, ਉਹ ਲੋਕ ਖਾਲਸੇ ਆ ਤੇ ਉਹ ਆਜ਼ਾਦ ਆ, ਉਹ ਪਵਿੱਤਰ ਨਹੀਂ ਹੈਗੇ, ਉਹ ਆਜ਼ਾਦ ਆ। ਕਿਉਂਕਿ ਅਸੀਂ ਸੰਤ ਸਿਪਾਹੀ ਆ, ਅਸੀਂ ਫੌਜ 'ਚ ਆ, ਅਸੀਂ ਲੜਨਾ ਵੀ ਆ, ਅਸੀਂ ਉਹਨਾਂ ਲੋਕਾਂ ਨਾਲ ਟੱਕਰ ਵੀ ਲੈਣੀ ਹੈਗੀ ਆ ਜਿਹੜੇ ਤੁਹਾਨੂੰ ਮਾਰਦੇ ਆ, ਕੁਚਲਦੇ ਆ, ਤੁਹਾਡੇ ਹੱਕ ਖੋਹਦੇ ਆ। ਅਸੀਂ ਇੰਨੇ ਪਵਿੱਤਰ ਨਹੀਂ ਹੈਗੇ ਜਿੰਨੇ ਲੋਕਾਂ ਨੂੰ ਅਸੀਂ ਪਵਿੱਤਰ ਬਣਾਇਆ ਜਾ ਰਿਹਾ ਹੈਗਾ। ਅਸੀਂ ਖਾਲਸੇ, ਅਸੀਂ ਆਜ਼ਾਦ ਆ, ਤੇ ਜਿਹੜੀ ਆਜ਼ਾਦ ਹੁੰਦੀ ਹੈ ਜ਼ਮੀਨ ਉਹਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ ਹੁੰਦਾ, ਉਹ ਰਾਜੇ ਦੀ ਸਿੱਧੀ ਜ਼ਮੀਨ ਹੁੰਦੀ ਆ। ਜਿਹੜਾ ਰਾਜਾ ਸਾਡਾ ਸਾਰਿਆਂ ਦਾ ਰਾਜਿਆਂ ਦਾ ਰਾਜਾ ਹੈ ਅਕਾਲ ਪੁਰਖ ਵਾਹਿਗੁਰੂ, ਅਸੀਂ ਉਹਦੇ ਨਾਗਰਿਕ ਆ, ਅਸੀਂ ਉਹਦੇ ਬਸ਼ਿੰਦੇ ਆ, ਤੇ ਉਹ ਸਾਡਾ ਰੱਬ ਆ, ਉਹ ਸਾਡਾ ਵਾਹਿਗੁਰੂ, ਉਹ ਸਾਡਾ ਪਿਤਾ ਆ। ਅਸੀਂ ਆਜ਼ਾਦ ਆ, ਅਸੀਂ ਹੋਰ ਕਿਸੇ ਦੀ ਗੁਲਾਮੀ ਨਹੀਂ ਸਹਿ ਸਕਦੇ। ਸੋ ਇਸ ਕਰਕੇ ਜਿਹੜੇ ਇਹੋ ਜਿਹੇ ਲੋਕ ਹੈਗੇ ਆ ਜੀ, ਸੋ ਆਪਾਂ ਜਿਹੜੇ ਇਹੋ ਜਿਹੇ ਲੋਕ ਹੈਗੇ ਆ, ਹਾਂਜੀ ਸੋਰੋ ਜੀ, ਸੌਰੀ, ਉਹ ਕਾਲ ਹੁਣ ਮੈਂ ਦੱਸ ਦਵਾਂ ਵੀ 1-2 ਵਾਰੀ ਫੇਰ ਕਾਲਾਂ ਮਿਸ ਹੋ ਗਈਆਂ। ਹੁਣ ਕਾਲ ਖੁੱਲੀ ਹੈ ਜੀ, ਤੁਸੀਂ 514 476 84 84 ਤੇ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ। ਤੇ ਮੈਂ ਮਾਫੀ ਚਾਹੁੰਦਾ ਕਿਉਂਕਿ ਜਿਹੜੇ ਫੋਨ ਤੇ ਕਾਲਾਂ ਆਉਂਦੀਆਂ ਮੈਂ ਸਾਇਲੈਂਟ ਤੇ ਲਾਇਆ ਹੁੰਦਾ, ਕਈ ਵਾਰੀ ਗੱਲ ਦੇ ਵੱਲ ਧਿਆਨ ਹੁੰਦਾ ਤੇ ਉਹ ਨਿਕਲ ਜਾਂਦੀ ਆ, ਤੇ ਦੁਬਾਰਾ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ ਭਾਈ ਸਾਹਿਬ, ਜਿਹਨੇ ਵੀ ਵੀਰਾਂ ਨੇ ਕਾਲਾਂ ਕੀਤੀਆਂ। ਤੇ ਉਨੀ ਦੇਰ ਆਪਾਂ ਥੋੜੇ ਜਿਹੇ YouTube ਵਾਲੇ ਜਿਹੜੇ ਆਪਣੇ ਦਰਸ਼ਕ ਨੇ ਆਪਾਂ ਨੂੰ ਦੇਖ ਰਹੇ ਨੇ, ਉਹਨਾਂ ਦੇ ਮੈਸੇਜ ਜਿਹੜੇ ਆ ਉਹ ਪੜ੍ਹ ਦਈਏ। ਤੇ ਬਿੱਟੂ ਬੁੱਲੇਵੱਡ ਕਹਿੰਦੇ ਨੇ ਜੀ ਖਾਲਿਸਤਾਨ ਜਿੰਦਾਬਾਦ। ਅੰਗਰੇਜ਼ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਤੋਂ ਬਾਅਦ ਬਿੱਟੂ ਬੁੱਲੇਵੱਡ ਵੀ ਜਿਹੜੀ ਫਤਿਹ ਬੁਲਾਉਂਦੇ ਆ। ਤੇ ਅੰਗਰੇਜ਼ ਸਿੰਘ ਕਹਿੰਦੇ ਨੇ ਜੀ ਜਸਟਿਸ ਫੋਰ ਸਿੱਧੂ ਮੂਸੇਵਾਲਾ। ਭਾਈ ਸਾਹਿਬ ਜੀ ਜਸਟਿਸ ਨਹੀਂ ਉੱਥੇ ਮਿਲਣਾ, ਆਪਾਂ ਇਹ ਗੱਲ ਪਹਿਲਾਂ ਦਿਮਾਗ ਚੋਂ ਕੱਢ ਦਈਏ ਕਿ ਉਸ ਹਕੂਮਤ ਦੇ ਅੰਡਰ ਕੋਈ ਜਸਟਿਸ ਮਿਲੂਗਾ। ਹਾਂ, ਇਹਨਾਂ ਨੂੰ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ, ਦੁਨੀਆ ਦੀ ਕਚਹਿਰੀ ਦੇ ਵਿੱਚ ਨੰਗੇ ਜ਼ਰੂਰ ਕਰਦੇ ਰਹਿਣਾ ਕਿ ਇਹ ਬੰਦੇ ਸਾਡੇ ਕਾਤਲ ਨੇ। ਸੋ ਜਸਟਿਸ ਵਾਲੀ ਗੱਲ ਆ ਜਿਹੜੀ, ਉਹ ਆਸ ਤਾਂ ਜਿਹੜੀ ਆ ਕੌਮ ਨੇ ਬੜੀ ਦੇਰ ਤੋਂ ਛੱਡੀ ਹੋਈ ਆ। ਤੇ ਅੱਗਿਓਂ ਬਿੱਟੂ ਹੁਣਾਂ ਦਾ ਮੈਸੇਜ ਆ ਜੀ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ। ਬਿਲਕੁਲ ਜੀ। ਪਰਮਜੀਤ ਸਿੰਘ ਖਾਲਿਸਤਾਨ ਜਿੰਦਾਬਾਦ। ਨਿਰਮਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਲੱਕੀ ਸਿੰਘ ਖਾਲਿਸਤਾਨ ਜਿੰਦਾਬਾਦ। ਪਰਮਜੀਤ ਸਿੰਘ ਗੁਰਫਤਿਹ ਵੀਰ ਜੀ। ਤੇ ਲੱਕੀ ਸਿੰਘ ਕਹਿੰਦੇ ਨੇ ਜੀ 17 ਅਗਸਤ ਖਾਲਿਸਤਾਨ ਰੈਫਰੈਂਡਮ। ਹਾਂਜੀ ਹਾਂਜੀ, ਆਜ਼ਾਦ
17 ਅਗਸਤ ਖਾਲਿਸਤਾਨ ਆਜ਼ਾਦ ਹੋਏਗਾ। ਬਿਲਕੁਲ ਜੀ, ਵਾਹਿਗੁਰੂ ਨੇ ਚਾਹਿਆ ਤਾਂ ਜ਼ਰੂਰ ਆਜ਼ਾਦ ਹੋਏਗਾ। ਤੇ ਗੁਰਭੇਜ ਸਿੰਘ ਕਹਿੰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ। ਹਰਿੰਦਰਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬੂਟਾ ਸਿੰਘ ਜੀ ਜਿਹੜੇ ਨੇ ਉਹ ਫਤਿਹ ਅਰਜ ਕਰਦੇ ਨੇ, ਥੰਬਸ ਅਪ ਕਰਦੇ ਨੇ, ਧੰਨਵਾਦ ਜੀ। ਗੁਰਪ੍ਰੀਤ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ। ਪਰਮਜੀਤ ਸਿੰਘ ਪੰਜਾਬ ਹੱਲ ਖਾਲਿਸਤਾਨ। ਪਰਮਜੀਤ ਸਿੰਘ 17 ਅਗਸਤ ਨੂੰ ਵਾਸ਼ਿੰਗਟਨ ਵਿੱਚ ਰੈਫਰੈਂਡਮ ਦੀਆਂ ਵੋਟਾਂ ਹੋ ਰਹੀਆਂ, ਵੱਧ ਤੋਂ ਵੱਧ ਸੰਗਤਾਂ ਪਹੁੰਚੋ। ਬਿਲਕੁਲ ਜੀ, ਸਾਡੀ ਵੀ ਪੁਰਜੋਰ ਅਪੀਲ ਆ ਕਿ 17 ਅਗਸਤ ਨੂੰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਤੇ ਖਾਲਿਸਤਾਨ ਦੀਆਂ ਜਿਹੜੀਆਂ ਰੈਫਰੈਂਡਮ ਆ ਜਿਹੜਾ ਉਹਦੀਆਂ ਵੋਟਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਪੈ ਰਹੀਆਂ ਜੀ। ਸੋ ਕੁਲਵੀਰ ਸਿੰਘ ਕਹਿੰਦੇ ਨੇ ਜੀ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਬਣ ਕੇ ਰਹੇਗਾ ਜੀ। ਬਿਲਕੁਲ। ਪਰਮਜੀਤ ਭਾਜੀ ਕਹਿੰਦੇ ਨੇ ਜੀ ਤੁਹਾਡੀ ਬੁੱਕ ਬਾਰੇ ਸ਼ਾਇਦ ਲਿਖਦੇ ਨੇ ਲੱਕੀ ਸਿੰਘ ਜਾਂ ਪਰਮਜੀਤ ਹੁਣਾਂ ਨੂੰ ਕਹਿ ਰਹੇ ਨੇ ਵੀ ਚੰਗਾ ਲਿਖਿਆ ਜੀ। ਬਿਲਕੁਲ। ਰੂਪੀ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਤੁਹਾਡੇ ਮੈਸੇਜ ਸੀ। ਸੋ ਕਾਲਾਂ ਜ਼ਰੂਰ ਹੁਣ ਕਰ ਲਓ ਭਾਜੀ, ਮੈਂ ਮਾਫੀ ਚਾਹੁੰਦਾ ਤੇ ਮੈਨੂੰ ਪਤਾ ਵੀ ਆ ਜਿਹੜਾ ਵਕਤ ਆ, ਇਸ ਵਕਤ ਜਿਹੜੇ ਸਾਡੇ ਸਰੋਤੇ ਨੇ ਜਾਂ ਦਰਸ਼ਕ ਨੇ ਉਹ ਕੰਮਾਂ ਕਾਰਾਂ ਤੇ ਹੁੰਦੇ ਨੇ, ਉਹ ਇੱਕ ਦੋ ਵਾਰੀ ਟਰਾਈ ਕਰਦੇ ਆ, ਕਾਲ ਨਹੀਂ ਲੈ ਸਕੇ ਅਸੀਂ, ਤੇ ਕਾਲ ਤੁਹਾਡੀ ਮਿਸ ਹੋ ਗਈ। ਤੇ ਪਲੀਜ਼ ਤੁਸੀਂ ਦੁਬਾਰਾ ਕਾਲ ਜੇ ਸਾਨੂੰ ਸੁਣ ਰਹੇ ਹੋ ਤਾਂ ਕਰ ਸਕਦੇ ਹੋ, ਤਾਂ ਕਿ ਤੁਹਾਡੇ ਵਿਚਾਰ ਜਿਹੜੇ ਇਹ ਤੇ ਆ ਸਕਣ। ਤੇ ਆਪਣਾ ਪ੍ਰੋਗਰਾਮ ਨੂੰ ਇੱਕ ਵਾਰ ਫੇਰ ਆਪਾਂ ਦੱਸ ਦਈਏ ਜੀ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦਿਲ ਦੀਆਂ ਗੱਲਾਂ, ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਜਸਪਾਲ ਸਿੰਘ ਜੀ ਬੈਂਸ ਯੂਕੇ ਤੋਂ, ਤੇ ਅਸੀਂ ਜਿਹੜੇ ਆ ਸਰਦਾਰੀਆਂ ਤੇ ਗੱਦਾਰੀਆਂ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਅੱਜ ਕਰ ਰਹੇ ਹਾਂ। ਸੋ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। 514 770 7465। ਤੁਹਾਡਾ ਕੈਨੇਡਾ ਦੇ ਵਿੱਚ ਅਸਾਈਲਮ ਕੇਸ ਲਈ ਹੈਲਪ ਚਾਹੀਦੀ ਆ ਜਾਂ ਕੋਈ ਹੋਰ ਐਪਲੀਕੇਸ਼ਨ ਜਿਹੜੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਉਹਦੇ ਲਈ ਹੈਲਪ ਚਾਹੀਦੀ ਆ ਤਾਂ ਅਕਾਲ ਇੰਟਰਪ੍ਰੀਟਰ ਸਰਵਿਸਿਜ਼ ਨੂੰ ਤੁਸੀਂ ਕਾਲ ਕਰਕੇ ਸਾਡੀਆਂ ਸੇਵਾਵਾਂ ਲੈ ਸਕਦੇ ਹੋ। ਤੇ ਸਾਨੂੰ ਲਾਫਿਨਿਟੀ ਐਡਵੋਕੇਟਸ LLP ਦੇ ਨਾਲ ਅਸੀਂ ਜਿਹੜਾ ਇਹ ਵਕੀਲੀ ਜਿਹੜੀਆਂ ਇਹਨਾਂ ਦੀਆਂ ਵਕਾਲਤ ਦੀਆਂ ਸੇਵਾਵਾਂ ਜਿਹੜੀਆਂ ਉਹ ਪ੍ਰੋਵਾਈਡ ਕਰਦੇ ਆ ਜੀ। ਸੋ ਭਾਈ ਜਸਪਾਲ ਸਿੰਘ ਜੀ, ਅਗਲੀ ਗੱਲਬਾਤ ਆਪਾਂ ਕਰਦੇ ਹਾਂ ਕਿ ਦੇਖੋ ਗੱਲ ਵਿਸ਼ਾ ਜਿਹੜਾ ਸੀ ਆਪਣਾ ਸਰਦਾਰੀਆਂ ਤੇ ਗੱਦਾਰੀਆਂ, ਇਹਦੇ ਵਿੱਚ ਆਪਾਂ ਗੱਲਬਾਤ ਕੀਤੀ ਹੈ ਕਿ ਕਿਵੇਂ ਜਿਹੜਾ ਉਹ ਕੌਮੀ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਨੂੰ ਆਸਰਾ ਬਣਾ ਕੇ ਤੇ ਜਿਹੜੇ ਪੱਖ ਆ ਉਹ ਸਾਡੇ ਕਾਤਲਾਂ ਦੇ ਜਦੋਂ ਭੁਗਤਾਏ ਜਾਂਦੇ ਆ। ਇਹਦੇ 'ਚ ਆਪਾਂ ਤੁਸੀਂ ਇੰਗਲੈਂਡ ਦੇ ਵੀ ਬੰਦੇ ਦੀ ਗੱਲ ਕੀਤੀ ਆ ਜਿਹਦੀ ਵੀਡੀਓ ਘੁੰਮ ਰਹੀ ਆ, ਤੇ ਕੈਨੇਡਾ ਦੇ ਵਿੱਚ ਵੀ ਇਹੋ ਜਿਹੇ ਮੋਦੀ ਭਗਤ ਬਹੁਤ ਨੇ। ਔਰ ਇੱਥੇ ਸਵਾਲ ਇਹ ਹੁੰਦਾ ਕਿ ਕੀ ਇਹ ਕੱਲੀ ਗੱਲ ਆ ਜਿਹੜੀ ਮੋਦੀ ਤੱਕ ਸੀਮਤ ਆ, ਕਿ ਕਾਂਗਰਸ ਜਾਂ ਹੋਰ ਪਾਰਟੀਆਂ ਜਿਹੜੀਆਂ ਉਹ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਜ਼ਿੰਮੇਵਾਰ ਨਹੀਂ? ਕਿ ਕੋਈ ਵੀ ਬੰਦਾ ਅੱਜ ਸਿੱਖੀ ਭੇਸ ਦੇ ਵਿੱਚ ਆ ਜਾਵੇ, ਉਹ ਕਹੇ ਮੈਂ ਬਹੁਤ ਵੱਡਾ ਪੰਥਕ ਆ ਪਰ ਮੇਰੇ ਕਹੇ ਤੇ ਤੁਸੀਂ BJP ਨੂੰ ਅਸੈਪਟੈਂਸ ਦੇ ਦਿਓ ਜਾਂ ਤੁਸੀਂ ਕਾਂਗਰਸ ਜਮਾਤ ਨੂੰ ਅਸੈਪਟੈਂਸ ਦੇ ਦਿਓ, ਕਿਉਂਕਿ ਦੇਖੋ ਜੀ ਮੈਂ ਤਾਂ ਬਹੁਤ ਜਿਹੜਾ ਉਹ ਪੰਥਕ ਪਰਿਵਾਰ ਨਾਲ ਸੰਬੰਧਿਤ ਆ ਪਰ ਮੈਂ ਹੈ ਕਾਂਗਰਸ ਦੇ ਵਿੱਚ। ਤੇ ਫਿਰ ਕੀ ਸਿੱਖਾਂ ਦਾ ਫਰਜ਼ ਬਣਦਾ ਕਿ ਅਜਿਹੇ ਲੋਕਾਂ ਨੂੰ ਐਂਟਰਟੇਨ ਕੀਤਾ ਜਾਏ ਤੇ ਬੇਸ਼ਰਮੀ ਦੇ ਨਾਲ ਉਹਨਾਂ ਲੋਕਾਂ ਨੂੰ ਫੁੱਲ ਭੇਟ ਕੀਤੇ ਜਾਣ, ਪਬਲਿਕ ਦੇ ਵਿੱਚ ਉਹਨਾਂ ਦੀਆਂ ਗੈਦਰਿੰਗਸ ਰੱਖੀਆਂ ਜਾਣ? ਇਹ ਇੱਕ ਸਿੱਖ ਹੋਣ ਦੇ ਨਾਤੇ ਸਾਨੂੰ ਅਸੈਪਟ ਕਰਨਾ ਚਾਹੀਦਾ ਜਾਂ ਫਿਰ ਕੀ ਇਲਾਜ ਹੋਣਾ ਚਾਹੀਦਾ ਇਹਨਾਂ ਗੱਲਾਂ ਦੀਆਂ? ਕਿਉਂਕਿ ਇਹ ਲੋਕ ਜਦੋਂ ਕਾਬਜ ਹੁੰਦੇ ਨੇ ਸੰਸਥਾਵਾਂ ਤੇ ਉਹਦੇ ਪਿੱਛੇ ਸਪੋਰਟ ਤਾਂ ਜਿਹੜੀ ਸਾਡੇ ਵਰਗਿਆਂ ਦੀ ਹੁੰਦੀ ਆ। ਦੇਖੋ, ਸੰਗਤ ਦੀ ਪਾਵਰ ਜਿਹੜੀ ਹੈਗੀ ਹੈ ਮਿਸਯੂਜ਼ ਕਰ ਰਹੇ ਹੈਗੇ ਆ, ਸੰਗਤ ਦੀ ਗੋਲਕ ਨੂੰ ਮਿਸਯੂਜ਼ ਕਰ ਰਹੇ ਹੈਗੇ ਆ, ਆਪਣੇ ਤਰੀਕੇ ਨਾਲ ਉਹਨੂੰ ਵਰਤ ਕੇ ਜਿੱਦਾਂ ਇਹ ਫੁੱਲ ਭੇਟ ਕਰ ਰਿਹਾ ਹੈਗਾ। ਈਵਨ ਇਸ ਬੰਦੇ ਨੇ ਫੁੱਲ ਵੀ ਜਿਹੜੇ ਉਹ ਗੁਰਦੁਆਰੇ ਦੇ ਗੋਲਕ ਚੋਂ ਕੱਢੇ ਪੈਸੇ ਹੋਣੇ ਆ, ਕਿਉਂਕਿ ਇਹ ਲੋਕਾਂ ਦਾ ਕੋਈ ਦੀਨ ਇਮਾਨ ਨਹੀਂ ਹੈਗਾ। ਇਹ ਲੋਕ ਵਿਕੇ ਹੋਏ ਹੁੰਦੇ ਆ, ਇਹਨਾਂ ਦਾ ਕੋਈ ਵੀ ਕਿਸੇ ਵੀ ਕਿਸਮ ਦੀ ਇਮਾਨਦਾਰੀ ਨਹੀਂ ਹੈਗੀ ਆਪਣੀ ਕੌਮ ਦੇ ਨਾਲ, ਆਪਣੀ ਸੰਗਤ ਦੇ ਨਾਲ, ਜਿਸ ਆਰਗੇਨਾਈਜੇਸ਼ਨ ਦੇ ਇਹ ਮੁਖੀ ਹੁੰਦੇ ਹੈਗੇ ਆ। ਹੁਣ ਦੇਖੋ ਜਿਹੜੀ ਸਰਦਾਰੀ ਆ ਨਾ, ਉਹ ਸਰਦਾਰੀ ਤਾਂ ਤੁਹਾਨੂੰ ਤਦੇ ਮਿਲਣੀ ਆ ਵੀ ਜੇ ਤੁਸੀਂ ਰਾਜਨੀਤਿਕ ਤੌਰ ਤੇ ਤਕੜੇ ਹੋਵੋਗੇ, ਆਪਣੀ ਕੌਮ ਦੇ ਲਈ ਕੰਮ ਕਰੋਗੇ। ਐਗਜ਼ਾਮਪਲ ਆ ਸਾਡੇ ਕੋਲ ਦੋ ਆ, ਵਰਲਡ ਵਾਈਡ ਦੋ ਐਗਜ਼ਾਮਪਲ ਹੈਗੀਆਂ। ਇੱਕ ਐਗਜ਼ਾਮਪਲ ਸਾਡੇ ਗੁਆਂਢੀ ਮੁਲਕ ਹੀ ਆ ਕਿਸਮ ਦਾ ਅਫਗਾਨਿਸਤਾਨ, ਜਿਨ੍ਹਾਂ ਨੇ 40 ਸਾਲ ਲੜਾਈ ਲੜੀ, ਬੇਗਿਣਤ ਲੋਕ ਉੱਥੇ ਮਾਰੇ ਗਏ, ਚਾਹੇ ਉਹ ਰਸ਼ੀਅਨ ਦੇ ਨਾਲ ਲੜਦੇ ਸੀ, ਚਾਹੇ ਉਹ ਕਿਸੇ ਹੋਰ ਨਾਲ ਲੜਦੇ ਸੀਗੇ। ਉਹਨਾਂ ਲੋਕਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਹੈਗੀਆਂ ਆਪਣੇ ਦੇਸ਼ ਲਈ, ਆਪਣੀ ਕੌਮ ਦੇ ਲਈ। ਤੇ ਉਹਨਾਂ ਦੇ ਵਿੱਚ ਵੀ ਗਦਾਰ ਬਹੁਤ ਸਾਰੇ ਸੀਗੇ ਜਿਨ੍ਹਾਂ ਦਾ ਨਾਂ ਹੁਣ ਬ੍ਰਿਟਨ ਨੇ ਦਿੱਤਾ ਹੈਗਾ ਟਰਾਂਸਲੇਟਰ। ਜਿਹੜੀ ਅਫਗਾਨ ਜਿਹੜੀ ਫਾਰਸੀ ਜਾਂ ਜਿਹੜੀ ਉੱਥੇ ਦੀ ਭਾਸ਼ਾ ਹੈਗੀ ਆ,
ਉਹ ਨਹੀਂ ਸੀ ਸਮਝਦੇ ਜਿਹੜੇ ਬਗਾਨੇ ਫੌਜੀ ਸੀਗੇ ਜਾਂ ਹੋਰ ਉਹਨਾਂ ਦੀ ਐਡਮਿਨ ਸੀਗੀ ਜਿਹੜੀ ਕੰਮ ਕਰ ਰਹੀ ਸੀ ਅਫਗਾਨਿਸਤਾਨ ਦੇ ਵਿੱਚ, ਅਫਗਾਨਿਸਤਾਨ ਦੇ ਲੋਕਾਂ ਦੇ ਵਿਰੁੱਧ ਵਿੱਚ। ਉਹ ਲੋਕ 19,000 ਲੋਕ ਇੰਗਲੈਂਡ ਦੇ ਵਿੱਚ ਆਏ। ਉਹਨਾਂ ਨੂੰ ਡਰ ਪੈਦਾ ਹੋ ਗਿਆ ਜਦੋਂ ਮੌਕੇ ਦੀ ਹੁਣ ਗੌਰਮੈਂਟ ਜਿਹੜੀ ਇੱਥੇ ਬਣੀ ਹੈਗੀ ਆ ਤਾਲਿਬਾਨ ਦੀ, ਅਤੇ ਉਹ ਆਪਣੀ ਜਾਨ ਨੂੰ ਬਚਾਉਂਦੇ ਹੋਏ ਜਾਂ ਇੱਥੇ ਦੀ ਗੌਰਮੈਂਟ ਨੇ, ਇੱਥੇ ਦੀ ਫੌਜ ਨੇ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਲੈ ਆਂਦਾ ਤਾਂ ਕਿ ਇਹਨਾਂ ਦੀ ਜਾਨ ਬਖਸ਼ੀ ਜਾ ਸਕੇ, ਬਚਾਅ ਹੋ ਸਕੇ। ਉਹਨਾਂ ਦੀ ਇਹ ਨਾਂ, ਉਹਨਾਂ ਦੇ ਮੂੰਹ ਬੜੰਗੇ ਬਦਲ ਕੇ, ਉਹਨਾਂ ਦੇ ਡਰੈਸ ਸੀਕਰਟ ਰੱਖ ਕੇ ਉਹਨਾਂ ਨੂੰ ਇੰਗਲੈਂਡ ਵਿੱਚ ਰੱਖਿਆ। ਉਹਨਾਂ ਦੀ ਗਿਣਤੀ 19,000 ਦੱਸੀ ਜਾਂਦੀ ਹੈਗੀ ਆ। ਜਿਹੜੀ ਆ ਪਿਛਲੇ 3-4 ਮਹੀਨੇ ਹੋਏ ਆ ਵੀ ਉਹ ਜਿਹੜਾ ਸੀਕਰਟ ਉਹਨਾਂ ਦੇ ਡਰੈਸ ਸੀਗੇ ਉਹ ਕਿਸੇ ਤਰੀਕੇ ਦੇ ਨਾਲ ਕਿਸੇ ਨੇ ਪਬਲਿਕ ਕਰ ਦਿੱਤੇ ਸੀਗੇ, ਅਤੇ ਉਹ ਥੋੜ੍ਹੇ ਚਿਰ ਲਈ ਕੀਤੇ ਸੀ, ਪਰ ਇਹਨਾਂ ਨੂੰ ਡਰ ਪੈਦਾ ਹੋ ਗਿਆ ਵੀ ਉਹ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਦੁਸ਼ਮਣ ਆ ਜਾਂ ਉਹ ਕਹਿੰਦੇ ਆ ਵੀ ਜਿਹੜੀ ਹੁਣ ਤਾਲਿਬਾਨ ਸਰਕਾਰ ਹੈਗੀ ਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਇੰਗਲੈਂਡ ਦੇ ਵਿੱਚ ਕਿੱਥੇ ਕਿੱਥੇ ਰਹਿੰਦੇ ਹੈਗੇ। ਉੱਥੇ ਇਹਨਾਂ ਨੂੰ ਉਹਦੇ ਉੱਤੇ ਕਈ ਮਿਲੀਅਨ ਪਾਉਂਡ ਖਰਚਣਾ ਪਿਆ। ਫਿਰ ਉਹਨਾਂ ਨੂੰ ਉੱਥੋਂ ਚੁੱਕ ਕੇ ਜਿੱਥੇ ਜਿੱਥੇ ਉਹ ਰਹਿੰਦੇ ਸੀ ਉਹਨਾਂ ਤੋਂ ਹੋਰ ਪਤਾ ਨਹੀਂ ਕਿੱਥੇ ਰੱਖਿਆ ਹੋਊਗਾ, ਮਤਲਬ ਉਹਨਾਂ ਦੀ ਸਿਕਿਉਰਿਟੀ ਨੂੰ ਹੋਰ ਵਧਾਉਣਾ ਪਿਆ। ਸੋ ਇਹ ਜਿਹੜੇ ਹੁਣ ਜਿਹੜੇ ਤਾਂ ਤਾਲਿਬਾਨ ਹੈਗੇ ਆ, ਜਿਹੜੇ ਦੀ ਮੌਕੇ ਦੀ ਗੌਰਮੈਂਟ ਹੈਗੀ ਆ, ਉਹ ਤਾਂ ਉਹਨਾਂ ਨੂੰ ਗਦਾਰੇ ਹੀ ਕਹਿਣਗੇ, ਕਿਉਂਕਿ ਉਹਨਾਂ ਨੇ ਆਪਣੇ ਦੇਸ਼ ਨਾਲ ਗਦਾਰੀ ਕੀਤੀ ਹੋਣੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤਦੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਗਿਆ। ਸੋ ਇਹੋ ਜਿਹੇ ਜਿਹੜੇ ਲੋਕ ਹੈਗੇ ਆ, ਉਹ ਜਿਹੜੇ ਸਾਡੇ ਵਿੱਚ ਵੀ ਹੈਗੇ ਆ ਨਾ ਲੋਕ, ਜਿਹੜੇ ਆਪਣੀ ਕੌਮ ਦਾ, ਹੁਣ ਦੇਖੋ 1947 ਦੇ ਵਿੱਚ ਉਹ ਜਿਹੜਾ ਸੀਗਾ ਕਾਂਗਰਸ ਆਈ, ਕਾਂਗਰਸ ਨੇ ਲਗਾਤਾਰ ਪੰਜਾਬ ਦੇ ਨਾਲ, ਸਿੱਖਾਂ ਦੇ ਨਾਲ ਧੋਖਾ ਕੀਤਾ, ਕਿਉਂਕਿ ਉਹਨਾਂ ਦੀ ਜਿਹੜੀ ਸਟੇਟ ਪਾਲਿਸੀ ਹੈਗੀ ਆ ਉਹ ਸਿੱਖਾਂ ਦੇ ਵਿਰੋਧ 'ਚ ਆ। ਚਾਹੇ ਉੱਥੇ ਆਮ ਪਾਰਟੀ ਆ ਜਾਵੇ, ਚਾਹੇ ਉੱਥੇ ਕਾਂਗਰਸ ਆ ਜਾਵੇ, ਜਾਂ ਆਹ BJP, ਜਾਂ ਕੋਈ ਹੋਰ ਕੱਲ੍ਹ ਨੂੰ ਨਵਾਂ ਨਾਂ ਰੱਖ ਕੇ ਕੋਈ ਪਾਰਟੀ ਬਣ ਜਾਵੇ, ਜਾਂ ਈਵਨ ਬਾਦਲ ਗਰੁੱਪ ਜਿਹੜਾ ਹੈਗਾ, ਜਿਹਨਾਂ ਦੀ ਮਾਂ ਬਣੀ ਬੈਠੀ ਹੈਗੀ ਹੈ BJP, ਜਿਹਦੇ ਨਾਲ ਇਹਨਾਂ ਨੇ ਬਿਨਾਂ ਸ਼ਰਤ ਤੋਂ 10 ਸਾਲ ਰਾਜ ਕੀਤਾ ਹੈ ਨਾ। ਉਹ ਸਾਰੇ ਲੋਕ ਜਿਹੜੇ ਹੈਗੇ ਪੰਜਾਬ ਵਿਰੋਧੀ ਲੋਕ ਹੈਗੇ ਆ। ਜਦ ਤੱਕ ਕੋਈ ਵੀ ਪਾਰਟੀ ਦੀ ਮਾਂ ਜਿਹੜੀ ਦਿੱਲੀ ਹੋਊਗੀ, ਉਦ ਤੱਕ ਪੰਜਾਬ ਦਾ ਕਦੇ ਵੀ ਕੁਛ ਸੁਧਰਨਾ ਨਹੀਂ ਹੈਗਾ। ਇਹ ਜਿੰਨਾ ਚਿਰ ਮਰਜ਼ੀ ਅਸੀਂ ਖੂਨ ਖਰਾਬਾ ਉੱਥੇ ਹੁੰਦਾ ਰਹੇ, ਕਿੰਨੇ ਲੋਕ ਸਾਡੇ ਮਾਰੇ ਜਾਣ ਪੁਲਿਸ ਦੇ ਹੱਥੋਂ, ਕਿੰਨੇ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟੀ ਰੱਖਿਆ ਜਾਵੇ। ਹੁਣ ਜੇਲ੍ਹਾਂ ਦੇ ਵਿੱਚ ਕਿੰਨੇ ਅਸੀਂ ਉੱਥੇ ਐਜੀਟੇਸ਼ਨ ਕਰ ਚੁੱਕੇ ਹੈਗੇ ਸਾਡੇ ਲੋਕ, ਕੋਈ ਗੱਲ ਕਿਸੇ ਪਾਸੇ ਲੱਗੀ ਹੈਗੀ ਆ। ਉੱਥੇ ਇੱਕੋ ਇੱਕ ਹੱਲ ਹੈ, ਜਾਂ ਖਾਲਿਸਤਾਨ ਜਾਂ ਬ੍ਰੇਕ, ਜਿਹੜੀ ਜੇਲ੍ਹ ਬ੍ਰੇਕ ਆ। ਇਹਨਾਂ ਦੋਨਾਂ ਚੀਜ਼ਾਂ ਤੋਂ ਬਗੈਰ ਉਹ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਹੈਗੇ ਆ, ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਬਲਕਿ ਕਈ 2-2 3-3 ਗੁਣਾ ਉਹ ਜੇਲ੍ਹਾਂ ਦੇ ਵਿੱਚ ਹੈਗੇ ਆ, ਉਹ ਕਦੇ ਵੀ ਰਿਹਾ ਨਹੀਂ ਕਰਨੇ ਉਹਨਾਂ ਨੇ। ਹੁਣ ਤੁਸੀਂ ਸ਼ੋਰੀ ਡੋਵਾਲ, ਜਿਹੜਾ ਡੋਵਾਲ ਦਾ ਹੀ ਲੜਕਾ ਹੈਗਾ ਅਮਰੀਕਾ ਦੇ ਵਿੱਚ, ਇੰਡੀਆ ਫਾਊਂਡੇਸ਼ਨ ਦਾ ਉਹ ਆਪਣੇ ਆਪ ਨੂੰ ਕੁਛ ਸਮਝਦਾ ਹੈਗਾ ਮੁਖੀ, ਉਹ ਦੱਸ ਰਿਹਾ ਹੈਗਾ ਵੀ ਅਸੀਂ ਤਾਂ ਸਬਕ ਸਿਖਾਵਾਂਗੇ, ਅਸੀਂ ਤਾਂ ਜੀ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਦੱਸ ਦੇਵਾਂਗੇ ਵੀ ਕਿੱਦਾਂ ਰਾਜ ਕਰੀਦਾ ਹੁੰਦਾ ਹੈਗਾ। ਉਹ ਸਾਰਾ ਕੁਛ ਮਤਲਬ ਅੰਡਰ ਖਾਤੇ ਇਹ ਸਾਰਾ ਕੁਛ ਹੋ ਰਿਹਾ ਹੈਗਾ। ਅਤੇ ਉਹ ਗਦਾਰ ਲੋਕ, ਜਾਂ ਜਿਹਨਾਂ ਨੂੰ ਆਪਾਂ ਕਹਿੰਦੇ ਆ, ਉਹ ਲੋਕ ਉਹਨਾਂ ਦਾ ਪੂਰੇ ਦਾ ਪੂਰਾ ਸਾਥ ਦੇ ਰਹੇ ਹੈਗੇ ਆ। ਔਰ ਇਕੱਲਾ ਸਾਥ ਹੀ ਨਹੀਂ ਦੇ ਰਿਹਾ, ਉਹਨਾਂ ਦੇ ਹੌਸਲੇ ਵਧਾ ਰਹੇ ਹੈਗੇ ਆ, ਉਹਨਾਂ ਨੂੰ ਪੈਸੇ ਦੇ ਰਹੇ ਹੈਗੇ ਆ। ਸਾਡੇ ਗੁਰਦੁਆਰਿਆਂ ਦੀ ਜਿਹੜੀ ਗੋਲਕ ਦੇ ਪੈਸੇ ਹੈਗੇ ਆ ਥਰੂ ਆਊਟ ਦਾ ਵਰਲਡ, ਜਿੱਥੇ ਜਿੱਥੇ ਉਹਨਾਂ ਦੇ ਕਬਜ਼ੇ ਹੈਗੇ ਆ ਕਹਿ ਲਓ, ਉਹ ਪੈਸੇ ਇੰਡੀਆ ਗੌਰਮੈਂਟ ਨੂੰ ਭੇਜੇ ਜਾ ਰਹੇ ਹੈਗੇ ਆ ਇਸ ਵੇਲੇ ਜੀ। ਪਰ ਕੋਈ ਸੰਗਤ ਆਪਣੇ ਪ੍ਰਧਾਨ ਨੂੰ, ਆਪਣੀ ਕਮੇਟੀ ਨੂੰ ਸਵਾਲ ਨਹੀਂ ਕਰ ਰਹੀ ਹੈਗੀ, ਨਾ ਕੋਈ ਅਕਾਊਂਟ ਜਿਹੜੇ ਆਡਿਟ ਹੋ ਰਹੇ ਹੈਗੇ ਆ ਕਿਸੇ ਗੁਰਦੁਆਰੇ ਦੇ। ਤਾਂ ਇਸ ਕਰਕੇ ਇਹ ਸਾਰਾ ਕੁਛ ਜਦ ਤੱਕ ਕੌਮ ਇਹਦੇ ਤੋਂ ਅਵੇਅਰ ਨਹੀਂ ਹੁੰਦੀ ਹੈਗੀ, ਉਦੋਂ ਤੱਕ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ ਹੈਗਾ। ਠੀਕ ਆ, ਲੜਾਈ ਸਾਡੀ ਆਜ਼ਾਦੀ ਦੀ ਚੱਲਦੀ ਹੈਗੀ ਆ, ਪਰ ਇਸ ਆਜ਼ਾਦੀ ਦੀ ਮੂਵਮੈਂਟ ਨੂੰ ਕਹਿਣ ਨਾਲ ਇਹ ਗੱਲ ਨਹੀਂ ਬਣਨੀ, ਇਹਨੂੰ ਜਿੱਤਣਾ ਪੈਣਾ ਹੈਗਾ, ਤਾਂ ਜਾ ਕੇ ਗਦਾਰੀਆਂ ਤੋਂ ਅਸੀਂ ਸਰਦਾਰ ਬਣ ਸਕਦੇ ਹੈਗੇ ਜੀ। ਬਿਲਕੁਲ। ਅੱਛਾ, ਜਿਹੜੇ ਗਦਾਰਾਂ ਦੇ ਫੈਸਿਲੀਟੇਟਰ ਨੇ ਉਹਨਾਂ ਨੂੰ ਕਿਹੜੀ ਕੈਟਾਗਰੀ 'ਚ ਰੱਖਿਆ ਜਾਵੇ? ਹੁਣ ਦੇਖੋ, ਕਈ ਵੀਰ ਜਿਹੜੇ ਆ ਉਹ ਫਿਰ ਪਰਸਨਲ ਮੈਸੇਜ ਵੀ ਕਰਦੇ ਆ, ਕਾਲਾਂ ਵੀ ਕਰਦੇ ਆ, ਜਾਂ ਹੋਰ ਇਧਰੋਂ ਉਧਰੋਂ ਕਈ ਵਾਰੀ ਗੱਲਾਂ ਲਿਖਤਾਂ ਵੀ ਲਿਖਦੇ ਆ ਜੀ। ਦੇਖੋ ਜੀ, ਇਹ ਤਾਂ ਮਤਲਬ ਜੇ ਸਿੱਖ ਨੂੰ ਨਾ ਮਾਰੇ, ਕੌਮ ਕਦੇ ਨਾ ਹਾਰੇ। ਹਾਂਜੀ, ਜੇ ਕਿਸੇ ਭਰਾ ਕੋ ਗਲਤੀ ਹੋ ਗਈ ਉਹਨੂੰ ਅੰਦਰ ਵੜ ਕੇ ਸਮਝਾ ਦਿਓ। ਹੁਣ ਮੇਰਾ ਸਵਾਲ ਇਹ ਆ ਵੀ ਇੱਕ ਪਾਸੇ ਤਾਂ ਦਾਅਵਾ ਚੱਕੀ ਫਿਰਦੇ ਆ ਕਿ ਸਾਨੂੰ ਇੰਨੇ ਸਾਲ ਹੋ ਗਏ ਅਸੀਂ ਖਾਲਿਸਤਾਨੀ ਆ, ਸਾਡੇ ਤਾਂ ਕੌਮ ਦਾ ਜਿਹੜਾ ਪੱਤਾ ਹਿੱਲ ਹੀ ਨਹੀਂ ਸਕਦਾ ਸਾਡੇ ਬਿਨਾਂ, ਜਾਂ ਅਸੀਂ ਜਿਹੜੇ ਆ ਉਹ ਝੰਡਾ ਬਰਦਾਰ ਆ ਖਾਲਿਸਤਾਨ ਦੇ। ਤੇ ਉਹਨਾਂ ਨੂੰ ਬਾਰ-ਬਾਰ ਸਮਝਾਉਣ ਦੇ ਬਾਵਜੂਦ ਵੀ ਜੇ ਇਹ ਗੱਲ ਉਹਨਾਂ ਦੇ ਪੱਲੇ ਨਾ ਪਵੇ ਤੇ ਉਹਦੀ ਕੀ ਵਜ੍ਹਾ ਹੋ ਸਕਦੀ ਹੈ ਜੇ ਫੇਰ ਵੀ ਉਸੇ ਰਸਤੇ ਤੇ ਤੁਰਨ?
ਕਿਉਂਕਿ ਗੱਲ ਇਹ ਆ ਵੀ ਗੱਦਾਰਾਂ ਨੂੰ ਫੈਸਿਲਿਟੇਟ ਕਰਨਾ ਜਿਹੜਾ, ਉਹ ਕਿਹੜੇ ਕਿਸਮ ਦੇ ਨਾਲ ਬੰਦਾ ਆਪਣੇ ਆਪ ਨੂੰ ਪੰਥਕ ਕਹਾਉਂਦਾ ਜੀ? ਤੁਸੀਂ ਦੇਖੋ ਨਾ ਵੀ ਜੇ ਤਾਂ ਇੱਕ ਤਾਂ ਸਿੱਧੀ ਇਨਵੋਲਵਮੈਂਟ ਹੁੰਦੀ ਆ, ਤੇ ਇੱਕ ਪ੍ਰੋਕਸੀਆਂ ਹੁੰਦੀਆਂ ਗਵਰਨਮੈਂਟ ਦੀਆਂ ਜਿਹਦੀਆਂ ਨਿਸ਼ਾਨਦੇਹੀਆਂ, ਜੇ ਅਸੀਂ ਪੜ੍ਹਦੇ ਨਹੀਂ ਦਸਤਾਵੇਜ਼ਾਂ ਨੂੰ। ਇੰਗਲੈਂਡ ਦੇ ਵੀ ਜਿਹੜੀ ਹੁਣ ਨਵਾਂ ਦਸਤਾਵੇਜ਼ ਜਿਹੜਾ ਉਹ ਪੇਸ਼ ਕੀਤਾ, ਅੱਜ ਅਫੀਸ਼ੀਅਲੀ ਵੀ ਉਹਨਾਂ ਦੀਆਂ ਖਬਰਾਂ ਆਈਆਂ ਕਿ 12 ਮੁਲਕ ਉਹਨਾਂ ਨੇ ਆਇਡੈਂਟੀਫਾਈ ਕੀਤੇ ਆ, ਜਿਹਦੇ 'ਚ ਇੰਡੀਆ ਦਾ ਨਾਮ ਜਿਹੜਾ ਉਹ ਬੜਾ ਉੱਪਰ ਆ, ਉਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕਰਨ ਦੇ ਵਿੱਚ। ਅੱਜ ਅਫੀਸ਼ੀਅਲੀ ਉਹਨਾਂ ਨੇ ਜਿਹੜੀ ਇਸ ਗੱਲ ਦੀ ਜਿਹੜੀ ਆ ਉਹ ਐਕਨੋਲੇਜਮੈਂਟ ਕੀਤੀ ਆ। ਏਦਾਂ ਹੀ ਕੈਨੇਡਾ ਨੇ ਤਾਂ ਬਹੁਤ ਦੇਰ ਪਹਿਲਾਂ ਦੀ ਕਰਤੀ ਸੀ, 2023 ਦੀ। ਪਰ ਗੱਲ ਇਹ ਆ ਵੀ ਫੈਸਿਲਿਟੇਟ ਜਦੋਂ ਤੁਸੀਂ ਕਰਨਾ ਇਹਨਾਂ ਕਾਤਲ ਨੁਮਾਇੰਦਿਆਂ ਨੂੰ, ਤੇ ਫਿਰ ਤੁਹਾਡਾ ਦਾਵਾ ਜਿਹੜਾ ਉਹ ਪੰਥਕ ਵੀ ਕਿਵੇਂ ਰਹਿ ਸਕਦਾ? ਮੈਨੂੰ ਇਸ ਗੱਲ ਦੀ ਨਹੀਂ ਸਮਝ ਆ ਰਹੀ। ਔਰ ਜਿਹੜੇ ਵੀਰ ਕਹਿ ਰਹੇ ਨਾ ਕਿ ਭਰਾਵਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਔਨ 에ਅਰ, ਇਹ ਆਪਣੇ ਆ, ਇਹਨਾਂ ਨੂੰ ਸਮਝਾਉਣਾ ਚਾਹੀਦਾ। ਉਹ ਭਾਈ ਜਿਹੜਾ ਬੰਦਾ ਉਹ ਮੇਰੇ ਵਾਂਗੂ ਮਤਲਬ ਉਹ ਉਮਰ ਦੇ ਆਖਰੀ ਪੜਾਅ 'ਚ ਐਂਟਰ ਹੋ ਗਿਆ, ਉਹਨੂੰ ਹਜੇ ਵੀ ਜੇ ਸਮਝ ਨਹੀਂ ਆਈ, ਉਹਨੂੰ ਕਿਹੜੇ ਤਰੀਕੇ ਨਾਲ ਸਮਝਾਈਏ ਦੱਸੋ? ਦੇਖੋ 1947 ਹੈਪਨ ਹੋਈ ਨੂੰ 80 ਸਾਲ ਹੋ ਗਏ ਆ, 78 ਸਾਲ ਹੋ ਗਏ ਆ, ਤੇ 78 ਸਾਲਾਂ ਦੇ ਵਿੱਚ ਉਹਨਾਂ ਦੀਆਂ, ਜੇ ਅਸੀਂ ਪਿਛਲਾ ਸਾਰਾ ਇਤਿਹਾਸ ਵੀ ਛੱਡ ਦਈਏ ਇੱਕ ਮਿੰਟ ਲਈ, ਤਾਂ 78 ਸਾਲਾਂ ਦੇ ਵਿੱਚ ਇਹਨਾਂ ਨੇ ਗਦਾਰੀਆਂ ਕੀਤੀਆਂ ਹੈਗੀਆਂ। ਇਹ ਸਮਝੇ ਨਹੀਂ ਹੈਗੇ ਵੀ ਕੌਮ ਦਾ ਕਿੰਨਾ ਨੁਕਸਾਨ ਹੋਇਆ। ਹੁਣ ਜਿਹੜੀ ਸਿਚੁਏਸ਼ਨ ਹੈ ਇੱਥੇ ਤੱਕ ਪਹੁੰਚ ਚੁੱਕੀ ਹੈਗੀ ਆ ਵੀ ਉਹ ਤੁਹਾਡੀਆਂ ਜ਼ਮੀਨਾਂ ਖੋਹਣ ਲੱਗ ਪਏ ਹੈਗੇ ਆ। ਕੱਲ੍ਹ ਨੂੰ ਉਹਨਾਂ ਨੇ ਤੁਹਾਡੇ ਘਰਾਂ ਨੂੰ ਖੋਹਣਾ ਹੈਗਾ, ਢਾਉਣਾ ਹੈਗਾ। ਬਾਜੂ ਕੋਈ ਵੀ ਲਾਉਣਗੇ, ਇਹ ਲੀਗਲ ਆ, ਕਿਉਂਕਿ ਜਿੱਥੇ ਘਰ ਬਣੇ ਹੋਏ ਹੈਗੇ ਆ ਉੱਥੇ ਕੋਈ ਵੀ ਇਹੋ ਜਿਹੀ ਲਿਖਤ ਨਹੀਂ ਹੋਣੀ ਹੈਗੀ ਸਾਡੇ ਕੋਲ, ਜੇ ਜਾਂ ਹੀ ਸਾਂਭੀ ਨਹੀਂ ਹੋਣੀ ਹੈਗੀ। ਉਹ ਘਰ ਢਾਉਣਗੇ ਤੁਹਾਡੇ, ਉਹ ਘਰ ਢਾਹ ਕੇ ਤੁਹਾਨੂੰ ਬੇਘਰੇ ਕਰਨਗੇ। ਇਹਨਾਂ ਨੇ ਬੋਧੀ ਧਰਮ ਦੇ ਨਾਲ ਇਹ ਐਗਜ਼ੈਕਟਲੀ ਕੰਮ ਕੀਤਾ 8ਵੀਂ ਸਦੀ ਦੇ ਵਿੱਚ। ਇਹ ਲਗਾਤਾਰ ਕਰਦੇ ਹਨ। ਜਿਹੜਾ ਹੈਗਾ ਰਿਪਰੈਸ਼ਨ ਹੋ ਰਿਹਾ ਹੈਗਾ ਦੁਨੀਆ ਦੇ ਵਿੱਚ ਸਿੱਖਾਂ ਦਾ, ਇਹਨਾਂ ਨੇ ਉਸ ਵੇਲੇ ਬੋਧੀਆਂ ਨਾਲ ਕੀਤਾ ਹੈਗਾ। ਜਿੰਨੇ ਆ ਕੰਬੋਡੀਆ, ਫਾਰ ਈਸਟ ਦੇ ਕੰਟਰੀ ਹੈਗੇ ਆ, ਜਦੋਂ ਪੰਜਾਬ ਛੱਡ ਕੇ ਜਾਂ ਇੰਡੀਆ ਛੱਡ ਕੇ ਬੋਧੀ ਲੋਕ ਇਹਨਾਂ ਦੇਸ਼ਾਂ ਵਿੱਚ ਸੈਟਲ ਹੋਣ ਨੂੰ ਚੱਲ ਗਏ ਆਪਣੀ ਜਾਨਾਂ ਬਚਾਉਂਦੇ ਹੋਏ, ਜਿੱਦਾਂ ਅਸੀਂ ਬਾਹਰ ਆਏ ਹੈਗੇ ਆ ਉਸ ਰਿਪਰੈਸ਼ਨ ਤੋਂ ਬਚਣ ਦੇ ਲਈ। ਫਿਰ ਇਹ ਸਾਡੇ ਮਗਰ ਆਏ ਹੈਗੇ ਆ, ਸਾਡੇ ਬੰਦੇ ਮਾਰੇ ਹੈਗੇ ਆ, ਪਾਕਿਸਤਾਨ 'ਚ ਮਾਰੇ ਆ, ਕੈਨੇਡਾ ਦੇ ਵਿੱਚ ਮਾਰੇ ਆ, ਇੰਗਲੈਂਡ ਦੇ ਵਿੱਚ ਮਾਰੇ ਆ। ਅਤੇ ਉਹ ਉਹਨਾਂ ਦੀਆਂ ਲਿਸਟਾਂ ਸੀਗੀਆਂ ਬੜੀਆਂ ਲੰਮੀਆਂ, ਜਿਹਨਾਂ ਨੂੰ ਹੋਰ ਨਹੀਂ ਮਾਰਨਾ ਸੀਗਾ। ਐਗਜ਼ੈਕਟਲੀ ਇਹਨਾਂ ਨੇ ਅੱਜ ਤੋਂ 1000 ਸਾਲ ਪਹਿਲਾਂ ਕੀਤਾ ਹੈਗਾ। ਜੇ ਇਹ 1000 ਸਾਲ ਗੁਲਾਮ ਰਹੇ ਹੈਗੇ ਤਾਂ ਇਹਨਾਂ ਦੀ ਆਪਣੀ ਕਰਤੂਤਾਂ ਕਰਕੇ ਰਹੇ ਹੈਗੇ ਆ। ਇਹ ਜਿਹੜਾ ਹਿੰਦੂ ਤਾਂ ਅੱਜ ਹੈ ਨਾ ਆਪਣੀਆਂ ਅੱਖਾਂ ਕੱਢਦਾ, ਲੋਕਾਂ ਨੂੰ ਦਿਖਾਲਦਾ ਵੀ ਮੈਂ ਬਹੁਤ ਬਲਵਾਨ ਆ, ਇਹ ਇਹਨਾਂ ਦੀਆਂ ਆਪਣੀਆਂ ਗਲਤੀਆਂ ਸੀਗੀਆਂ, ਜਿਹਨਾਂ ਗਲਤੀਆਂ ਕਰਕੇ ਇਹ ਗੁਲਾਮ ਹੋਏ। ਅਤੇ ਇਹਨਾਂ ਨੂੰ ਗੁਲਾਮੀ ਵਿੱਚੋਂ ਬਚਾਉਣ ਵਾਲੇ ਸਿੱਖ ਸੀਗੇ, ਅਤੇ ਸਿੱਖਾਂ ਨੂੰ ਅੱਜ ਫਿਰ ਮੁੜ ਕੇ ਗੁਲਾਮ ਬਣਾ ਰਿਹਾ ਜੀ। ਸਾਨੂੰ ਹਾਲੇ ਵੀ 78 ਸਾਲਾਂ ਵਿੱਚ ਸਮਝ ਨਹੀਂ ਆਈ ਸਾਡੇ ਉਹਨਾਂ ਭਰਾਵਾਂ ਨੂੰ, ਜਿਹੜੇ ਅਖੌਤੀ ਭਰਾ ਆ, ਜਿਹੜੇ ਸਾਡੇ ਖੂਨ ਦੇ ਪਿਆਸੇ ਬਣੇ ਬੈਠੇ ਹੈਗੇ ਆ। ਉਹਨਾਂ ਨੂੰ ਤੁਸੀਂ ਕਿੱਦਾਂ ਸਮਝਾ ਸਕੋਗੇ? ਕਿਉਂਕਿ ਉਹਨਾਂ ਦੇ ਖੂਨ ਦੇ ਵਿੱਚ ਇਹ ਗੱਲ ਆ ਚੁੱਕੀ ਹੈਗੀ ਆ। ਇੱਕ ਕਹਿੰਦੇ ਹੁੰਦੇ ਆ, ਇੱਕ ਵਾਰ ਦਾ ਗਦਾਰ ਸਦਾ ਲਈ ਗਦਾਰ। ਉਹ ਲੋਕ ਨਹੀਂ ਸਮਝਣਗੇ ਇਹ ਗੱਲ ਜੀ। ਇਹ ਬਜ਼ੁਰਗਾਂ ਦੀ ਕਹਾਵਤ ਹੈਗੀ ਆ, ਇਹ ਸੱਚੀ ਆ। ਇੱਕ ਵਾਰ ਦਾ ਜਿਹੜਾ ਗਦਾਰ ਆ ਉਹ ਸਦਾ ਲਈ ਗਦਾਰ ਆ। ਉਹਦੀਆਂ ਫੈਮਲੀਆਂ ਨੂੰ ਤੁਸੀਂ ਦੇਖੋ, DNA ਟੋਲ ਕੇ ਉਹ ਤੁਹਾਨੂੰ ਲੱਭਣਗੇ। ਉਹਨਾਂ ਦੀ ਟਾਈਮ ਲਾਈਨ ਤੁਹਾਨੂੰ ਲੱਭ ਜੂਗੀ ਇਹਨਾਂ ਨੇ ਕੀ ਕੀਤਾ ਸੀ ਪਿਛਲੇ ਸਮੇਂ ਵਿੱਚ, ਤੇ ਅੱਜ ਕੀ ਕਰ ਰਹੇ ਹੈਗੇ ਆ। ਭਾਈ ਸਾਹਿਬ ਜੀ, ਬਿਲਕੁਲ ਇਸ ਗੱਲ ਨੂੰ ਸਮਝਣ ਦੇ ਲਈ ਕੋਈ ਵੱਡੀ ਰਾਕਟ ਸਾਇੰਸ ਨਹੀਂ ਚਾਹੀਦੀ। ਜਿਹੜੀ ਮੈਂ ਗੱਲ ਵਾਰ-ਵਾਰ ਕਹਿ ਰਿਹਾ, ਜਿਹੜੀ ਗੱਲ ਸਮਝਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਇਹ ਆ ਕਿ ਰਾਕਟ ਸਾਇੰਸ ਨਹੀਂ ਹੈਗੀ ਇਸ ਗੱਲ ਨੂੰ ਸਮਝਣ ਲਈ ਵੀ ਤੁਸੀਂ ਉਮਰਾਂ ਦੇ 50-50 ਸਾਲ ਬਤੀਤ ਕਰਕੇ ਤੇ 30-30 ਸਾਲਾਂ ਤੋਂ ਪੰਥਕ ਹੋਣ ਦੇ ਦਾਅਵੇ ਪੇਸ਼ ਕਰਕੇ, ਤੇ ਜੇ ਤੁਹਾਨੂੰ ਹਜੇ ਤੱਕ ਇਹ ਸਮਝ ਨਹੀਂ ਆਈ ਕਿ ਕਾਤਲਾਂ ਦਾ ਸਵਾਗਤ ਕਰਨਾ, ਕਾਤਲਾਂ ਨੂੰ ਫੁੱਲ ਦੇਣਾ, ਕਾਤਲਾਂ ਦੇ ਗੂਗੇ ਗਾਣੇ, ਜੇ ਜਾ ਇਹਨੂੰ ਕਹੀ ਜਾਣਾ ਨਹੀਂ ਜੀ ਇਹ ਤਾਂ ਪਰਸਨਲ ਸੀ, ਆ ਤਾਂ ਜੀ ਪ੍ਰੋਫੈਸ਼ਨਲ ਸੀ, ਆ ਤਾਂ ਜੀ ਕਮਰਸ਼ੀਅਲ ਸੀ। ਭਾਈ ਇੱਕ ਸਿੱਖ ਦੇ ਲਈ ਸਿਧਾਂਤ ਸਭ ਤੋਂ ਵੱਡਾ ਹੁੰਦਾ। ਤੇ ਜੇ ਤੁਹਾਡੇ ਇਹ ਪੱਲੇ ਨਹੀਂ ਗੱਲ ਪੈ ਰਹੀ ਤਾਂ ਫਿਰ ਤੁਸੀਂ ਕਮਲੇ ਹੋ। ਜੇ ਗੱਦਾਰ ਨਹੀਂ ਹੋ ਫਿਰ ਤੁਸੀਂ ਕਮਲੇ ਹੋ। ਫਿਰ ਤੁਹਾਡਾ ਸਿੱਖਾਂ ਦੀਆਂ ਸੰਸਥਾਵਾਂ ਨੂੰ ਰੀਪ੍ਰੈਜ਼ੈਂਟ ਕਰਨ ਦਾ ਜਿਹੜਾ ਹੱਕ ਆ ਉਹ ਖਤਮ ਹੋ ਜਾਂਦਾ। ਜੇ ਤੁਸੀਂ ਆਪਣੇ ਆਪ ਨੂੰ ਨਹੀਂ ਇਹ ਸਮਝਦੇ ਵੀ ਨਹੀਂ ਇਹ ਗੱਦਾਰੀ ਨਹੀਂ, ਇਹ ਤਾਂ ਜੀ ਸਾਡੇ ਉਹਦੇ ਨਾਲ ਰਿਲੇਸ਼ਨ ਆ, ਉਹਦੇ ਅੱਗੇ ਉਹਦੇ ਨਾਲ ਰਿਲੇਸ਼ਨ ਆ, ਇਹ ਪਰਸਨਲ ਆ, ਇਹ ਸਾਡਾ ਕਮਰਸ਼ੀਅਲ ਆ, ਇਹ ਸਾਡਾ ਪ੍ਰੋਫੈਸ਼ਨਲ ਆ, ਇਹ ਇਦਾਂ ਨਹੀਂ ਹੋਣਾ ਚਾਹੀਦਾ। ਇਹਦਾ ਮਤਲਬ ਜੇ ਤੁਸੀਂ ਇੱਕ ਸਿੱਖ ਹੋਣ ਦੇ ਨਾਤੇ ਤੁਹਾਡਾ ਪਰਸਨਲ ਚਿਹਰਾ ਹੋਰ ਆ, ਕਮਰਸ਼ੀਅਲ ਚਿਹਰਾ ਹੋਰ ਆ, ਪ੍ਰੋਫੈਸ਼ਨਲ ਚਿਹਰਾ ਹੋਰ ਆ, ਤੇ ਜੇ ਇਹੋ ਜਿਹੇ ਤੁਸੀਂ ਮਲਗਿਓਬੇ ਦੇ ਵਿੱਚ ਰਹਿਣਾ ਫਿਰ ਤੁਸੀਂ ਕਮਲੇ ਹੋ। ਇਹਦਾ ਮਤਲਬ ਤੁਹਾਨੂੰ ਨਾ ਗੁਰੂ ਦੇ ਸਿਧਾਂਤ ਦਾ ਪਤਾ, ਨਾ ਗੁਰੂ ਦਾ ਡਰ ਆ, ਨਾ ਕੌਮ ਦੇ ਨਾਲ ਪਿਆਰ ਹੈ ਤੁਹਾਨੂੰ,
ਨਾ ਕੌਮ ਦੇ ਉੱਤੇ ਹੋਈਆਂ ਵਧੀਕੀਆਂ ਦਾ ਡਰ ਆ, ਫਿਰ ਤੁਸੀਂ ਜਿਹੜਾ ਉਹ ਹੱਕ ਨਹੀਂ ਰੱਖਦੇ ਕਿ ਸਿੱਖਾਂ ਦੀਆਂ ਸੰਸਥਾਵਾਂ ਨੂੰ ਰੀਪ੍ਰੈਜ਼ੈਂਟ ਕਰੋ। ਗੱਲ ਇੱਥੇ ਆ ਕੇ ਮੁੱਕਦੀ ਆ। ਹੋਰ ਸਾਨੂੰ ਕੋਈ ਇਹ ਗਰਜ਼ ਨਹੀਂ ਪਈ, ਨਾ ਇਹਨਾਂ ਬੇਵਕੂਫਾਂ ਦੇ ਇਹ ਕੰਮ ਕਰਨ ਦੇ ਉੱਤੇ ਕੌਮ ਦਾ ਕੋਈ ਕੰਮ ਰੁਕ ਜਾਣਾ। ਅਸੀਂ ਤਾਂ ਇਹ ਕਹਿ ਰਹੇ ਹਾਂ, ਸੰਗਤ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਦੀਆਂ ਜਾਂ ਇਹਨਾਂ ਦੇ ਹੋਰ ਜਿਹੜੇ ਸੱਜੇ ਖੱਬੇ ਸਪੋਰਟਰ ਬਣੀ ਫਿਰਦੇ ਆ, ਇਹਨਾਂ ਦੇ ਹੱਕਾਂ ਦੇ ਵਿੱਚ ਬਾਅਦ ਚ ਉਹ ਮੁਹਿੰਮ ਜੀ ਖੜੀ ਕਰਨ ਦੀ ਕੋਸ਼ਿਸ਼ ਕਰਦੇ ਆ ਜੀ, ਨਹੀਂ ਜੀ ਅਸੀਂ ਤਾਂ ਇਕੱਠੇ ਹੀ ਆ ਜੀ, ਨਹੀਂ ਤਾਂ ਇਹ ਤਾਂ ਇਦਾਂ ਆ ਜੀ, ਜੇ ਉੱਥੇ ਚਲੇ ਗਏ ਗਲਤੀ ਨਹੀਂ ਹੋਗੀ, ਜੇ ਇੱਥੇ ਆ ਗਏ ਗਲਤੀ ਨਹੀਂ ਹੋਗੀ, ਤਾਂ ਹੋਰ ਗਲਤੀ ਕਿਹੜੀ ਹੁੰਦੀ ਹੈ ਜੀ। ਮੈਂ ਪਹਿਲਾ ਪ੍ਰੋਗਰਾਮ ਜਦੋਂ ਕੀਤਾ ਸੀ ਇਸ ਵਿਸ਼ੇ ਦੇ ਉੱਤੇ, ਉਦੋਂ ਵੀ ਇਹ ਗੱਲ ਕੀਤੀ ਸੀ ਕਿ ਉਦਣ ਕੁਦਰਤੀ ਭਾਈ ਤਾਰੂ ਸਿੰਘ ਹੁਣਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਸੀ, ਤੇ ਮੈਂ ਉਦਣ ਵੀ ਇਹ ਸਵਾਲ ਪੁੱਛਿਆ ਸੀ, ਅੱਜ ਵੀ ਪੁੱਛਦਾ ਹਾਂ ਕਿ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾਉਣ ਵਾਲੇ ਬੰਦੇ ਦੇ ਵੰਸ਼ਜ ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਕਿਉਂਕਿ ਖੋਪੜੀ ਲਾਉਣ ਵਾਲਾ ਤਾਂ ਕੋਈ ਹੋਰ ਸੀ, ਪਰ ਉਹਨਾਂ ਦੀ ਕੁੱਲ ਚੋਂ ਜਾਂ ਉਹਨਾਂ ਦੀ ਲੈਗੇਸੀ ਦੇ ਵਿੱਚੋਂ ਕੋਈ ਬੰਦਾ ਉੱਠ ਕੇ ਆਵੇ ਤੇ ਸਾਡੀ ਇੱਕ ਜਿਹੜੀ ਪ੍ਰੋਮੀਨੈਂਟ ਸੰਸਥਾ ਦੇ ਨੁਮਾਇੰਦੇ ਉਹਨੂੰ ਫੁੱਲ ਦੇ ਦੇਣ ਵੀ ਨਹੀਂ ਜੀ ਇਹ ਤਾਂ ਸਾਡੇ ਫਲਾਣੇ ਯਾਰ ਦਾ ਇਹ ਰਿਸ਼ਤੇਦਾਰ ਆ, ਇਹ ਤਾਂ ਉਹਦੇ ਘਰ ਆਇਆ ਸੀ, ਇਹ ਗੱਲ ਜਸਟੀਫਾਈਏਬਲ ਹੈ? ਤੇ ਫਿਰ ਬਾਅਦ ਚ ਤੁਹਾਡਾ ਦਾਵਾ ਹੋਵੇ ਵੀ ਅਸੀਂ ਰਿਪਰੈਜ਼ੈਂਟ ਕਰਦੇ ਆ, ਜਾਂ ਤਾਂ ਤੁਸੀਂ ਕਹੋ ਵੀ ਅਸੀਂ ਉਧਰਲੇ ਪਾਸੇ ਖੜੇ ਆ, ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਸਿੱਖਾਂ ਦੀ ਲੈਗੇਸੀ ਦੇ ਨਾਲ, ਅਸੀਂ ਤਾਂ ਜਿਹੜਾ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਨ ਵਾਲਿਆਂ ਦੀ ਲੈਗੇਸੀ ਦੇ ਵਿੱਚੋਂ ਆ, ਅਸੀਂ ਤਾਂ ਇਦਾਂ ਹੀ ਕਰਾਂਗੇ। ਫਿਰ ਤਾਂ ਗੱਲ ਹੈਗੀ ਵੱਖਰੀ, ਫਿਰ ਤੁਸੀਂ ਦੱਸੋ ਕਿ ਅਸੀਂ ਸੰਸਥਾਵਾਂ ਤੁਹਾਡੀਆਂ ਸਿੱਖਾਂ ਦੀਆਂ ਜਿਹੜੀਆਂ ਉਹ ਵੀ ਅਸੀਂ ਚਲਾਣੀਆਂ, ਫਿਰ ਤਾਂ ਗੱਲ ਸਮਝ ਹੋਵੇ ਨਾ, ਸਿੱਖਾਂ ਨੂੰ ਸਮਝ ਆਵੇ। ਤੁਸੀਂ ਇਦਾਂ ਕਿਵੇਂ ਹੋ ਸਕਦਾ ਵੀ ਤੁਸੀਂ ਜਦੋਂ ਆਪਣੀ ਸੰਸਥਾ ਦੇ ਵਿੱਚ ਆ ਉਦੋਂ ਤੁਸੀਂ ਭਾਈ ਤਾਰੂ ਸਿੰਘ ਹੁਣਾਂ ਦੀ ਅਰਦਾਸ ਵੀ ਕਰਨੀ ਆ ਰੋਜ਼? ਕਹਿੰਦੇ ਆ ਨਾ ਆਪਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ, ਕਿੱਡੀ ਲੰਮੀ ਜਿਹੜੀ ਆ ਉਹ ਲਿਸਟ ਹੈ, ਧਰਮ ਹੀ ਦੀ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਤੇ ਉਸ ਲਿਸਟ ਦੇ ਵਿੱਚ ਕੀ ਸਾਡਾ ਫਿਰ ਦਾਵਾ ਰਹਿ ਜਾਂਦਾ ਵੀ ਅਸੀਂ ਉਹਨਾਂ ਸਿੰਘਾਂ ਦੇ ਨਾਂ ਦੇ ਉੱਤੇ ਆਪਣੀਆਂ ਪਰਸਨਲ ਅਰਦਾਸਾਂ ਕਰੀਏ ਵੀ ਸਾਡਾ ਆਹ ਕੰਮ ਪੂਰਾ ਹੋ ਜਾਵੇ, ਸਾਨੂੰ ਆਹ ਕੁਰਸੀ ਮਿਲ ਜਾਵੇ, ਜਾਂ ਤੋਂ ਹੋਰ ਤਾਂ ਤੁਸੀਂ ਸਰਬੱਤ ਦਾ ਭਲਾ ਤਾਂ ਮੰਗ ਨਹੀਂ ਸਕਦੇ, ਕਿਉਂਕਿ ਕਾਤਲਾਂ ਦੇ ਨਾਲ ਯਾਰੀਆਂ ਰੱਖਣ ਵਾਲੇ ਬੰਦੇ ਸਰਬੱਤ ਦਾ ਭਲਾ ਕਿਵੇਂ ਮੰਗ ਸਕਦੇ ਆ? ਸੋ ਸਾਡੀ ਇਹੀ ਬੇਨਤੀ ਹੈ ਕਿ ਚੂਜ਼ ਯੂਅਰ ਸਾਈਡ। ਇੱਕ ਫੋਨ ਆਇਆ ਜੀ, 1 ਮਿੰਟ ਕਾਲ ਆਈ ਆ, ਆਪਾਂ ਲੈ ਲਈਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਪ੍ਰੋਗਰਾਮ ਸਾਡਾ ਹੈ, ਧੰਨਵਾਦ ਜੀ। ਬੇਨਤੀ ਸੀ ਕਿ ਜਿਹੜੀਆਂ ਨੇ ਫੁੱਲਾਂ ਦੀ ਗੱਲ ਚੱਲਦੀ ਪਈ ਕਿ ਇਹਦੇ ਵਡੇਰਿਆਂ ਨੇ ਕਿਹਾ ਸੀ ਨਾ ਸੰਤਾਂ ਨੂੰ ਕਿ ਉਹ ਕਾਂਗਰਸ ਦਾ ਏਜੰਟ ਆ ਸੰਤ ਜਰਨੈਲ ਸਿੰਘ ਦੇ ਤਲਵੰਡੀ ਜੀ, ਤੇ ਉਹ ਸਮਝ ਅਖਬਾਰ ਚ ਵੀ ਲੱਗੀ ਹੋਈ ਖਬਰ ਜੀ, ਇਹ ਆਪਣੇ ਜਿਹੜੇ ਲੋਕ ਆ ਆਪਣੇ ਆਪ ਇੰਨੇ ਸਾਲ ਹੋ ਗਏ ਨੂੰ ਖਾਲਸਾ ਦਾ ਝੰਡਾ ਚੱਕੀ ਕਰਦਾ, ਸਿਰਫ ਲੋਕਾਂ ਨੂੰ ਗਰਮ ਕਰਕੇ ਤੋੜਦਾ ਹੁੰਦਾ ਇਹਨਾਂ ਲੋਕਾਂ ਨੇ ਜੀ। ਜਿਹੜੇ ਗੁਰਦੁਆਰਾ ਸਾਹਿਬ ਬਣੇ ਹੋਏ ਆ ਇਹ ਸ਼ਹੀਦਾਂ ਦੇ ਨਾਮ ਤੇ ਬਣੇ ਹੋਏ ਆ ਜੀ, ਇਹ ਚ ਲੋਹੜੇ ਦੇ ਮਦੇ ਪਾਏ ਹੋਏ ਆਪ ਇਹਨਾਂ ਨੇ ਪਵਾਏ ਹੋਏ ਆ, ਪਰ ਉਹਦੇ ਪ੍ਰਤੀ ਆਪ ਮੜ ਕੇ ਉਸੇ ਸੰਵਿਧਾਨ ਦੀਆਂ ਲੀਰਾਂ ਕਰਕੇ ਉਹਦੇ ਉੱਤੇ ਬਹਿ ਨੇ ਜੀ। ਬੇਨਤੀ ਆ ਕਿ ਆਪ ਜੀ ਦੇ ਕਿ ਦੇਖੋ ਜੀ, ਸ਼੍ਰੋਮਣੀ ਕਮੇਟੀ ਨੇ ਜਦੋਂ ਸਭ ਬੇਅਦਬੀਆਂ ਹੋਈਆਂ ਆਪਣੇ ਮਹਾਰਾਜ ਸਰੂਪ ਦੀਆਂ 227 ਸਰੂਪ 127 ਸਰੂਪ ਗਾਇਬ ਹੋ ਗਏ, ਸਿੱਖਾਂ ਨੇ ਧਰਨੇ ਲਾਏ ਉੱਤੇ ਜੀ। ਜਿਹੜੇ ਮੀਡੀਅਮ ਕਲਾਸ ਦੇ ਸੀਗੇ ਨੌਜਵਾਨ ਉਹਨਾਂ ਨੇ ਮੁੜ ਕੇ 76 ਇਹਨਾਂ ਲੋਕਾਂ ਨੇ ਪਵਾਏ, ਇਹਨਾਂ ਲੋਕਾਂ ਨੇ ਜਿਹੜੇ ਕਿ ਆਪਣੇ ਆਪ ਨੂੰ ਪੰਥਕ ਦੱਸਣ ਵਾਲੇ ਆ ਉਹਨਾਂ ਦੇ ਵਿਚਾਰਾ ਕਬੂਲ ਹੀ ਕੋਈ ਨਹੀਂ ਸੀ, ਉਹਨਾਂ ਨੇ ਦਰਦ ਪਾਉਂਦਾ ਲੈ ਕੇ ਬੈਠੇ ਸੀ ਰੜੇ ਮੈਦਾਨ ਚ ਕਿ ਅਸੀਂ ਸਿੱਖਾਂ ਦੇ ਪੋਤਿਆਂ ਕਿ ਗੁਰੂ ਸਾਹਿਬ ਦੀ ਬੇਅਦਬੀ ਹੋਈ ਜੀ। ਜਿਹਨਾਂ ਲੋਕਾਂ ਨੇ 76 ਮਰਵਾਏ ਉਹਨਾਂ ਲੋਕਾਂ ਨੂੰ ਸਨਮਾਨਿਤ ਕਰ ਰਹੇ ਆ, ਪਤਾ ਨਹੀਂ ਕੌਮ ਕਿੱਧਰ ਸਾਡੀ ਤੁਰੀ ਜਾਂਦੀ ਆ ਜੀ। ਇਹਦੇ ਸਾਰੇ ਸਮੂਹ ਸੰਗਤ ਨੂੰ ਬੇਨਤੀ ਆ ਕਿ ਇਹਦਾ ਕੋਈ ਡਿਸੀਜਨ ਲੈਣਾ ਚਾਹੀਦਾ ਵੀ ਜਿਹੜਾ ਲੋਕ ਇਦਾਂ ਦੇ ਕਾਬਲ ਨਹੀਂ ਦੁਆਰਾ ਇਹਨਾਂ ਦੀ ਕਮੇਟੀ ਚ ਆਉਣ ਦੇਣਾ ਹੀ ਨਹੀਂ ਚਾਹੀਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਔਰ ਮੈਂ ਆਪਣਾ ਭਾਈ ਜਸਪਾਲ ਸਿੰਘ ਜੀ ਹੋਰ ਇੱਕ ਗੱਲ ਦੱਸ ਦਿਆਂ ਕਿ ਕਾਲਰ ਨੂੰ ਮੈਂ ਪਹਿਲਾਂ ਪੁੱਛਦਾ ਹੁੰਦਾ ਸੀਗਾ ਵੀ ਤੂੰ ਆਪਣਾ ਨਾਮ ਦੱਸ ਦਿਓ, ਹੁਣ ਮੈਂ ਉਹ ਵੀ ਪੁੱਛਣਾ ਛੱਡਤਾ, ਕਿਉਂਕਿ ਇਹ ਜਿਹੜੇ ਸਰਕਾਰੀ ਟੁਕੜਿਆਂ ਤੇ ਪੜਨ ਵਾਲੇ ਬੰਦੇ ਆ ਨਾ, ਸਰਮਾਏ ਦੀ ਇਹਨਾਂ ਕੋਈ ਕਮੀ ਨਹੀਂ, ਕਿਉਂਕਿ ਸਰਕਾਰਾਂ ਇਹਨਾਂ ਦੇ ਮਗਰ ਖੜੀਆਂ।
ਇਹ ਫਿਰ ਕਾਲਰਾਂ ਨੂੰ ਵੀ ਚਿੱਠੀਆਂ ਭੇਜ ਦਿੰਦੇ ਵਕੀਲਾਂ ਦੀਆਂ। ਤੁਸੀਂ ਮਤਲਬ ਦੇਖੋ ਵੀ ਕੋਈ ਬੰਦਾ ਵਿਚਾਰਾਂ ਦੀ ਆਜ਼ਾਦੀ ਆ, ਇਹਦੇ ਤੇ ਕੋਈ ਸੈਕਸ਼ਨ ਕੋਈ ਧਾਰਾ ਨਹੀਂ ਲੱਗਦੀ ਵੀ ਤੁਸੀਂ ਕਿਸੇ ਮੀਡੀਆ ਅਦਾਰੇ ਦੇ ਉੱਤੇ ਕਾਲ ਕਰਕੇ ਆਪਣਾ ਪੱਖ ਰੱਖੋ। ਪਰ ਉਹਨਾਂ ਨੂੰ ਵੀ ਡਰਾਵੇ ਦੇਖ ਲਓ ਵੀ ਉਹਨਾਂ ਨੂੰ ਵੀ ਧਮਕਾਇਆ ਜਾਂਦਾ ਵੀ ਤੁਹਾਨੂੰ ਅਦਾਲਤਾਂ 'ਚ ਲੈ ਕੇ ਜਾ ਏਦਾਂ ਬੇੜਾ ਗਰਕ। ਇਹਦਾ ਸਾਰੀ ਚੋਰੀ ਫੜੀ ਗਈ ਆ, ਵੀਡੀਓ ਦੇ ਉੱਤੇ ਫੜੀ ਗਈ ਆ, ਉਹ ਬੰਦਾ ਸਾਹਮਣੇ ਦੀਦਾ ਹੈਗਾ। ਜੇ ਉਹਦਾ ਨਾਂ ਵੀ ਲੈ ਲੈਂਦੇ ਹੈਗੇ ਆ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਇਹ ਜਿਹੜੇ ਲੋਕ ਹੁੰਦੇ ਬੇਸ਼ਰਮ ਹੁੰਦੇ ਆ, ਬੇਹਿਆ ਹੁੰਦੇ ਆ ਹੈਗੇ ਆ, ਇਹ ਆਪਣੀ ਤਾਕਤ ਨੂੰ ਵਰਤਦੇ ਹੈਗੇ ਕਿਉਂਕਿ ਇਹਨਾਂ ਨੇ ਪੈਸਾ ਬਥੇਰਾ ਬਣਾਇਆ ਹੁੰਦਾ ਜੀ। ਪੈਸਾ ਹੀ ਨਹੀਂ ਬਣਾਇਆ ਆ, ਪੰਜਾਬ 'ਚ ਵੀ ਬਣਾਇਆ, ਇੱਥੇ ਵੀ ਬਣਾਇਆ ਆ, ਤੇ ਉਹਨਾਂ ਨੂੰ ਕੋਈ ਦੂਆ ਨਹੀਂ ਹੈਗਾ, ਸੰਗ ਸ਼ਰਮ ਨਹੀਂ ਹੈਗੀ। ਉਹਨੂੰ ਇੱਕ ਗਰੀਬ ਬੰਦੇ ਦੇ ਉੱਤੇ ਕੇਸ ਕਰ ਦੇਣਾ ਹੈਗਾ ਜਿਹੜਾ ਆਪਣੀ ਮਸ਼ੀਨ ਆਪਣੀ ਰੋਜੀ ਰੋਟੀ ਚਲਾ ਰਿਹਾ ਹੈਗਾ, ਹਨਾ। ਸੋ ਇਹੋ ਜਿਹੇ ਲੋਕਾਂ ਨੂੰ ਅਸੀਂ ਪੇਪਰ ਚਲਾਉਂਦੇ ਰਹੇ ਆ, ਸਾਨੂੰ ਪਤਾ ਇਹੋ ਜਿਹੇ ਲੋਕ ਸਾਡੇ ਉੱਤੇ ਵੀ ਕੇਸ ਕਰਦੇ ਰਹੇ ਆ। ਪਰ ਗੁਰੂ ਦੀ ਕਿਰਪਾ ਨਾਲ ਇਹ ਲੋਕ ਰੱਬ ਦੀ ਕਚਹਿਰੀ ਵਿੱਚ ਵੀ ਤੇ ਪੰਥ ਦੀ ਕਚਹਿਰੀ ਵਿੱਚ ਵੀ ਇਹ ਬਦਨਾਮ ਆ ਅਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਭਾਈ ਜਸਪਾਲ ਸਿੰਘ ਜੀ, ਬੰਦਾ ਗਰੀਬ ਜਿਹੜਾ ਨਾ ਪੈਸੇ ਪੱਖੋਂ ਗਰੀਬ ਨਹੀਂ ਹੁੰਦਾ। ਬੰਦੇ ਦਾ ਜਿਹੜਾ ਸਰਮਾਇਆ ਹੁੰਦਾ ਉਹ ਪੈਸਾ ਨਹੀਂ ਹੁੰਦਾ, ਬੰਦੇ ਦਾ ਸਰਮਾਇਆ ਹੁੰਦਾ ਇਮਾਨਦਾਰੀ, ਬੰਦੇ ਦੀ ਜੁਰਤ ਤੇ ਬੰਦੇ ਦੀ ਪੰਥ ਪ੍ਰਸਤੀ। ਠੀਕ ਹੈ ਨਾ ਜੀ। ਸੋ ਪੰਥ ਬੜਾ ਬਲਵਾਨ ਆ, ਕੋਈ ਗਰੀਬ ਨਹੀਂ ਇੱਥੇ, ਕੋਈ ਆਪਣੇ ਆਪ ਨੂੰ ਇਕੱਲਾ ਨਾ ਸਮਝੇ। ਪੰਥ ਹਰ ਇੱਕ ਉਸ ਆਵਾਜ਼ ਦੇ ਨਾਲ ਖੜਾ ਜਿਹੜੀ ਪੰਥ ਦੇ ਹਿੱਤ ਵਿੱਚ ਤੇ ਵਿਰੋਧੀਆਂ ਦੇ ਵਿਰੋਧਤਾ ਦੇ ਵਿੱਚ ਉੱਠਦੀ ਹੈ। ਸੋ ਅਸੀਂ ਹਰ ਇੱਕ ਬੰਦੇ ਦੇ ਨਾਲ, ਹਰ ਇੱਕ ਉਸ ਪੰਥ ਦਰਦੀ ਤੇ ਖੜੇ ਆ ਐਜ਼ ਏ ਪੰਥ। ਤੇ ਪੰਥ ਜਿਹੜਾ ਉਹ ਦੂਜਾ ਕਹਿੰਦੇ ਹੁੰਦੇ ਨਾ ਵੀ ਉਹ ਭਾਈ ਲਾਲੋਆਂ ਦਾ ਆ, ਮਲਕ ਭਾਗੋਆਂ ਦਾ ਨਹੀਂ ਹੈ। ਐਬਸੋਲੂਟਲੀ ਹਾਂਜੀ। ਸੋ ਇਹ ਗੱਲ ਸਮਝਣੀ ਚਾਹੀਦੀ ਆ। ਸੋ ਮੇਰਾ ਖਿਆਲ ਆ ਸਮਾਂ ਆਪਣਾ ਹੋ ਗਿਆ, ਅੱਜ ਆਪਾਂ ਇੱਥੇ ਹੀ ਸਮੇਟਦੇ ਆ। ਵਿਸ਼ਾ ਤਾਂ ਬੜਾ ਵੱਡਾ ਸੀ, ਗੱਲਾਂ ਵੀ ਹੋਰ ਕਰਨੀਆਂ ਸੀ ਤੇ ਕਾਲਾਂ ਵੀ 3-4 ਮਿਸ ਹੋਈਆਂ ਜਿਹੜੀਆਂ ਮੈਂ ਮਾਫੀ ਚਾਹੁੰਦਾ। ਕਈ ਵਾਰੀ ਜਦੋਂ ਗੱਲ ਦੀ ਗੰਭੀਰਤਾ ਦੀ ਕੋਈ ਚੱਲ ਰਹੀ ਹੁੰਦੀ ਆ ਉਸ ਨੋਟ ਦੇ ਉੱਤੇ ਤੇ ਫਿਰ ਕਈ ਵਾਰੀ ਧਿਆਨ ਇੱਧਰ ਨਹੀਂ ਜਾਂਦਾ। ਸੋ ਅਸੀਂ ਮਾਫੀ ਵੀ ਚਾਹੁੰਦੇ ਆ। ਸੋ ਭਾਈ ਜਸਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਆ। ਸੋ ਸੈਟਰਡੇ ਤੇ ਸੰਡੇ ਜਿਹੜਾ ਉਹ ਆਫ ਆ ਤੇ ਮੰਡੇ ਨੂੰ ਆਪਾਂ ਜਾਣੀ ਸੋਮਵਾਰ ਨੂੰ ਫੇਰ ਇਸ ਪ੍ਰੋਗਰਾਮ ਦੇ ਵਿੱਚ ਨਵੇਂ ਮਹਿਮਾਨ ਦੇ ਨਾਲ, ਨਵੇਂ ਮੁੱਦੇ ਦੇ ਨਾਲ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ। ਉਦੋਂ ਤੱਕ ਲਈ ਤੁਹਾਨੂੰ ਔਰ ਸਾਡੇ ਪਿਆਰ ਭਰੇ ਰੱਬ ਵਰਗੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਸੀਂ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।